ਪਿਛਲੇ ਦਿਨਾਂ ਤੋਂ ਕਾਫੀ ਚਰਚਾਵਾਂ ਚੱਲ ਰਹੀਆਂ ਸੀ ਕਿ ਅਮਰਤਪਾਲ ਸਿੰਘ ਕਦੋਂ ਸਹੁੰ ਚੁੱਕਣਗੇ। ਤਾਂ ਇਸ ਸਾਰੇ ਮਸਲੇ ਨੂੰ ਲੈ ਕੇ ਸਾਡੇ ਨਾਲ ਦਿੱਲੀ ਤੋਂ ਹਰਮੀਤ ਸਿੰਘ ਕਾਲਕਾ ਜੁੜ ਚੁੱਕੇ ਨੇ ਫੋਨ ਲਾਈਨ ਤੇ। ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਸੁਣਦੇ ਹਾਂ ਕਿ ਕੀ ਗੱਲਬਾਤ ਹੈ ਜਿਹੜੀ ਕਿ ਹਰਮੀਤ ਸਿੰਘ ਕਾਲਕਾ ਦੇ ਸਾਹਮਣੇ ਆਈ ਆ। ਤਾਂ ਪੂਰੀ ਗੱਲਬਾਤ ਤੇ ਗੌਰ ਕਰਾਂਗੇ। ਅਮਰਤਪਾਲ ਸਿੰਘ ਨੂੰ ਲੈ ਕੇ ਇਹ ਵੱਡੀ ਖਬਰ ਆ ਜਿਹੜੀ ਕਿ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ। ਸਵਾਗਤ ਹੈ ਜੀ ਤੁਹਾਡਾ ਇੰਡੋਸ ਟੀਵੀ ਤੇ। ਹਾਂਜੀ ਹਾਂਜੀ ਕਾਲਕਾ ਸਾਹਿਬ, ਜੋ ਅੱਜ ਮਸਲਾ ਚੱਲ ਰਿਹਾ ਹੈਗਾ ਅਮਰਤਪਾਲ ਸਿੰਘ ਦਾ ਸਹੁੰ ਚੁੱਕ ਸਮਾਗਮ ਹੋਣਾ ਗਾ, ਉਸ ਨੂੰ ਲੈ ਕੇ ਕਾਫੀ ਚਰਚਾਵਾਂ ਚੱਲ ਰਹੀਆਂ ਨੇ। ਕੀ ਕਹੋਗੇ ਉਸ ਮਸਲੇ ਨੂੰ ਲੈ ਕੇ? ਦੇਖੋ ਜੀ, ਸ਼੍ਰੀ ਖਡੂਰ ਸਾਹਿਬ ਦੀ ਸੰਗਤ ਨੇ ਇੰਨਾ ਵੱਡਾ ਫਤਵਾ, ਇੰਨਾ ਵੱਡਾ ਮੈਂਡੇਟ ਦਿੱਤਾ ਜੀ, ਔਰ ਇੰਨੀ ਵੱਡੀ ਜਿੱਤ ਜਿਹੜੀ ਦਿੱਤੀ ਸੀ, ਇਹ ਬਹੁਤ, ਮੈਂ ਸਮਝਦਾ ਕਿ ਲੋਕਤੰਤਰ ਦੇ ਇੱਕ ਬਹੁਤ ਵੱਡਾ ਲੋਕਮਤ ਦਾ ਫਤਵਾ ਹੁੰਦਾ ਹੈ। ਔਰ ਇਹਦੇ ਰਾਹੀਂ ਇਹ ਬਿਲਕੁਲ ਸਮਝ ਆ ਜਾਣਾ ਚਾਹੀਦਾ ਕਿ ਪੰਜਾਬ 'ਚ ਅੱਜ ਇੱਕ ਪੰਥਕ ਸੋਚ ਹਲੇ ਵੀ ਜਿੰਦਾ ਹੈ। ਜਿਹੜੀ ਉਮੀਦਾਂ ਇਹ ਪੰਥ ਦੀਆਂ ਲੋਕ ਅਕਾਲੀ ਦਲ ਤੋਂ ਲਾਉਂਦੇ ਸੀ ਪੰਥਕ ਇਸ਼ੂ ਦੇ ਉੱਤੇ, ਉਹਨਾਂ ਨੂੰ ਅੱਜ ਤਰਾਂਜਲੀ ਦੇ ਕੇ ਅੱਜ ਭਾਈ ਸਰਬਜੀਤ ਸਿੰਘ ਔਰ ਭਾਈ ਅੰਮ੍ਰਿਤਪਾਲ ਸਿੰਘ ਵਰਗਿਆਂ ਦੇ ਪਿੱਛੇ ਲੋਕ ਖੜੇ, ਤੇ ਉਹਨਾਂ ਨੂੰ ਅੱਜ ਜਿਹੜਾ ਇੱਥੇ ਲਿਆਇਆ ਜਾ ਰਿਹਾ ਸੀ, ਉਹਦਾ ਸਵਾਗਤ ਵੀ ਕਰਦੇ ਹਾਂ, ਧੰਨਵਾਦ ਵੀ ਕਰਦੇ ਹਾਂ ਸਰਕਾਰ ਦਾ। ਇਹ ਭਾਵਨਾਵਾਂ ਵੀ ਤੁਸੀਂ ਸਮਝੀਆਂ ਨੇ, ਔਰ ਜਿਹੜਾ ਸੰਵਿਧਾਨਿਕ ਹੱਕ ਸੀ ਭਾਈ ਅੰਮ੍ਰਿਤਪਾਲ ਸਿੰਘ ਉਹਨੂੰ ਦਿੱਤਾ ਗਿਆ। ਜੀ ਕਾਲਕਾ ਸਾਹਿਬ, ਇਹ ਨਹੀਂ ਲੱਗ ਰਿਹਾ ਕਿ ਇੱਕ ਜਿਵੇਂ ਚਰਚਾਵਾਂ ਚੱਲ ਰਹੀਆਂ ਨੇ ਕਿ ਧੱਕਾ ਹੋ ਰਿਹਾ ਕੌਮ ਦੇ ਨਾਲ ਜਾਂ ਸਿੱਖਾਂ ਦੇ ਨਾਲ, ਘੱਟ ਗਿਣਤੀਆਂ ਦੇ ਨਾਲ ਧੱਕਾ ਹੋ ਰਿਹਾ, ਕਿ ਇੱਕ ਵੱਡੀ ਲੀਡ ਤੇ ਜਿੱਤਿਆ ਨੌਜਵਾਨ ਉਸ ਨੂੰ ਹਲੇ ਤੱਕ ਵੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਰੱਖਿਆ ਗਿਆ? ਦੇਖੋ, ਇਹ ਗੱਲ ਜਿਹੜੀ ਹੈ ਨਾ, ਜੁਡੀਸ਼ਰੀ ਦੇ ਅੰਡਰ ਹੈਗੀ ਹੈ। ਇਹਦੇ ਨਾਲ ਮੈਂ ਇਹ ਨਹੀਂ ਸਮਝਦਾ ਕਿ ਸਰਕਾਰਾਂ ਦਾ ਧੱਕਾ ਹੋ ਰਿਹਾ। ਇਹ ਲੜਾਈ ਜਿਹੜੀ ਆਪਾਂ ਲੀਗਲ ਲੜ ਰਹੇ ਹਾਂ ਜੀ, ਉਹਦੇ ਤਹਿਤ ਜਲਦੀ ਮਿਲ ਜਾਏਗੀ ਰਾਹਤ, ਕਿਉਂਕਿ ਕੋਈ ਇਹੋ ਜਿਹੇ ਸੰਗੀਨ ਜੁਰਮ ਤੇ ਕੀਤੇ ਨਹੀਂ ਹੋਏ ਜਿਹਦੇ ਕਰਕੇ ਰੱਖਿਆ ਜਾਏ। ਮਗਰ ਇਹ ਧੱਕਾ, ਇਹ ਤੇ ਗੱਲ ਸਾਰੇ ਸਮਝ ਰਹੇ ਕਿ ਧੱਕਾ ਤੇ ਹੈ ਹੀ ਹੈ, ਮਗਰ ਇਹਨੂੰ ਨਿਜਤ ਅਸੀਂ ਕਹੀਏ ਕਿ ਮੈਂਬਰ ਪਾਰਲੀਮੈਂਟ ਬਣ ਗਏ ਤੇ ਇਸ ਕਰਕੇ ਸਾਨੂੰ ਉਹਨੂੰ ਛੱਡ ਦੇਣਾ ਚਾਹੀਦਾ, ਇਹ ਤੇ ਵਾਜਿਬ ਗੱਲ ਨਹੀਂ ਹੈ ਨਾ। ਵੋਟਾਂ ਤੋਂ, ਇਲੈਕਸ਼ਨਾਂ ਤੋਂ ਪਹਿਲਾਂ ਇਹੀ ਚਰਚਾਵਾਂ ਚੱਲੀਆਂ ਸੀ ਕਿ ਜੇਕਰ ਅੰਮ੍ਰਿਤਪਾਲ ਸਿੰਘ ਜਿੱਤਦੇ ਨੇ ਤਾਂ ਉਹਨਾਂ ਨੂੰ ਰਿਹਾਈ ਦਿੱਤੀ ਜਾਊ, ਉਹਨਾਂ ਨੂੰ ਬਾਹਰ ਜਿਹੜਾ ਕਿ ਕਰ ਦਿੱਤਾ ਜਾਣਾ। ਨਹੀਂ, ਇਹ ਦੇਖੋ, ਇਹ ਤੇ ਇੱਕ ਪਰਸੈਪਸ਼ਨ ਬਣਾਈ ਜਾਂਦੀ ਹੈ ਮਾਈਂਡ ਦੇ ਵਿੱਚ ਲੋਕਾਂ ਦੇ, ਔਰ ਇਹਦੇ ਵਿੱਚ ਕਿਤੇ ਨਾ ਕਿਤੇ ਸਰਕਾਰਾਂ ਨੂੰ ਵੀ, ਕੋਰਟਾਂ ਨੂੰ ਵੀ ਸੋਚਣਾ ਪਏਗਾ। ਮਗਰ ਇਹ ਗੱਲ ਤੇ ਨਹੀਂ ਹੁੰਦੀ ਹੈ, ਕਾਨੂੰਨ ਤੇ ਕੋਈ ਨਹੀਂ ਹੈਗਾ ਨਾ ਜੀ। ਜਿਵੇਂ ਮੈਂਬਰ ਪਾਰਲੀਮੈਂਟ ਇਹੋ ਜਿਹੇ ਕਈ ਇਤਿਹਾਸ 'ਚ ਕਈ ਬੰਦੇ ਹੋਏ ਨੇ ਪਹਿਲੇ ਜਿਨ੍ਹਾਂ ਨੇ ਇਲੈਕਸ਼ਨਾਂ ਲੜੀਆਂ ਔਰ ਜੇਲ੍ਹਾਂ ਦੇ ਵਿੱਚੋਂ, ਮਗਰ ਰਿਹਾਈਆਂ ਨਹੀਂ ਹੋਈਆਂ ਉਹਨਾਂ ਦੀਆਂ ਇਸ ਤਰ੍ਹਾਂ। ਬਟ ਮੈਂ ਸਮਝਦਾ ਕਿ ਇੱਕ ਜਿਹੜਾ ਪਬਲਿਕ ਦਾ ਨੈਰੇਟਿਵ ਹੈ, ਪਬਲਿਕ ਦੀ ਸੋਚ ਹੈ, ਉਹ ਅੱਜ ਸਰਕਾਰਾਂ ਤੱਕ ਪਹੁੰਚ ਗਈ ਹੈ ਕਿ ਇਹ ਜਿਹੜਾ ਇਹੋ ਜਿਹੀ ਅਗਰ ਜ਼ਬਰਦਸਤੀਆਂ ਕਰੋਗੇ ਤੇ ਰੈਵੋਲੂਸ਼ਨ ਪੂਰਾ ਵੱਡਾ ਉੱਭਰ ਸਕਦਾ ਹੈ। ਸੋ ਉਹਦਾ ਕੋਈ ਲੈਣਾ ਦੇਣਾ ਇਹਦੇ ਨਾਲ ਨਹੀਂ ਹੈ, ਰਿਹਾਈ ਦੇ ਨਾਲ। ਕਾਲਕਾ ਸਾਹਿਬ ਇਹ ਵੀ ਕਹਿ ਰਹੇ ਨੇ, ਕਹਿੰਦੇ ਕਿ ਵੀ ਅਮਰਤਪਾਲ ਸਿੰਘ ਜਿਹੜਾ ਕਿ ਬੀਜੇਪੀ ਦੇ ਕਹਿਣ ਤੇ ਚੋਣ ਲੜਿਆ ਸੀ, ਤੁਸੀਂ ਬੀਜੇਪੀ ਦੇ ਸਮਰਥਕ ਹੋ, ਕੀ ਲੱਗਦਾ ਵੀ ਬੀਜੇਪੀ ਦੇ ਕਹਿਣ ਤੇ ਅਮਰਤਪਾਲ ਸਿੰਘ ਚੋਣ ਲੜੇ ਸੀ? ਦੇਖੋ, ਮੈਨੂੰ ਨਹੀਂ ਲੱਗਦਾ ਇਹ ਤੇ ਜਿਹੜੀਆਂ ਓਪੋਜੀਸ਼ਨ ਵਾਲੀਆਂ ਲੋਕ ਹੁੰਦੇ ਨੇ, ਕਦੀ ਉਹਨਾਂ ਨੂੰ ਬੀਜੇਪੀ ਦਾ ਬੰਦਾ ਕਹਿ ਦਿੰਦੇ ਨੇ, ਕਦੀ RSS ਦਾ, ਕਦੀ ਏਜੰਸੀਆਂ ਦਾ। ਇਹ ਤੇ ਹੁਣ ਰੱਬ ਜਾਣੇ ਕਿ ਕਿੱਦਾਂ ਬੰਦੇ ਨੇ। ਇਹਦੇ ਬਾਰੇ ਤੇ ਮੇਰੀ ਨਾ ਕਦੀ ਅੰਮ੍ਰਿਤਪਾਲ ਜੀ ਨਾਲ ਮੁਲਾਕਾਤ ਹੋਈ ਹੈ ਤੇ ਨਾ ਕੀ ਕਹਿੰਦੇ ਨੇ ਮੈਂ ਬੀਜੇਪੀ ਦੇ ਇੰਨੇ ਇੰਟਰਨਲ ਬੜਿਆ ਹੋਇਆ। ਅਸੀਂ ਤਾਂ ਉਹਨਾਂ ਦੇ ਇੱਕ ਸਪੋਰਟਰ ਹਾਂ ਦਿੱਲੀ 'ਚ ਰਹਿੰਦੇ ਹੋਏ, ਬਟ ਕਦੀ ਕੋਈ ਪਾਲਿਸੀਜ਼ ਦੇ ਵਿੱਚ ਨਹੀਂ ਬੈਠੇ ਹੋਏਗੀ ਕੋਈ ਕਿਸੇ ਦੇ। ਬਟ ਮੈਂ ਨਹੀਂ ਸਮਝਦਾ ਕਿ ਜਦ ਕੋਈ ਇੱਕ ਨੌਜਵਾਨ ਨਸ਼ੇ ਛੁਡਾਉਣ ਵਾਸਤੇ ਲੋਕਾਂ ਨੂੰ ਅੰਮ੍ਰਿਤਪਾਨ ਕਰਵਾ ਰਿਹਾ ਹੋਏ ਔਰ ਇਹ ਲੋਕ ਉਹਦਾ ਨਾਮ ਜਿਸ ਵਕਤ ਉਹਦੇ ਪਿੱਛੇ ਲੋਕ ਚੱਲ ਪੈਂਦੇ ਨੇ ਤਾਂ ਉਹਨੂੰ ਬਦਨਾਮ ਕਰਨ ਵਾਸਤੇ ਇਸ ਪਾਸੇ ਵੱਲ ਤੋਰਤਾ ਜਾਂਦਾ। ਹੁਣ ਕਿੰਨੇ ਕੁ ਬੰਦਿਆਂ ਨੂੰ ਜਿਹੜਾ ਕਿ ਉੱਥੇ ਮਿਲਣ ਦਿੱਤਾ ਜਾਊਗਾ? ਕਿੰਨੀ ਕੁ ਸੰਗਤ ਆ ਜਿਹੜੀ ਕਿ ਅੰਮ੍ਰਿਤਪਾਲ ਸਿੰਘ ਨੂੰ ਮਿਲੇਗੀ, ਜਾਂ ਅੰਮ੍ਰਿਤਪਾਲ ਸਿੰਘ? ਕੋਈ ਕਲੈਰਿਟੀ ਨਹੀਂ ਦਿੱਤੀ ਜਾ ਰਹੀ ਮੈਨੂੰ। ਜੋ ਸੁਣਨ 'ਚ ਆਇਆ ਸਿਰਫ ਪਰਿਵਾਰ, ਉਹਨਾਂ ਦੇ ਫਾਦਰ ਸਾਹਿਬ ਔਰ ਉਹਨਾਂ ਦੇ ਚਾਚਾ ਜੀ ਆਏ, ਉਹਨਾਂ ਨੂੰ ਮਿਲਣ ਦਿੱਤਾ ਜਾਏਗਾ। ਉਹਦੇ ਇਲਾਵਾ ਤੇ ਮੇਰੇ ਖਿਆਲ ਕਿਸੇ ਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ। ਔਰ ਕਿਸ ਵਕਤ ਲਿਆਣਾ, ਕਿਸ ਵਕਤ ਲੈ ਜਾਣਾ ਵੀ ਨਹੀਂ ਪਤਾ। ਜੋ ਮੈਂ ਟੀਵੀ ਰਾਹੀਂ ਦੇਖ ਰਿਹਾ, ਸ਼ਰਤਾਂ ਜਿਹੜੀਆਂ ਲਿਖੀਆਂ ਆ ਰਹੀਆਂ ਉਹਦੇ 'ਚ ਨਾ ਕੋਈ ਕੈਮਰੇ ਦੇ ਅੱਗੇ ਆ ਸਕਦੇ ਆ, ਨਾ ਕੋਈ ਬਿਆਨ ਦੇ ਸਕਦੇ ਆ। ਉਹਦੇ ਸਹੁੰ ਚੁੱਕਣ ਦਾ ਜਿਹੜਾ ਕੀ ਕਹਿੰਦੇ ਹੈਗੀ ਹੈ, ਓਥ ਲੈਣੀ ਹੈ, ਸੰਵਿਧਾਨਿਕ ਹੱਕ ਹੈ, ਉਹਦੇ ਵਾਸਤੇ ਉਹਨੂੰ ਲਿਆਇਆ ਜਾਏ। ਇਸ ਤੋਂ ਬਾਅਦ ਦੀ ਜਿਹੜੀ ਕਿ ਤੁਹਾਡੀ ਪੈਰਵਾਈ ਕੀ ਰਹੂਗੀ, ਜਿਹੜੀ ਕਿ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕੀ ਜਿਹੜੀਆਂ ਕਿ ਤੁਹਾਡੀਆਂ ਕਦਮ ਰਹਿਣਗੇ ਅਗਲੇ? ਦੇਖੋ, ਅਸੀਂ ਬੈਠੇ ਹਾਂ ਦਿੱਲੀ, ਪੰਜਾਬ 'ਚੋਂ ਹੁਣ ਉਹਨਾਂ ਦੇ ਫਾਦਰ ਸਾਹਿਬ ਉਹਨਾਂ ਜਿਹੜੀ ਬਣਾਉਣਗੇ, ਰੂਪ ਰੇਖਾ ਬਣਾਉਣਗੇ ਉਹਨਾਂ ਨੂੰ ਬਾਹਰ ਕਢਾਉਣ ਦੀ, ਉਹਨਾਂ ਬਾਰੇ
ਤੇ ਅਸੀਂ ਤੇ ਸਹਿਯੋਗੀ ਉਹਨਾਂ ਦੇ ਬਣ ਕੇ ਕੰਮ ਕਰ ਸਕਦੇ ਹਾਂ। ਬਾਕੀ ਰੂਪ-ਰੇਖਾ ਤੇ ਖਡੂਰ ਸਾਹਿਬ ਦੀ ਲੋਕਾਂ ਨੇ ਬਣਾਉਣਾ, ਉਹਨਾਂ ਦੇ ਸਾਥੀਆਂ ਨੇ ਬਣਾਉਣਾ ਹੈ। ਜੀ ਮਗਰ ਮੈਂ ਸਮਝਦਾ ਕਿ ਜੋ ਲਾਈਨ ਦੇ ਉੱਤੇ ਉਹਨਾਂ ਨੂੰ ਪਾਇਆ ਗਿਆ, ਉਹਨਾਂ ਦਾ ਨਾਮ ਲਾਇਆ ਗਿਆ, ਹਾਲਾਂਕਿ ਮੈਂ ਉਹਨਾਂ ਦੇ ਮੂੰਹ ਆਪ ਨਹੀਂ ਸੁਣੀ ਕਿ ਬਈ ਖਾਲਿਸਤਾਨ ਦੀ ਗੱਲ ਕਰਨੀ ਸ਼ੁਰੂ ਕਰ ਦਿਓ। ਇਹ ਲਾਈਨਾਂ ਦੇ ਉੱਤੇ ਅੱਜ ਦਿੱਲੀ ਦੇ, ਮੈਂ ਸਮਝਦਾ ਪੰਜਾਬ ਦਾ ਕੋਈ ਵੀ ਸਿੱਖ ਨਹੀਂ ਚਾਹੁੰਦਾ, ਪੰਜਾਬ ਦੇ ਲੋਕ ਵੀ ਨਹੀਂ ਚਾਹੁੰਦੇ। ਇਸ ਲਾਈਨ ਤੋਂ ਹਟ ਕੇ ਅਗਰ ਕੋਈ ਵੀ ਗੱਲ ਕਰਨਗੇ ਤੇ ਅਸੀਂ ਉਹਨਾਂ ਨਾਲ ਖੜੇ ਹੋਵਾਂਗੇ। ਜੀ, ਪੰਜਾਬ ਤੇ ਦਿੱਲੀ ਦੇ ਜਿਹੜੇ ਸਿੱਖ ਨੇ ਇੱਕ ਵਾਰ ਫੇਰ ਮੈਜੋਰਟੀ ਦੇ ਵਿੱਚ ਇਕੱਠੇ ਹੋਣਗੇ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਜਿਹੜੀਆਂ ਚਰਚਾਵਾਂ ਚੱਲੀਆਂ ਨੇ? ਪੰਜਾਬ ਦੇ ਔਰ ਦਿੱਲੀ ਦੇ ਕੀ ਹਿੰਦੁਸਤਾਨ ਦਾ ਕੋਈ ਵੀ ਸਿੱਖ ਆਪਸ ਵਿੱਚ ਵੱਖਰਾ ਨਹੀਂ ਹੈਗਾ। ਜੀ ਇੱਥੇ ਰਾਜਨੀਤਿਕ ਲੋਕ ਵੱਖਰੇ ਕਰਦੇ ਨੇ, ਆਪਣੇ ਆਪਣੇ ਮੁਫਾਦ ਵਾਸਤੇ, ਆਪਣੇ ਫਾਇਦਿਆਂ ਵਾਸਤੇ, ਔਰ ਆਪਣੇ ਫਾਇਦਿਆਂ ਵਾਸਤੇ ਜਿਹੜੀ ਉੱਥੋਂ ਰੂਪ-ਰੇਖਾ ਪੰਜਾਬ 'ਚ ਬਣਾਈ ਜਾਂਦੀ ਉਹ ਸੋਚਦੇ ਨੇ ਕਿ ਸਾਰੇ ਹਿੰਦੁਸਤਾਨ 'ਚ ਇੰਪਲੀਮੈਂਟ ਹੋਏ। ਮਗਰ ਉਹਦੇ ਬੜੇ ਨੁਕਸਾਨ ਪਹਿਲੇ ਸਮੇਂ ਦੇ ਵਿੱਚ ਝੇਲਣੇ ਪਏ ਨੇ ਸਾਨੂੰ ਲੋਕਾਂ ਨੂੰ। ਅੱਜ ਜਿਹੜੇ ਲੋਕ ਨੇ ਉਹ ਬੜੇ ਸੁਚੇਤ ਹੋ ਚੁੱਕੇ ਨੇ, ਸੋਸ਼ਲ ਮੀਡੀਆ ਦਾ ਟਾਈਮ ਹੈ। ਤੋ ਲੋਕ ਇਹੋ ਜਿਹੀ ਕੋਈ ਰੂਪ-ਰੇਖਾ ਨਹੀਂ ਬਣਾਉਣਾ ਚਾਹੁੰਦੇ ਕਿ ਬਈ ਪੰਜਾਬ ਤੋਂ ਕੋਈ ਮੂਵਮੈਂਟ ਚੱਲੇ ਤੇ ਅਸੀਂ ਉਹਦੇ ਭਾਗੀਦਾਰ ਬਣੀਏ, ਕਿਉਂਕਿ ਬਹੁਤ ਸੀ ਮਿਨੋਰਟੀਜ਼ ਵਿੱਚ ਨਹੀਂ, ਮਾਈਕਰੋ ਮਿਨੋਰਟੀਜ਼ ਵਿੱਚ ਰਹਿ ਰਹੇ ਹਾਂ। ਔਰ ਸਾਨੂੰ ਪੂਰੇ ਬਈ ਇਸ ਹਿੰਦੁਸਤਾਨ ਦੇ ਵਿੱਚ ਸਾਰੇ ਹਰ ਚੀਜ਼ ਦਾ ਸਾਡੇ ਕੋਲ ਇਖਤਿਆਰ ਹੈਗੇ ਨੇ। ਮਗਰ ਇਹ ਗੱਲ ਨਹੀਂ ਹੈ ਕਿ ਅਸੀਂ ਕਿਸੇ ਵੀ ਮੂਵਮੈਂਟ ਦੇ ਹਿੱਸੇ ਬਣ ਜਾਵਾਂਗੇ ਅੱਜ ਅੱਖਾਂ ਬੰਦ ਕਰਕੇ। ਕੱਲੇ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਤੁਸੀਂ ਹਮਾਇਤ ਕਰੋਗੇ ਜਾਂ ਜਿਹੜੇ ਬਾਕੀ ਸਾਥੀ ਬੈਠੇ ਨੇ ਅੰਮ੍ਰਿਤਪਾਲ ਸਿੰਘ ਦੇ 10 ਸਾਥੀ ਹੋਰ ਵੀ ਨੇ ਅੰਮ੍ਰਿਤਪਾਲ ਸਮੇਤ, ਉਹਨਾਂ ਦੀ ਵੀ ਹਮਾਇਤ ਕਰੋਗੇ? ਦੇਖੋ, ਅਸੀਂ ਤੇ ਸਿਰਫ ਹਮਾਇਤ ਦੀ ਗੱਲ ਨਹੀਂ ਕੀਤੀ, ਅਸੀਂ ਤੇ ਜੋ ਸੰਵਿਧਾਨਿਕ ਹੱਕ ਸੀ ਉਹਦੀ ਗੱਲ ਕੀਤੀ ਹੈ। ਜੇ ਉਹ ਰੂਪ-ਰੇਖਾ ਬਣਾਉਣਗੇ ਔਰ ਸਾਡੇ ਕੋਲੋਂ ਕਿਸੇ ਚੀਜ਼ ਦੀ ਮਦਦ ਮੰਗਣਗੇ, ਉਹਨਾਂ ਦੇ ਫਾਦਰ ਸਾਹਿਬ, ਉਹਨਾਂ ਦੇ ਪਰਿਵਾਰ ਵਾਲੇ, ਜਿਹੜੇ ਵੀ ਜੇਲ੍ਹਾਂ 'ਚ ਨੇ, ਮੈਂ ਸਮਝਦਾ ਕਿ ਜਿਹੜਾ ਵੀ ਸਿੱਖ ਜੇਲ੍ਹ 'ਚ ਹੈ ਉਹਦੇ ਪਰਿਵਾਰ ਦੇ ਬੰਦੇ ਅਗਰ ਸਾਡੇ ਤੱਕ ਕੋਈ ਵੀ ਆਉਂਦੇ ਨੇ, ਅਸੀਂ ਹਮੇਸ਼ਾ ਉਹਨਾਂ ਦੀ ਸਹਾਇਤਾ ਵਾਸਤੇ ਖਲੋਂਦੇ ਹਾਂ, ਇਰਰਿਸਪੈਕਟਿਵ ਆਫ ਕਿਹੜੀ ਪਾਰਟੀ ਹੈ, ਕਿਹੜਾ ਕੀ ਕਹਿੰਦੇ ਨੇ ਉਹ। ਸਾਨੂੰ ਤੇ ਗੁਰਸਿੱਖ ਹੋਣਾ ਚਾਹੀਦਾ ਬੰਦਾ, ਜਿਹੜਾ ਗੁਰੂ ਦੇ ਔਰ ਇਸ ਦੇਸ਼ ਦੀ ਕੌਨਸਟੀਟਿਊਸ਼ਨ ਨੂੰ ਮੰਨਦਾ ਹੋਇਆ। ਜੀ, ਕਿਸੇ ਸਰਕਾਰ ਨਾਲ ਮਿਲਣ ਦੀ ਕੋਸ਼ਿਸ਼ ਕਰੀ, ਗੱਲਬਾਤ ਕਰਨ ਦੀ ਕੋਸ਼ਿਸ਼ ਕਰੀ ਤੁਹਾਡੇ ਵੱਲੋਂ? ਨਹੀਂ, ਗੱਲ ਚੱਲ ਰਹੀ ਹੈ ਇਸ ਬਾਰੇ ਵੀ ਕਿ ਇਹ ਹੁਣ ਪੈਰੋਲ ਨੂੰ ਲੰਬਾ ਵੀ ਕਰਨ ਦੀ ਅਸੀਂ ਗੱਲ ਕਰ ਰਹੇ ਹਾਂ। ਪੈਰੋਲ ਨੂੰ ਅਗਰ ਹੁਣ ਨਹੀਂ ਕਰਨਗੇ ਤੇ ਜਲਦੀ ਵੱਡੀ ਪੈਰੋਲ ਦਿੱਤੀ ਜਾਏ ਤਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਆਪਣੇ ਇਲਾਕੇ 'ਚ ਜਾ ਸਕਣ। ਲੋਕਾਂ ਨੇ ਜਿਹੜਾ ਉਹਨਾਂ ਨੂੰ ਚੁਣ ਕੇ ਭੇਜਿਆ, ਉਹਨਾਂ ਦੀਆਂ ਮੁਸੀਬਤਾਂ, ਉਹਨਾਂ ਦੀਆਂ ਪ੍ਰੋਬਲਮਸ ਨੂੰ ਪਾਰਲੀਮੈਂਟ ਦੇ ਵਿੱਚ ਲੈ ਕੇ ਆਉਣ ਔਰ ਉਹਦਾ ਸੁਧਾਰ ਕਰ ਸਕਣ। ਇਹਦੇ ਬਾਰੇ ਗੱਲਾਂ ਚੱਲ ਰਹੀਆਂ ਔਰ ਕਿਉਂਕਿ ਇਹ ਸਰਕਾਰੀ ਔਰ ਇਹ ਜਿਹੜੇ ਐਕਟ ਜਿਹੜੇ ਲਾਏ ਜਾਂਦੇ ਨੇ, NSA ਵਗੈਰਾ, ਇਹ ਜਿਹੜੇ ਕੰਮ ਨੇ ਇਹ ਲੀਗਲ ਤਰੀਕੇ ਨਾਲ ਹੋਣਗੇ, ਇਹ ਓਵਰਨਾਈਟ ਨਹੀਂ ਚੇਂਜ ਹੋ ਸਕਦੇ। ਇਹ ਵੀ ਚਰਚਾਵਾਂ ਕਰਦੇ ਨੇ ਵਿਰੋਧੀ ਪਾਰਟੀਆਂ ਜਾਂ ਓਪੋਜੀਸ਼ਨ, ਇਹ ਵੀ ਕਹਿੰਦੀ ਨਜ਼ਰ ਆਉਂਦੀ ਹੈ ਕਿ ਅੰਮ੍ਰਿਤਪਾਲ ਸਿੰਘ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਸੀ। ਮੈਂ ਉਹੀ ਤੇ ਗੱਲ ਕਹਿ ਰਿਹਾ ਜੀ, ਮੈਂ ਵਿਰੋਧੀ ਪਾਰਟੀਆਂ ਤੋਂ ਹੀ ਸੁਣਿਆ ਜਾਂ ਮੀਡੀਆ ਰਾਹੀਂ ਸੁਣਿਆ, ਮੈਂ ਕਦੀ ਉਹਨਾਂ ਦੇ ਮੂੰਹੋਂ ਨਹੀਂ ਸੁਣਿਆ। ਅਗਰ ਦੇਸ਼ ਨੂੰ ਤੋੜਨ ਵਾਲੀ ਗੱਲ ਦੇ ਉੱਤੇ ਅਸੀਂ ਲੋਕ ਬਿਲਕੁਲ ਉਹਨਾਂ ਦੇ ਨਾਲ ਨਹੀਂ ਆ। ਇਸ ਆਈਡੀਓਲੋਜੀ, ਇਸ ਸੋਚ ਦੇ ਨਾਲ ਨਹੀਂ ਆ। ਜੇ ਦੇਸ਼ ਦੇ ਵਿੱਚ ਰਹਿ ਕੇ ਨਸ਼ਾ ਮੁਕਤੀ ਦੀ ਗੱਲ ਪੰਜਾਬ 'ਚ ਗੱਲ ਕਰਨੀ, ਨਸ਼ੇ ਤੋਂ ਦੂਰ ਕਰਨਾ, ਅੰਮ੍ਰਿਤਪਾਨ ਕਰਾਉਣਾ, ਲੋਕਾਂ ਨੂੰ ਗੁਰੂ ਨਾਲ ਜੋੜਨ ਵਾਲੇ ਪਾਸੇ ਜਿੰਨੇ ਵੀ ਕਦਮ ਚੁੱਕਣਗੇ ਅਸੀਂ ਨਾਲ ਉਹਨਾਂ ਦੇ ਨਾਲ ਖਲੋਵਾਂਗੇ। ਜੀ, ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਮਾਂ ਦਿੱਤਾ। ਥੈਂਕ ਯੂ ਜੀ। ਪਿਛਲੇ ਦਿਨਾਂ ਤੋਂ ਕਾਫੀ ਚਰਚਾਵਾਂ ਚੱਲ ਰਹੀਆਂ ਸੀ ਕਿ ਅੰਮ੍ਰਿਤਪਾਲ ਸਿੰਘ ਕਦੋਂ ਸਹੁੰ ਚੁੱਕਣਗੇ, ਤਾਂ ਇਸ ਸਾਰੇ ਮਸਲੇ ਨੂੰ ਲੈ ਕੇ ਸਾਡੇ ਨਾਲ ਦਿੱਲੀ ਤੋਂ ਹਰਮੀਤ ਸਿੰਘ ਕਾਲਕਾ ਜੁੜ ਚੁੱਕੇ ਨੇ ਫੋਨ ਲਾਈਨ ਤੇ। ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਸੁਣਦੇ ਹਾਂ ਕਿ ਕੀ ਗੱਲਬਾਤ ਹੈ ਜਿਹੜੀ ਕਿ ਹਰਮੀਤ ਸਿੰਘ ਕਾਲਕਾ ਦੇ ਸਾਹਮਣੇ ਆਈ ਆ। ਤਾਂ ਪੂਰੀ ਗੱਲਬਾਤ ਤੇ ਗੌਰ ਕਰਾਂਗੇ। ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਇਹ ਵੱਡੀ ਖਬਰ ਆ ਜਿਹੜੀ ਕਿ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ। ਸਵਾਗਤ ਹੈ ਜੀ ਤੁਹਾਡਾ ਇੰਡੋਸ ਟੀਵੀ ਤੇ। ਹਾਂਜੀ। ਕਾਲਕਾ ਸਾਹਿਬ, ਜੋ ਅੱਜ ਮਸਲਾ ਚੱਲ ਰਿਹਾ ਹੈਗਾ ਅੰਮ੍ਰਿਤਪਾਲ ਸਿੰਘ ਦਾ ਸਹੁੰ ਚੁੱਕ ਸਮਾਗਮ ਹੋਣਾ ਗਾ, ਉਸ ਨੂੰ ਲੈ ਕੇ ਕਾਫੀ ਚਰਚਾਵਾਂ ਚੱਲ ਰਹੀਆਂ ਨੇ, ਕੀ ਕਹੋਗੇ ਉਸ ਮਸਲੇ ਨੂੰ ਲੈ ਕੇ? ਦੇਖੋ ਜੀ, ਸ਼੍ਰੀ ਖਡੂਰ ਸਾਹਿਬ ਦੀ ਸੰਗਤ ਨੇ ਇੰਨਾ ਵੱਡਾ ਫਤਵਾ, ਇੰਨਾ ਵੱਡਾ ਮੈਂਡੇਟ ਦਿੱਤਾ ਜੀ, ਔਰ ਇੰਨੀ ਵੱਡੀ ਜਿੱਤ ਜਿਹੜੀ ਦਿੱਤੀ ਸੀ, ਇਹ ਬਹੁਤ, ਮੈਂ ਸਮਝਦਾ ਕਿ ਲੋਕਤੰਤਰ ਦੇ ਇੱਕ ਬਹੁਤ ਵੱਡਾ ਲੋਕਮਤ ਦਾ ਫਤਵਾ ਹੁੰਦਾ ਹੈ। ਔਰ ਇਹਦੇ ਰਾਹੀਂ ਇਹ ਬਿਲਕੁਲ ਸਮਝ ਆ ਜਾਣਾ ਚਾਹੀਦਾ ਕਿ ਪੰਜਾਬ 'ਚ ਅੱਜ ਇੱਕ ਪੰਥਕ ਸੋਚ ਹਲੇ ਵੀ ਜ਼ਿੰਦਾ ਹੈ। ਜਿਹੜੀ ਉਮੀਦਾਂ ਇਹ ਪੰਥ ਦੀਆਂ ਲੋਕ ਅਕਾਲੀ ਦਲ ਤੋਂ ਲਾਉਂਦੇ ਸੀ ਪੰਥਕ ਇਸ਼ੂਜ਼ ਦੇ ਉੱਤੇ, ਉਹਨਾਂ ਨੂੰ ਅੱਜ ਤਰਾਂਜਲੀ ਦੇ ਕੇ ਅੱਜ ਭਾਈ ਸਰਬਜੀਤ ਸਿੰਘ ਔਰ ਭਾਈ ਅੰਮ੍ਰਿਤਪਾਲ ਸਿੰਘ ਵਰਗਿਆਂ ਦੇ ਪਿੱਛੇ ਲੋਕ ਖੜੇ, ਤੇ ਉਹਨਾਂ ਨੂੰ ਅੱਜ ਜਿਹੜਾ ਇੱਥੇ ਲਿਆਇਆ ਜਾ ਰਿਹਾ, ਅਸੀਂ ਉਹਦਾ ਸਵਾਗਤ ਵੀ ਕਰਦੇ ਹਾਂ, ਧੰਨਵਾਦ ਵੀ ਕਰਦੇ ਹਾਂ ਸਰਕਾਰ ਦਾ ਕਿ ਇਹ ਭਾਵਨਾਵਾਂ ਵੀ ਤੁਸੀਂ ਸਮਝੀਆਂ ਨੇ ਔਰ ਜਿਹੜਾ ਸੰਵਿਧਾਨਿਕ ਹੱਕ ਸੀ ਭਾਈ ਅੰਮ੍ਰਿਤਪਾਲ ਸਿੰਘ ਉਹਨੂੰ ਦਿੱਤਾ ਗਿਆ।
ਜੀ। ਕਾਲਕਾ ਸਾਹਿਬ ਇਹ ਨਹੀਂ ਲੱਗ ਰਿਹਾ ਕਿ ਇੱਕ ਜਿਵੇਂ ਚਰਚਾਵਾਂ ਚੱਲ ਰਹੀਆਂ ਨੇ ਕਿ ਧੱਕਾ ਹੋ ਰਿਹਾ ਕੌਮ ਦੇ ਨਾਲ ਜਾਂ ਸਿੱਖਾਂ ਦੇ ਨਾਲ ਘੱਟ ਗਿਣਤੀਆਂ ਦੇ ਨਾਲ ਧੱਕਾ ਹੋ ਰਿਹਾ ਕਿ ਇੱਕ ਵੱਡੀ ਲੀਡ ਤੇ ਜਿੱਤਿਆ ਨੌਜਵਾਨ ਉਸ ਨੂੰ ਹਲੇ ਤੱਕ ਵੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਰੱਖਿਆ ਗਿਆ? ਦੇਖੋ ਇਹ ਗੱਲ ਜਿਹੜੀ ਹੈ ਨਾ ਜੁਡੀਸ਼ਰੀ ਦੇ ਅੰਡਰ ਹੈਗੀ ਹੈ। ਇਹਦੇ ਨਾਲ ਮੈਂ ਇਹ ਨਹੀਂ ਸਮਝਦਾ ਕਿ ਸਰਕਾਰਾਂ ਦਾ ਧੱਕਾ ਹੋ ਰਿਹਾ। ਇਹ ਲੜਾਈ ਜਿਹੜੀ ਆਪਾਂ ਲੀਗਲ ਲੜ ਰਹੇ ਆ ਜੀ। ਉਹਦੇ ਤਹਿਤ ਜਲਦੀ ਮਿਲ ਜਾਏਗੀ ਰਾਹਤ, ਕਿਉਂਕਿ ਕੋਈ ਇਹੋ ਜਿਹੇ ਸੰਗੀਨ ਜੁਰਮ ਤੇ ਕੀਤੇ ਨਹੀਂ ਹੋਏ ਜਿਹਦੇ ਕਰਕੇ ਰੱਖਿਆ ਜਾਏ। ਮਗਰ ਇਹ ਧੱਕਾ, ਇਹ ਤੇ ਗੱਲ ਸਾਰੇ ਸਮਝ ਰਹੇ ਆ ਕਿ ਧੱਕਾ ਤੇ ਹੈ ਹੀ ਹੈ, ਮਗਰ ਇਹਨੂੰ ਨਿਜਤ ਅਸੀਂ ਕਹੀਏ ਕਿ ਮੈਂਬਰ ਪਾਰਲੀਮੈਂਟ ਬਣ ਗਏ ਤੇ ਇਸ ਕਰਕੇ ਸਾਨੂੰ ਉਹਨੂੰ ਛੱਡ ਦੇਣਾ ਚਾਹੀਦਾ, ਇਹ ਤੇ ਵਾਜਿਬ ਗੱਲ ਨਹੀਂ ਹੈ ਨਾ। ਵੋਟਾਂ ਤੋਂ ਇਲੈਕਸ਼ਨਾਂ ਤੋਂ ਪਹਿਲਾਂ ਇਹੀ ਚਰਚਾਵਾਂ ਚੱਲੀਆਂ ਸੀ ਕਿ ਜੇਕਰ ਅੰਮ੍ਰਿਤਪਾਲ ਸਿੰਘ ਜਿੱਤਦੇ ਨੇ ਤਾਂ ਉਹਨਾਂ ਨੂੰ ਰਿਹਾਈ ਦਿੱਤੀ ਜਾਊ, ਉਹਨਾਂ ਨੂੰ ਬਾਹਰ ਜਿਹੜਾ ਕਿ ਕਰ ਦਿੱਤਾ ਜਾਣਾ। ਨਹੀਂ, ਇਹ ਦੇਖੋ ਇਹ ਤੇ ਇੱਕ ਪਰਸੈਪਸ਼ਨ ਬਣਾਈ ਜਾਂਦੀ ਹੈ ਮਾਈਂਡ ਦੇ ਵਿੱਚ ਲੋਕਾਂ ਦੇ, ਔਰ ਇਹਦੇ ਵਿੱਚ ਕਿਤੇ ਨਾ ਕਿਤੇ ਸਰਕਾਰਾਂ ਨੂੰ ਵੀ ਕੋਰਟਾਂ ਨੂੰ ਵੀ ਸੋਚਣਾ ਪਏਗਾ। ਮਗਰ ਇਹ ਗੱਲ ਤੇ ਨਹੀਂ ਹੁੰਦੀ ਹੈ, ਕਾਨੂੰਨ ਤੇ ਕੋਈ ਨਹੀਂ ਹੈਗਾ ਨਾ ਜੀ। ਕਿ ਬਈ ਮੈਂਬਰ ਪਾਰਲੀਮੈਂਟ ਇਹੋ ਜਿਹੇ ਕਈ ਇਤਿਹਾਸ 'ਚ ਕਈ ਬੰਦੇ ਹੋਏ ਨੇ ਪਹਿਲੇ ਜਿਨ੍ਹਾਂ ਨੇ ਇਲੈਕਸ਼ਨਾਂ ਲੜੀਆਂ ਔਰ ਜੇਲ੍ਹਾਂ ਦੇ ਵਿੱਚੋਂ, ਮਗਰ ਰਿਹਾਈਆਂ ਨਹੀਂ ਹੋਈਆਂ ਉਹਨਾਂ ਦੀਆਂ ਇਸ ਤਰ੍ਹਾਂ। ਬਟ ਮੈਂ ਸਮਝਦਾ ਕਿ ਇੱਕ ਜਿਹੜਾ ਪਬਲਿਕ ਦਾ ਨੈਰੇਟਿਵ ਹੈ, ਪਬਲਿਕ ਦੀ ਸੋਚ ਹੈ, ਉਹ ਅੱਜ ਸਰਕਾਰਾਂ ਤੱਕ ਪਹੁੰਚ ਗਈ ਹੈ ਕਿ ਇਹ ਜਿਹੜਾ ਇਹੋ ਜਿਹੀ ਅਗਰ ਜ਼ਬਰਦਸਤੀਆਂ ਕਰੋਗੇ ਤੇ ਰੈਵੋਲੂਸ਼ਨ ਪੂਰਾ ਵੱਡਾ ਉੱਭਰ ਸਕਦਾ ਹੈ। ਸੋ ਉਹਦਾ ਕੋਈ ਲੈਣਾ ਦੇਣਾ ਇਹਦੇ ਨਾਲ ਨਹੀਂ ਹੈ, ਰਿਹਾਈ ਦੇ ਨਾਲ। ਕਾਲਕਾ ਸਾਹਿਬ ਇਹ ਵੀ ਕਹਿ ਰਹੇ ਨੇ, ਕਹਿੰਦੇ ਕਿ ਵੀ ਅੰਮ੍ਰਿਤਪਾਲ ਸਿੰਘ ਜਿਹੜਾ ਕਿ ਬੀਜੇਪੀ ਦੇ ਕਹਿਣ ਤੇ ਚੋਣ ਲੜਿਆ ਸੀ, ਤੁਸੀਂ ਬੀਜੇਪੀ ਦੇ ਸਮਰਥਕ ਹੋ, ਕੀ ਲੱਗਦਾ ਵੀ ਬੀਜੇਪੀ ਦੇ ਕਹਿਣ ਤੇ ਅੰਮ੍ਰਿਤਪਾਲ ਸਿੰਘ ਚੋਣ ਲੜੇ ਸੀ? ਦੇਖੋ ਮੈਨੂੰ ਨਹੀਂ ਲੱਗਦਾ ਇਹ ਤੇ ਜਿਹੜੀਆਂ ਓਪੋਜੀਸ਼ਨ ਵਾਲੀਆਂ ਲੋਕ ਹੁੰਦੇ ਨੇ, ਕਦੀ ਉਹਨਾਂ ਨੂੰ ਬੀਜੇਪੀ ਦਾ ਬੰਦਾ ਕਹਿ ਦਿੰਦੇ ਨੇ, ਕਦੀ RSS ਦਾ, ਕਦੀ ਏਜੰਸੀਆਂ ਦਾ। ਇਹ ਤੇ ਹੁਣ ਰੱਬ ਜਾਣੇ ਕਿ ਕਿੱਦਾਂ ਬੰਦੇ ਨੇ, ਇਹਦੇ ਬਾਰੇ ਤੇ ਮੇਰੀ ਨਾ ਕਦੀ ਅੰਮ੍ਰਿਤਪਾਲ ਜੀ ਨਾਲ ਮੁਲਾਕਾਤ ਹੋਈ ਹੈ ਤੇ ਨਾ ਕੀ ਕਹਿੰਦੇ ਨੇ ਮੈਂ ਬੀਜੇਪੀ ਦੇ ਇੰਨੇ ਇੰਟਰਨਲ ਬੜਿਆ ਹੋਇਆ। ਅਸੀਂ ਤਾਂ ਉਹਨਾਂ ਦੇ ਇੱਕ ਸਪੋਰਟਰ ਹਾਂ ਦਿੱਲੀ 'ਚ ਰਹਿੰਦੇ ਹੋਏ, ਬਟ ਕਦੀ ਕੋਈ ਪਾਲਿਸੀਜ਼ ਦੇ ਵਿੱਚ ਨਹੀਂ ਬੈਠੇ ਹੋਏ ਕਿ ਕੋਈ ਕਿਸੇ ਦੇ। ਬਟ ਮੈਂ ਨਹੀਂ ਸਮਝਦਾ ਕਿ ਜਦ ਕੋਈ ਇੱਕ ਨੌਜਵਾਨ ਨਸ਼ੇ ਛੁਡਾਉਣ ਵਾਸਤੇ ਲੋਕਾਂ ਨੂੰ ਅੰਮ੍ਰਿਤਪਾਨ ਕਰਵਾ ਰਿਹਾ ਹੋਏ ਔਰ ਇਹ ਲੋਕ ਉਹਦਾ ਨਾਮ ਜਿਸ ਵਕਤ ਉਹਦੇ ਪਿੱਛੇ ਲੋਕ ਚੱਲ ਪੈਂਦੇ ਨੇ ਤਾਂ ਉਹਨੂੰ ਬਦਨਾਮ ਕਰਨ ਵਾਸਤੇ ਇਸ ਪਾਸੇ ਵੱਲ ਤੋਰਦਾ ਜਾਂਦਾ। ਹੁਣ ਕਿੰਨੇ ਕੁ ਬੰਦਿਆਂ ਨੂੰ ਜਿਹੜਾ ਕਿ ਉੱਥੇ ਮਿਲਣ ਦਿੱਤਾ ਜਾਊਗਾ, ਕਿੰਨੀ ਕੁ ਸੰਗਤ ਆ ਜਿਹੜੀ ਕਿ ਅੰਮ੍ਰਿਤਪਾਲ ਸਿੰਘ ਨੂੰ ਮਿਲੇਗੀ ਜਾਂ ਅੰਮ੍ਰਿਤਪਾਲ ਸਿੰਘ? ਕੋਈ ਕਲੈਰਿਟੀ ਨਹੀਂ ਦਿੱਤੀ ਜਾ ਰਹੀ ਮੈਨੂੰ। ਜੋ ਸੁਣਨ 'ਚ ਆਇਆ ਸਿਰਫ ਪਰਿਵਾਰ, ਉਹਨਾਂ ਦੇ ਫਾਦਰ ਸਾਹਿਬ ਔਰ ਉਹਨਾਂ ਦੇ ਚਾਚਾ ਜੀ ਆਏ, ਉਹਨਾਂ ਨੂੰ ਮਿਲਣ ਦਿੱਤਾ ਜਾਏਗਾ। ਉਹਦੇ ਇਲਾਵਾ ਤੇ ਮੇਰੇ ਖਿਆਲ ਕਿਸੇ ਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ, ਔਰ ਕਿਸ ਵਕਤ ਲਿਆਣਾ ਕਿਸ ਵਕਤ ਲੈ ਜਾਣਾ ਵੀ ਨਹੀਂ ਪਤਾ। ਜੋ ਮੈਂ ਟੀਵੀ ਰਾਹੀਂ ਦੇਖ ਰਿਹਾ ਸ਼ਰਤਾਂ ਜਿਹੜੀਆਂ ਲਿਖੀਆਂ ਆ ਰਹੀਆਂ ਉਹਦੇ 'ਚ ਨਾ ਕੋਈ ਕੈਮਰੇ ਦੇ ਅੱਗੇ ਆ ਸਕਦੇ ਆ, ਨਾ ਕੋਈ ਬਿਆਨ ਦੇ ਸਕਦੇ ਆ। ਉਹਦੇ ਸਹੁੰ ਚੁੱਕਣ ਦਾ ਜਿਹੜਾ ਕੀ ਕਹਿੰਦੇ ਹੈਗੀ ਹੈ ਉਹ ਲੈਣੀ ਹੈ, ਸੰਵਿਧਾਨਿਕ ਹੱਕ ਹੈ, ਉਹਦੇ ਵਾਸਤੇ ਉਹਨੂੰ ਲਿਆਇਆ ਜਾਏ। ਇਸ ਤੋਂ ਬਾਅਦ ਦੀ ਜਿਹੜੀ ਕਿ ਤੁਹਾਡੀ ਪੈਰਵਾਈ ਕੀ ਰਹੂਗੀ, ਜਿਹੜੀ ਕਿ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕੀ ਜਿਹੜੀਆਂ ਕਿ ਤੁਹਾਡੀਆਂ ਕਦਮ ਰਹਿਣਗੇ ਅਗਲੇ? ਦੇਖੋ ਅਸੀਂ ਬੈਠੇ ਹਾਂ ਦਿੱਲੀ, ਪੰਜਾਬ 'ਚੋਂ ਉਹਨਾਂ ਦੇ ਫਾਦਰ ਸਾਹਿਬ ਉਹਨਾਂ ਜਿਹੜੀ ਬਣਾਉਣਗੇ ਰੂਪ ਰੇਖਾ ਬਣਾਉਣਗੇ ਉਹਨਾਂ ਨੂੰ ਬਾਹਰ ਕਢਾਉਣ ਦੀ ਉਹਨਾਂ ਬਾਰੇ, ਤੇ ਅਸੀਂ ਤੇ ਸਹਿਯੋਗੀ ਉਹਨਾਂ ਦੇ ਬਣ ਕੇ ਕੰਮ ਕਰ ਸਕਦੇ ਹਾਂ। ਬਾਕੀ ਰੂਪ ਰੇਖਾ ਤੇ ਖਡੂਰ ਸਾਹਿਬ ਦੀ ਲੋਕਾਂ ਨੇ ਬਣਾਉਣਾ, ਉਹਨਾਂ ਦੇ ਸਾਥੀਆਂ ਨੇ ਬਣਾਉਣਾ। ਮਗਰ ਮੈਂ ਸਮਝਦਾ ਕਿ ਜੋ ਲਾਈਨ ਦੇ ਉੱਤੇ ਉਹਨੂੰ ਪਾਇਆ ਗਿਆ, ਉਹਨਾਂ ਦਾ ਨਾਮ ਲਾਇਆ ਗਿਆ, ਹਾਲਾਂਕਿ ਮੈਂ ਉਹਨਾਂ ਦੇ ਮੂੰਹ ਆਪ ਨਹੀਂ ਸੁਣੀ ਕਿ ਬਈ ਖਾਲਿਸਤਾਨ ਦੀ ਗੱਲ ਕਰਨੀ ਸ਼ੁਰੂ ਕਰ ਦਿਓ। ਇਹ ਲਾਈਨਾਂ ਦੇ ਉੱਤੇ ਅੱਜ ਦਿੱਲੀ ਦੇ ਮੈਂ ਸਮਝਦਾ ਪੰਜਾਬ ਦਾ ਕੋਈ ਵੀ ਸਿੱਖ ਨਹੀਂ ਚਾਹੁੰਦਾ, ਪੰਜਾਬ ਦੇ ਲੋਕ ਵੀ ਨਹੀਂ ਚਾਹੁੰਦੇ। ਇਸ ਲਾਈਨ ਤੋਂ ਹਟ ਕੇ ਅਗਰ ਕੋਈ ਵੀ ਗੱਲ ਕਰਨਗੇ ਤੇ ਅਸੀਂ ਉਹਨਾਂ ਨਾਲ ਖੜੇ ਹੋਵਾਂਗੇ। ਜੀ। ਪੰਜਾਬ ਤੇ ਦਿੱਲੀ ਦੇ ਜਿਹੜੇ ਸਿੱਖ ਨੇ ਇੱਕ ਵਾਰ ਫੇਰ ਮੈਜੋਰਟੀ ਦੇ ਵਿੱਚ ਇਕੱਠੇ ਹੋਣਗੇ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਜਿਹੜੀਆਂ ਚਰਚਾਵਾਂ ਚੱਲੀਆਂ ਨੇ? ਪੰਜਾਬ ਦੇ ਔਰ ਦਿੱਲੀ ਦੇ ਕੀ ਹਿੰਦੁਸਤਾਨ ਦਾ ਕੋਈ ਵੀ ਸਿੱਖ ਆਪਸ ਵਿੱਚ ਵੱਖਰਾ ਨਹੀਂ ਹੈਗਾ। ਇੱਥੇ ਰਾਜਨੀਤਿਕ ਲੋਕ ਵੱਖਰੇ ਕਰਦੇ ਨੇ ਆਪਣੇ ਆਪਣੇ ਮੁਫਾਦ ਵਾਸਤੇ, ਆਪਣੇ ਫਾਇਦਿਆਂ ਵਾਸਤੇ, ਔਰ ਆਪਣੇ ਫਾਇਦਿਆਂ ਵਾਸਤੇ ਜਿਹੜੀ ਉੱਥੋਂ ਰੂਪ ਰੇਖਾ ਪੰਜਾਬ 'ਚ ਬਣਾਈ ਜਾਂਦੀ ਉਹ ਸੋਚਦੇ ਨੇ ਕਿ ਸਾਰੇ ਹਿੰਦੁਸਤਾਨ 'ਚ ਇੰਪਲੀਮੈਂਟ ਹੋਏ। ਮਗਰ ਉਹਦੇ ਬੜੇ ਨੁਕਸਾਨ ਪਹਿਲੇ ਸਮੇਂ ਦੇ ਵਿੱਚ ਝੇਲਣੇ ਪਏ ਨੇ ਸਾਨੂੰ ਲੋਕਾਂ ਨੂੰ। ਅੱਜ ਜਿਹੜੇ ਲੋਕ ਨੇ ਉਹ ਬੜੇ ਸੁਚੇਤ ਹੋ ਚੁੱਕੇ ਨੇ, ਸੋਸ਼ਲ ਮੀਡੀਆ ਦਾ ਟਾਈਮ ਹੈ, ਤਾਂ ਲੋਕ ਇਹੋ ਜਿਹੀ ਕੋਈ ਰੂਪ ਰੇਖਾ ਨਹੀਂ ਬਣਾਉਣਾ ਚਾਹੁੰਦੇ ਕਿ ਬਈ ਪੰਜਾਬ ਤੋਂ ਕੋਈ ਮੂਵਮੈਂਟ ਚੱਲੇ ਤੇ ਅਸੀਂ ਉਹਦੇ ਭਾਗੀਦਾਰ ਬਣੀਏ, ਕਿਉਂਕਿ ਬਹੁਤ ਸੀ ਮਿਨੋਰਟੀਜ਼ ਵਿੱਚ ਨਹੀਂ, ਮਾਈਕਰੋ ਮਿਨੋਰਟੀਜ਼ ਵਿੱਚ ਰਹਿ ਰਹੇ ਹਾਂ। ਔਰ ਸਾਨੂੰ ਪੂਰੇ ਬਈ ਇਸ ਹਿੰਦੁਸਤਾਨ ਦੇ ਵਿੱਚ ਸਾਰੇ ਹਰ ਚੀਜ਼ ਦਾ ਸਾਡੇ ਕੋਲ ਇਖਤਿਆਰ ਹੈਗੇ ਨੇ, ਮਗਰ ਇਹ ਗੱਲ ਨਹੀਂ ਹੈ ਕਿ ਅਸੀਂ ਕਿਸੇ ਵੀ ਮੂਵਮੈਂਟ ਦੇ ਹਿੱਸੇ ਬਣ ਜਾਵਾਂਗੇ ਅੱਜ ਅੱਖਾਂ ਬੰਦ ਕਰਕੇ।
ਇਕੱਲੇ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਤੁਸੀਂ ਹਮਾਇਤ ਕਰੋਗੇ ਜਾਂ ਜਿਹੜੇ ਬਾਕੀ ਸਾਥੀ ਬੈਠੇ ਨੇ ਅੰਮ੍ਰਿਤਪਾਲ ਸਿੰਘ ਦੇ 10 ਸਾਥੀ ਹੋਰ ਵੀ ਨੇ ਅੰਮ੍ਰਿਤਪਾਲ ਸਮੇਤ, ਦੇਖੋ ਉਹਨਾਂ ਦੀ ਵੀ ਹਮਾਇਤ ਕਰੋਗੇ? ਦੇਖੋ ਅਸੀਂ ਤੇ ਹਮਾਇਤ ਸਿਰਫ ਹਮਾਇਤ ਦੀ ਗੱਲ ਨਹੀਂ ਕੀਤੀ, ਅਸੀਂ ਤੇ ਜੋ ਸੰਵਿਧਾਨਿਕ ਹੱਕ ਸੀ ਉਹਦੀ ਗੱਲ ਕੀਤੀ ਹੈ। ਜੇ ਉਹ ਰੂਪਰੇਖਾ ਬਣਾਉਣਗੇ ਔਰ ਸਾਡੇ ਕੋਲੋਂ ਕਿਸੇ ਚੀਜ਼ ਦੀ ਮਦਦ ਮੰਗਣਗੇ, ਉਹਨਾਂ ਦੇ ਫਾਦਰ ਸਾਹਿਬ, ਉਹਨਾਂ ਦੇ ਪਰਿਵਾਰ ਵਾਲੇ, ਜਿਹੜੇ ਵੀ ਜੇਲ੍ਹਾਂ 'ਚ ਨੇ, ਮੈਂ ਸਮਝਦਾ ਕਿ ਜਿਹੜਾ ਵੀ ਸਿੱਖ ਜੇਲ੍ਹ 'ਚ ਹੈ ਉਹਦੇ ਪਰਿਵਾਰ ਦੇ ਬੰਦੇ ਅਗਰ ਸਾਡੇ ਤੱਕ ਕੋਈ ਵੀ ਆਉਂਦੇ ਨੇ, ਅਸੀਂ ਹਮੇਸ਼ਾ ਉਹਨਾਂ ਦੀ ਸਹਾਇਤਾ ਵਾਸਤੇ ਖਲੋਂਦੇ ਆ, ਇਰਰਿਸਪੈਕਟਿਵ ਆਫ ਕਿਹੜੀ ਪਾਰਟੀ ਹੈ, ਕਿਹੜਾ ਕੀ ਕਹਿੰਦੇ ਨੇ ਉਹ। ਸਾਨੂੰ ਤੇ ਗੁਰਸਿੱਖ ਹੋਣਾ ਚਾਹੀਦਾ ਬੰਦਾ, ਜਿਹੜਾ ਗੁਰੂ ਦੇ ਔਰ ਇਸ ਦੇਸ਼ ਦੀ ਕੌਨਸਟੀਟਿਊਸ਼ਨ ਨੂੰ ਮੰਨਦਾ ਹੋਇਆ। ਜੀ, ਕਿਸੇ ਸਰਕਾਰ ਨਾਲ ਮਿਲਣ ਦੀ ਕੋਸ਼ਿਸ਼ ਕਰੀ, ਗੱਲਬਾਤ ਕਰਨ ਦੀ ਕੋਸ਼ਿਸ਼ ਕਰੀ ਤੁਹਾਡੇ ਵੱਲੋਂ? ਨਹੀਂ, ਗੱਲ ਚੱਲ ਰਹੀ ਹੈ ਇਸ ਬਾਰੇ ਵੀ ਕਿ ਇਹ ਹੁਣ ਪੈਰੋਲ ਨੂੰ ਲੰਬਾ ਵੀ ਕਰਨ ਦੀ ਅਸੀਂ ਗੱਲ ਕਰ ਰਹੇ ਹਾਂ। ਪੈਰੋਲ ਨੂੰ ਅਗਰ ਹੁਣ ਨਹੀਂ ਕਰਨਗੇ ਤੇ ਜਲਦੀ ਵੱਡੀ ਪੈਰੋਲ ਦਿੱਤੀ ਜਾਏ ਤਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਆਪਣੇ ਇਲਾਕੇ 'ਚ ਜਾ ਸਕਣ। ਲੋਕਾਂ ਨੇ ਜਿਹੜਾ ਉਹਨਾਂ ਨੂੰ ਚੁਣ ਕੇ ਭੇਜਿਆ, ਉਹਨਾਂ ਦੀਆਂ ਮੁਸੀਬਤਾਂ, ਉਹਨਾਂ ਦੀਆਂ ਪ੍ਰੋਬਲਮਸ ਨੂੰ ਪਾਰਲੀਮੈਂਟ ਦੇ ਵਿੱਚ ਲੈ ਕੇ ਆਉਣ ਔਰ ਉਹਦਾ ਸੁਧਾਰ ਕਰ ਸਕਣ। ਇਹਦੇ ਬਾਰੇ ਗੱਲਾਂ ਚੱਲ ਰਹੀਆਂ ਔਰ ਕਿਉਂਕਿ ਇਹ ਸਰਕਾਰੀ ਔਰ ਇਹ ਜਿਹੜੇ ਐਕਟ ਜਿਹੜੇ ਲਾਏ ਜਾਂਦੇ ਨੇ, NSA ਵਗੈਰਾ, ਇਹ ਜਿਹੜੇ ਕੰਮ ਨੇ ਇਹ ਲੀਗਲ ਤਰੀਕੇ ਨਾਲ ਹੋਣਗੇ, ਇਹ ਓਵਰਨਾਈਟ ਨਹੀਂ ਚੇਂਜ ਹੋ ਸਕਦੇ। ਇਹ ਵੀ ਚਰਚਾਵਾਂ ਕਰਦੇ ਨੇ ਵਿਰੋਧੀ ਪਾਰਟੀਆਂ ਜਾਂ ਓਪੋਜੀਸ਼ਨ, ਇਹ ਵੀ ਕਹਿੰਦੀ ਨਜ਼ਰ ਆਉਂਦੀ ਹੈ ਕਿ ਅੰਮ੍ਰਿਤਪਾਲ ਸਿੰਘ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਸੀ। ਮੈਂ ਉਹੀ ਤੇ ਗੱਲ ਕਹਿ ਰਿਹਾ ਜੀ, ਮੈਂ ਵਿਰੋਧੀ ਪਾਰਟੀਆਂ ਤੋਂ ਹੀ ਸੁਣਿਆ ਜਾਂ ਮੀਡੀਆ ਰਾਹੀਂ ਸੁਣਿਆ, ਮੈਂ ਕਦੀ ਉਹਨਾਂ ਦੇ ਮੂੰਹੋਂ ਨਹੀਂ ਸੁਣਿਆ। ਅਗਰ ਦੇਸ਼ ਨੂੰ ਤੋੜਨ ਵਾਲੀ ਗੱਲ ਦੇ ਉੱਤੇ ਅਸੀਂ ਲੋਕ ਬਿਲਕੁਲ ਉਹਨਾਂ ਦੇ ਨਾਲ ਨਹੀਂ ਆ, ਐਸ ਆਈਡੀਓਲੋਜੀ, ਇਸ ਸੋਚ ਦੇ ਨਾਲ ਨਹੀਂ ਆ। ਜੇ ਦੇਸ਼ ਦੇ ਵਿੱਚ ਰਹਿ ਕੇ ਨਸ਼ਾ ਮੁਕਤੀ ਦੀ ਗੱਲ ਪੰਜਾਬ 'ਚ ਗੱਲ ਕਰਨੀ, ਨਸ਼ੇ ਤੋਂ ਦੂਰ ਕਰਨਾ, ਅੰਮ੍ਰਿਤਪਾਨ ਕਰਾਉਣਾ, ਲੋਕਾਂ ਨੂੰ ਗੁਰੂ ਨਾਲ ਜੋੜਨ ਵਾਲੇ ਪਾਸੇ ਜਿੰਨੇ ਵੀ ਕਦਮ ਚੁੱਕਣਗੇ ਅਸੀਂ ਨਾਲ ਉਹਨਾਂ ਦੇ ਨਾਲ ਖਲੋਵਾਂਗੇ। ਜੀ, ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਮਾਂ ਦਿੱਤਾ। ਥੈਂਕ ਯੂ ਜੀ। ਪਿਛਲੇ ਦਿਨਾਂ ਤੋਂ ਕਾਫੀ ਚਰਚਾਵਾਂ ਚੱਲ ਰਹੀਆਂ ਸੀ ਕਿ ਅੰਮ੍ਰਿਤਪਾਲ ਸਿੰਘ ਕਦੋਂ ਸਹੁੰ ਚੁੱਕਣਗੇ, ਤਾਂ ਇਸ ਸਾਰੇ ਮਸਲੇ ਨੂੰ ਲੈ ਕੇ ਸਾਡੇ ਨਾਲ ਦਿੱਲੀ ਤੋਂ ਹਰਮੀਤ ਸਿੰਘ ਕਾਲਕਾ ਜੁੜ ਚੁੱਕੇ ਫੋਨ ਲਾਈਨ ਤੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਤਾਂ ਸੁਣਦੇ ਹਾਂ ਕਿ ਕੀ ਗੱਲ ਸਿੰਘ ਕਾਲਕਾ ਦੇ ਸਾਹਮਣੇ ਆਈ ਆ। ਤਾਂ ਪੂਰੀ ਗੱਲਬਾਤ ਤੇ ਗੌਰ ਕਰਾਂਗੇ। ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਇਹ ਵੱਡੀ ਖਬਰ ਆ ਜਿਹੜੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ। ਸਵਾਗਤ ਹੈ ਜੀ ਤੁਹਾਡਾ ਇੰਡੋਸ ਟੀਵੀ ਤੇ। ਹਾਂਜੀ ਹਾਂਜੀ ਕਾਲਕਾ ਸਾਹਿਬ, ਜੋ ਅੱਜ ਮਸਲਾ ਚੱਲ ਰਿਹਾ ਹੈਗਾ ਅੰਮ੍ਰਿਤਪਾਲ ਸਿੰਘ ਦਾ ਸਹੁੰ ਚੁੱਕ ਸਮਾਗਮ ਹੋਣਾ ਗਾ, ਉਸ ਨੂੰ ਲੈ ਕੇ ਕਾਫੀ ਚਰਚਾਵਾਂ ਚੱਲ ਰਹੀਆਂ ਨੇ, ਕੀ ਕਹੋਗੇ ਉਸ ਮਸਲੇ ਨੂੰ ਲੈ ਕੇ? ਦੇਖੋ ਜੀ, ਸ਼੍ਰੀ ਖਡੂਰ ਸਾਹਿਬ ਦੀ ਸੰਗਤ ਨੇ ਇੰਨਾ ਵੱਡਾ ਫਤਵਾ, ਇੰਨਾ ਵੱਡਾ ਮੈਂਡੇਟ ਦਿੱਤਾ ਜੀ, ਔਰ ਇੰਨੀ ਵੱਡੀ ਜਿੱਤ ਜਿਹੜੀ ਦਿੱਤੀ ਸੀ, ਇਹ ਬਹੁਤ, ਮੈਂ ਸਮਝਦਾ ਕਿ ਲੋਕਤੰਤਰ ਦੇ ਇੱਕ ਬਹੁਤ ਵੱਡਾ ਲੋਕਮਤ ਦਾ ਫਤਵਾ ਹੁੰਦਾ ਹੈ। ਔਰ ਇਹਦੇ ਰਾਹੀਂ ਇਹ ਬਿਲਕੁਲ ਸਮਝ ਆ ਜਾਣਾ ਚਾਹੀਦਾ ਕਿ ਪੰਜਾਬ 'ਚ ਅੱਜ ਇੱਕ ਪੰਥਕ ਸੋਚ ਹਲੇ ਵੀ ਜਿੰਦਾ ਹੈ। ਜਿਹੜੀ ਉਮੀਦਾਂ ਇਹ ਪੰਥ ਦੀਆਂ ਲੋਕ ਅਕਾਲੀ ਦਲ ਤੋਂ ਲਾਉਂਦੇ ਸੀ ਪੰਥਕ ਇਸ਼ੂ ਦੇ ਉੱਤੇ, ਉਹਨਾਂ ਨੂੰ ਅੱਜ ਤਰਾਂਜਲੀ ਦੇ ਕੇ ਅੱਜ ਭਾਈ ਸਰਬਜੀਤ ਸਿੰਘ ਔਰ ਭਾਈ ਅੰਮ੍ਰਿਤਪਾਲ ਸਿੰਘ ਵਰਗਿਆਂ ਦੇ ਪਿੱਛੇ ਲੋਕ ਖੜੇ, ਤੇ ਉਹਨਾਂ ਨੂੰ ਅੱਜ ਜਿਹੜਾ ਇੱਥੇ ਲਿਆ ਜਾ ਰਿਹਾ ਸੀ ਉਹਦਾ ਸਵਾਗਤ ਵੀ ਕਰਦੇ ਹਾਂ, ਧੰਨਵਾਦ ਵੀ ਕਰਦੇ ਹਾਂ ਸਰਕਾਰ ਦਾ। ਇਹ ਭਾਵਨਾਵਾਂ ਵੀ ਤੁਸੀਂ ਸਮਝੀਆਂ ਨੇ ਔਰ ਜਿਹੜਾ ਸੰਵਿਧਾਨਿਕ ਹੱਕ ਸੀ ਭਾਈ ਅੰਮ੍ਰਿਤਪਾਲ ਸਿੰਘ ਉਹਨੂੰ ਦਿੱਤਾ ਗਿਆ। ਜੀ, ਕਾਲਕਾ ਸਾਹਿਬ, ਇਹ ਨਹੀਂ ਲੱਗ ਰਿਹਾ ਕਿ ਇੱਕ ਜਿਵੇਂ ਚਰਚਾਵਾਂ ਚੱਲ ਰਹੀਆਂ ਨੇ ਕਿ ਧੱਕਾ ਹੋ ਰਿਹਾ ਕੌਮ ਦੇ ਨਾਲ ਜਾਂ ਸਿੱਖਾਂ ਦੇ ਨਾਲ, ਘੱਟ ਗਿਣਤੀਆਂ ਦੇ ਨਾਲ ਧੱਕਾ ਹੋ ਰਿਹਾ ਕਿ ਇੱਕ ਵੱਡੀ ਲੀਡ ਤੇ ਜਿੱਤਿਆ ਨੌਜਵਾਨ, ਉਸ ਨੂੰ ਹਲੇ ਤੱਕ ਵੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਰੱਖਿਆ ਗਿਆ? ਦੇਖੋ, ਇਹ ਗੱਲ ਜਿਹੜੀ ਹੈ ਨਾ ਜੁਡੀਸ਼ਰੀ ਦੇ ਅੰਡਰ ਹੈਗੀ ਹੈ। ਇਹਦੇ ਨਾਲ ਮੈਂ ਇਹ ਨਹੀਂ ਸਮਝਦਾ ਕਿ ਸਰਕਾਰਾਂ ਦਾ ਧੱਕਾ ਹੋ ਰਿਹਾ। ਇਹ ਲੜਾਈ ਜਿਹੜੀ ਆਪਾਂ ਲੀਗਲ ਲੜ ਰਹੇ ਹਾਂ ਜੀ, ਉਹਦੇ ਤਹਿਤ ਜਲਦੀ ਮਿਲ ਜਾਏਗੀ ਰਾਹਤ, ਕਿਉਂਕਿ ਕੋਈ ਆਪਾਂ ਜੇ ਸੰਗੀਨ ਜੁਰਮ ਤੇ ਕੀਤੇ ਨਹੀਂ ਹੋਏ ਜਿਹਦੇ ਕਰਕੇ ਰੱਖਿਆ ਜਾਏ। ਮਗਰ ਇਹ ਧੱਕਾ, ਇਹ ਤੇ ਗੱਲ ਸਾਰੇ ਸਮਝ ਰਹੇ ਆ ਇਹ ਧੱਕਾ ਤੇ ਹੈ ਹੀ ਹੈ, ਮਗਰ ਇਹਨੂੰ ਨਿਜਿਤ ਭਾਈ ਅਸੀਂ ਕਹੀਏ ਕਿ ਮੈਂਬਰ ਪਾਰਲੀਮੈਂਟ ਬਣ ਗਏ ਤੇ ਇਸ ਕਰਕੇ ਸਾਨੂੰ ਉਹਨੂੰ ਛੱਡ ਦੇਣਾ ਚਾਹੀਦਾ, ਇਹ ਤੇ ਵਾਜਿਬ ਗੱਲ ਨਹੀਂ ਹੈ ਨਾ। ਵੋਟਾਂ ਤੋਂ, ਇਲੈਕਸ਼ਨਾਂ ਤੋਂ ਪਹਿਲਾਂ ਇਹੀ ਚਰਚਾਵਾਂ ਚੱਲੀਆਂ ਸੀ ਕਿ ਜੇਕਰ ਅੰਮ੍ਰਿਤਪਾਲ ਸਿੰਘ ਜਿੱਤਦੇ ਨੇ ਤਾਂ ਉਹਨਾਂ ਨੂੰ ਰਿਹਾਈ ਦਿੱਤੀ ਜਾਊ, ਉਹਨਾਂ ਨੂੰ ਬਾਹਰ ਜਿਹੜਾ ਕਿ ਕਰ ਦਿੱਤਾ ਜਾਣਾ। ਨਹੀਂ, ਇਹ ਦੇਖੋ, ਇਹ ਤੇ ਇੱਕ ਪਰਸੈਪਸ਼ਨ ਬਣਾਈ ਜਾਂਦੀ ਹੈ ਮਾਈਂਡ ਦੇ ਵਿੱਚ ਲੋਕਾਂ ਦੇ, ਔਰ ਇਹਦੇ ਵਿੱਚ ਕਿਤੇ ਨਾ ਕਿਤੇ ਸਰਕਾਰਾਂ ਨੂੰ ਵੀ, ਕੋਰਟਾਂ ਨੂੰ ਵੀ ਸੋਚਣਾ ਪਏਗਾ। ਮਗਰ ਇਹ ਗੱਲ ਤੇ ਨਹੀਂ ਹੁੰਦੀ ਹੈ, ਕਾਨੂੰਨ ਤੇ ਕੋਈ ਨਹੀਂ ਹੈਗਾ ਨਾ ਜੀ, ਕਿ ਬਈ ਮੈਂਬਰ ਪਾਰਲੀਮੈਂਟ ਇਹੋ ਜਿਹੇ ਕਈ ਇਤਿਹਾਸ 'ਚ ਕਈ ਬੰਦੇ ਹੋਏ ਨੇ ਪਹਿਲੇ ਜਿਨ੍ਹਾਂ ਨੇ ਇਲੈਕਸ਼ਨਾਂ ਲੜੀਆਂ ਔਰ ਜੇਲ੍ਹਾਂ ਦੇ ਵਿੱਚੋਂ, ਮਗਰ ਰਿਹਾਈਆਂ ਨਹੀਂ ਹੋਈਆਂ ਉਹਨਾਂ ਦੀਆਂ ਇਸ ਤਰ੍ਹਾਂ। ਬਟ ਮੈਂ ਸਮਝਦਾ ਕਿ ਇੱਕ ਜਿਹੜਾ ਪਬਲਿਕ ਦਾ ਨੈਰੇਟਿਵ ਹੈ, ਪਬਲਿਕ ਦੀ ਸੋਚ ਹੈ, ਉਹ ਅੱਜ ਸਰਕਾਰਾਂ ਤੱਕ ਪਹੁੰਚ ਗਈ ਹੈ ਕਿ ਇਹ ਜਿਹੜਾ
ਇਹੋ ਜਿਹੀ ਅਗਰ ਜ਼ਬਰਦਸਤੀਆਂ ਕਰੋਗੇ ਤੇ ਰੈਵੋਲੂਸ਼ਨ ਪੂਰਾ ਵੱਡਾ ਉੱਭਰ ਸਕਦਾ ਹੈ। ਸੋ ਉਹਦਾ ਕੋਈ ਲੈਣਾ ਦੇਣਾ ਇਹਦੇ ਨਾਲ ਨਹੀਂ ਹੈ, ਰਿਹਾਈ ਦੇ ਨਾਲ। ਕਾਲਕਾ ਸਾਹਿਬ ਇਹ ਵੀ ਕਹਿ ਰਹੇ ਨੇ, ਕਹਿੰਦੇ ਕਿ ਵੀ ਅੰਮ੍ਰਿਤਪਾਲ ਸਿੰਘ ਜਿਹੜਾ ਕਿ ਬੀਜੇਪੀ ਦੇ ਕਹਿਣ ਤੇ ਚੋਣ ਲੜਿਆ ਸੀ, ਤੁਸੀਂ ਬੀਜੇਪੀ ਦੇ ਸਮਰਥਕ ਹੋ, ਕੀ ਲੱਗਦਾ ਵੀ ਬੀਜੇਪੀ ਦੇ ਕਹਿਣ ਤੇ ਅੰਮ੍ਰਿਤਪਾਲ ਸਿੰਘ ਚੋਣ ਲੜੇ ਸੀ? ਦੇਖੋ, ਮੈਨੂੰ ਨਹੀਂ ਲੱਗਦਾ ਇਹ ਤੇ ਜਿਹੜੀਆਂ ਓਪੋਜੀਸ਼ਨ ਵਾਲੀਆਂ ਲੋਕ ਹੁੰਦੇ ਨੇ, ਕਦੀ ਉਹਨਾਂ ਨੂੰ ਬੀਜੇਪੀ ਦਾ ਬੰਦਾ ਕਹਿ ਦਿੰਦੇ ਨੇ, ਕਦੀ ਆਰਐਸਐਸ ਦਾ, ਕਦੀ ਏਜੰਸੀਆਂ ਦਾ। ਇਹ ਤੇ ਹੁਣ ਰੱਬ ਜਾਣੇ ਕਿ ਕਿੱਦਾਂ ਬੰਦੇ ਨੇ। ਇਹਦੇ ਬਾਰੇ ਤੇ ਮੇਰੀ ਨਾ ਕਦੀ ਅੰਮ੍ਰਿਤਪਾਲ ਜੀ ਨਾਲ ਮੁਲਾਕਾਤ ਹੋਈ ਹੈ ਤੇ ਨਾ ਕੀ ਕਹਿੰਦੇ ਨੇ ਮੈਂ ਬੀਜੇਪੀ ਦੇ ਇੰਨੇ ਇੰਟਰਨਲ ਬੜਿਆ ਹੋਇਆ। ਅਸੀਂ ਤਾਂ ਉਹਨਾਂ ਦੇ ਇੱਕ ਸਪੋਰਟਰ ਹਾਂ ਦਿੱਲੀ 'ਚ ਰਹਿੰਦੇ ਹੋਏ, ਬਟ ਕਦੀ ਕੋਈ ਪਾਲਿਸੀਜ਼ ਦੇ ਵਿੱਚ ਨਹੀਂ ਬੈਠੇ ਹੋਏਗੀ ਕੋਈ ਕਿਸੇ ਦੇ। ਬਟ ਮੈਂ ਨਹੀਂ ਸਮਝਦਾ ਕਿ ਜਦ ਕੋਈ ਇੱਕ ਨੌਜਵਾਨ ਨਸ਼ੇ ਛੁਡਾਉਣ ਵਾਸਤੇ ਲੋਕਾਂ ਨੂੰ ਅੰਮ੍ਰਿਤਪਾਨ ਕਰਵਾ ਰਿਹਾ ਹੋਏ ਔਰ ਇਹ ਲੋਕ ਉਹਦਾ ਨਾਮ ਜਿਸ ਵਕਤ ਉਹਦੇ ਪਿੱਛੇ ਲੋਕ ਚੱਲ ਪੈਂਦੇ ਨੇ ਤਾਂ ਉਹਨੂੰ ਬਦਨਾਮ ਕਰਨ ਵਾਸਤੇ ਇਸ ਪਾਸੇ ਵੱਲ ਤੋਰਤਾ ਜਾਂਦਾ। ਹੁਣ ਕਿੰਨੇ ਕੁ ਬੰਦਿਆਂ ਨੂੰ ਜਿਹੜਾ ਕਿ ਉੱਥੇ ਮਿਲਣ ਦਿੱਤਾ ਜਾਊਗਾ? ਕਿੰਨੀ ਕੁ ਸੰਗਤ ਆ ਜਿਹੜੀ ਕਿ ਅੰਮ੍ਰਿਤਪਾਲ ਸਿੰਘ ਨੂੰ ਮਿਲੇਗੀ, ਜਾਂ ਅੰਮ੍ਰਿਤਪਾਲ ਸਿੰਘ ਕੋਈ ਕਲੈਰਿਟੀ ਨਹੀਂ ਦਿੱਤੀ ਜਾ ਰਹੀ ਮੈਨੂੰ। ਜੋ ਸੁਣਨ ਚ ਆਇਆ ਸਿਰਫ ਪਰਿਵਾਰ, ਉਹਨਾਂ ਦੇ ਫਾਦਰ ਸਾਹਿਬ ਔਰ ਉਹਨਾਂ ਦੇ ਚਾਚਾ ਜੀ ਆਏ ਆ, ਉਹਨਾਂ ਨੂੰ ਮਿਲਣ ਦਿੱਤਾ ਜਾਏਗਾ। ਉਹਦੇ ਇਲਾਵਾ ਤੇ ਮੇਰੇ ਖਿਆਲ ਕਿਸੇ ਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ। ਔਰ ਕਿਸ ਵਕਤ ਲਿਆਣਾ ਕਿਸ ਵਕਤ ਲੈ ਜਾਣਾ ਵੀ ਨਹੀਂ ਪਤਾ। ਜੋ ਮੈਂ ਟੀਵੀ ਰਾਹੀਂ ਦੇਖ ਰਿਹਾ, ਸ਼ਰਤਾਂ ਜਿਹੜੀਆਂ ਲਿਖੀਆਂ ਆ ਰਹੀਆਂ ਉਹਦੇ ਚ ਨਾ ਕੋਈ ਕੈਮਰੇ ਦੇ ਅੱਗੇ ਆ ਸਕਦੇ ਆ, ਨਾ ਕੋਈ ਬਿਆਨ ਦੇ ਸਕਦੇ ਆ। ਉਹਦੇ ਸਹੁੰ ਚੁੱਕਣ ਦਾ ਜਿਹੜਾ ਕੀ ਕਹਿੰਦੇ ਹੈਗੀ ਹੈ ਓਥ ਲੈਣੀ ਹੈ, ਸੰਵਿਧਾਨਿਕ ਹੱਕ ਹੈ, ਉਹਦੇ ਵਾਸਤੇ ਉਹਨੂੰ ਲਿਆਇਆ ਜਾਏ। ਇਸ ਤੋਂ ਬਾਅਦ ਦੀ ਜਿਹੜੀ ਕਿ ਤੁਹਾਡੀ ਪੈਰਵਾਈ ਕੀ ਰਹੂਗੀ, ਜਿਹੜੀ ਕਿ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕੀ ਜਿਹੜੀਆਂ ਕਿ ਤੁਹਾਡੀਆਂ ਕਦਮ ਰਹਿਣਗੇ ਅਗਲੇ? ਦੇਖੋ, ਅਸੀਂ ਬੈਠੇ ਹਾਂ ਦਿੱਲੀ, ਪੰਜਾਬ ਚੋਂ ਹੁਣ ਉਹਨਾਂ ਦੇ ਫਾਦਰ ਸਾਹਿਬ ਉਹਨਾਂ ਜਿਹੜੀ ਬਣਾਉਣਗੇ ਰੂਪ ਰੇਖਾ ਬਣਾਉਣਗੇ ਉਹਨਾਂ ਨੂੰ ਬਾਹਰ ਕਢਾਉਣ ਦੀ ਉਹਨਾਂ ਬਾਰੇ, ਤੇ ਅਸੀਂ ਤੇ ਸਹਿਯੋਗੀ ਉਹਨਾਂ ਦੇ ਬਣ ਕੇ ਕੰਮ ਕਰ ਸਕਦੇ ਹਾਂ। ਬਾਕੀ ਰੂਪ ਰੇਖਾ ਤੇ ਖਡੂਰ ਸਾਹਿਬ ਦੀ ਲੋਕਾਂ ਨੇ ਬਣਾਉਣਾ, ਉਹਨਾਂ ਦੇ ਸਾਥੀਆਂ ਨੇ ਬਣਾਉਣਾ। ਮਗਰ ਮੈਂ ਸਮਝਦਾ ਕਿ ਜੋ ਲਾਈਨ ਦੇ ਉੱਤੇ ਉਹਨੂੰ ਪਾਇਆ ਗਿਆ, ਉਹਨਾਂ ਦਾ ਨਾਮ ਲਾਇਆ ਗਿਆ, ਹਾਲਾਂਕਿ ਮੈਂ ਉਹਨਾਂ ਦੇ ਮੂੰਹ ਆਪ ਨਹੀਂ ਸੁਣੀ ਕਿ ਬਈ ਖਾਲਿਸਤਾਨ ਦੀ ਗੱਲ ਕਰਨੀ ਸ਼ੁਰੂ ਕਰ ਦਿਓ। ਇਹ ਲਾਈਨਾਂ ਦੇ ਉੱਤੇ ਅੱਜ ਦਿੱਲੀ ਦੇ, ਮੈਂ ਸਮਝਦਾ ਪੰਜਾਬ ਦਾ ਕੋਈ ਵੀ ਸਿੱਖ ਨਹੀਂ ਚਾਹੁੰਦਾ, ਪੰਜਾਬ ਦੇ ਲੋਕ ਵੀ ਨਹੀਂ ਚਾਹੁੰਦੇ। ਇਸ ਲਾਈਨ ਤੋਂ ਹਟ ਕੇ ਅਗਰ ਕੋਈ ਵੀ ਗੱਲ ਕਰਨਗੇ ਤੇ ਅਸੀਂ ਉਹਨਾਂ ਨਾਲ ਖੜੇ ਹੋਵਾਂਗੇ। ਜੀ, ਪੰਜਾਬ ਤੇ ਦਿੱਲੀ ਦੇ ਜਿਹੜੇ ਸਿੱਖ ਨੇ ਇੱਕ ਵਾਰ ਫੇਰ ਮੈਜੋਰਟੀ ਦੇ ਵਿੱਚ ਇਕੱਠੇ ਹੋਣਗੇ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਜਿਹੜੀਆਂ ਚਰਚਾਵਾਂ ਚੱਲੀਆਂ ਨੇ? ਪੰਜਾਬ ਦੇ ਔਰ ਦਿੱਲੀ ਦੇ ਕੀ ਹਿੰਦੁਸਤਾਨ ਦਾ ਕੋਈ ਵੀ ਸਿੱਖ ਆਪਸ ਵਿੱਚ ਵੱਖਰਾ ਨਹੀਂ ਹੈਗਾ। ਇੱਥੇ ਰਾਜਨੀਤਿਕ ਲੋਕ ਵੱਖਰੇ ਕਰਦੇ ਨੇ, ਆਪਣੇ ਆਪਣੇ ਮੁਫਾਦ ਵਾਸਤੇ, ਆਪਣੇ ਫਾਇਦਿਆਂ ਵਾਸਤੇ, ਔਰ ਆਪਣੇ ਫਾਇਦਿਆਂ ਵਾਸਤੇ ਜਿਹੜੀ ਉੱਥੋਂ ਰੂਪ ਰੇਖਾ ਪੰਜਾਬ 'ਚ ਬਣਾਈ ਜਾਂਦੀ ਉਹ ਸੋਚਦੇ ਨੇ ਕਿ ਸਾਰੇ ਹਿੰਦੁਸਤਾਨ 'ਚ ਇੰਪਲੀਮੈਂਟ ਹੋਏ। ਮਗਰ ਉਹਦੇ ਬੜੇ ਨੁਕਸਾਨ ਪਹਿਲੇ ਸਮੇਂ ਦੇ ਵਿੱਚ ਝੇਲਣੇ ਪਏ ਨੇ ਸਾਨੂੰ ਲੋਕਾਂ ਨੂੰ। ਅੱਜ ਜਿਹੜੇ ਲੋਕ ਨੇ ਉਹ ਬੜੇ ਸੁਚੇਤ ਹੋ ਚੁੱਕੇ ਨੇ, ਸੋਸ਼ਲ ਮੀਡੀਆ ਦਾ ਟਾਈਮ ਹੈ, ਤਾਂ ਲੋਕ ਇਹੋ ਜਿਹੀ ਕੋਈ ਰੂਪ ਰੇਖਾ ਨਹੀਂ ਬਣਾਉਣਾ ਚਾਹੁੰਦੇ ਕਿ ਪੰਜਾਬ ਤੋਂ ਕੋਈ ਮੂਵਮੈਂਟ ਚੱਲੇ ਤੇ ਅਸੀਂ ਉਹਦੇ ਭਾਗੀਦਾਰ ਬਣੀਏ, ਕਿਉਂਕਿ ਬਹੁਤ ਸੀ ਮਿਨੋਰਟੀਜ਼ ਵਿੱਚ ਨਹੀਂ, ਮਾਈਕਰੋ ਮਿਨੋਰਟੀਜ਼ ਵਿੱਚ ਰਹਿ ਰਹੇ ਹਾਂ। ਔਰ ਸਾਨੂੰ ਪੂਰੇ ਬਈ ਇਸ ਹਿੰਦੁਸਤਾਨ ਦੇ ਵਿੱਚ ਸਾਰੇ ਹਰ ਚੀਜ਼ ਦਾ ਸਾਡੇ ਕੋਲ ਇਖਤਿਆਰ ਹੈਗੇ ਨੇ। ਮਗਰ ਇਹ ਗੱਲ ਨਹੀਂ ਹੈ ਕਿ ਅਸੀਂ ਕਿਸੇ ਵੀ ਮੂਵਮੈਂਟ ਦੇ ਹਿੱਸੇ ਬਣ ਜਾਵਾਂਗੇ ਅੱਜ ਅੱਖਾਂ ਬੰਦ ਕਰਕੇ। ਕੱਲੇ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਤੁਸੀਂ ਹਮਾਇਤ ਕਰੋਗੇ, ਜਾਂ ਜਿਹੜੇ ਬਾਕੀ ਸਾਥੀ ਬੈਠੇ ਨੇ ਅੰਮ੍ਰਿਤਪਾਲ ਸਿੰਘ ਦੇ 10 ਸਾਥੀ ਹੋਰ ਵੀ ਨੇ ਅੰਮ੍ਰਿਤਪਾਲ ਸਮੇਤ, ਉਹਨਾਂ ਦੀ ਵੀ ਹਮਾਇਤ ਕਰੋਗੇ? ਦੇਖੋ, ਅਸੀਂ ਤੇ ਸਿਰਫ ਹਮਾਇਤ ਦੀ ਗੱਲ ਨਹੀਂ ਕੀਤੀ, ਅਸੀਂ ਤੇ ਜੋ ਸੰਵਿਧਾਨਿਕ ਹੱਕ ਸੀ ਉਹਦੀ ਗੱਲ ਕੀਤੀ ਹੈ। ਜੇ ਉਹ ਰੂਪ ਰੇਖਾ ਬਣਾਉਣਗੇ ਔਰ ਸਾਡੇ ਕੋਲੋਂ ਕਿਸੇ ਚੀਜ਼ ਦੀ ਮਦਦ ਮੰਗਣਗੇ, ਉਹਨਾਂ ਦੇ ਫਾਦਰ ਸਾਹਿਬ, ਉਹਨਾਂ ਦੇ ਪਰਿਵਾਰ ਵਾਲੇ, ਜਿਹੜੇ ਵੀ ਜੇਲ੍ਹਾਂ 'ਚ ਨੇ, ਮੈਂ ਸਮਝਦਾ ਕਿ ਜਿਹੜਾ ਵੀ ਸਿੱਖ ਜੇਲ੍ਹ 'ਚ ਹੈ ਉਹਦੇ ਪਰਿਵਾਰ ਦੇ ਬੰਦੇ ਅਗਰ ਸਾਡੇ ਤੱਕ ਕੋਈ ਵੀ ਆਉਂਦੇ ਨੇ, ਅਸੀਂ ਹਮੇਸ਼ਾ ਉਹਨਾਂ ਦੀ ਸਹਾਇਤਾ ਵਾਸਤੇ ਖਲੋਂਦੇ ਹਾਂ, ਇਰਰਿਸਪੈਕਟਿਵ ਆਫ ਕਿਹੜੀ ਪਾਰਟੀ ਹੈ, ਕਿਹੜਾ ਕੀ ਕਹਿੰਦੇ ਨੇ ਉਹ। ਸਾਨੂੰ ਤੇ ਗੁਰਸਿੱਖ ਹੋਣਾ ਚਾਹੀਦਾ ਬੰਦਾ, ਜਿਹੜਾ ਗੁਰੂ ਦੇ ਔਰ ਇਸ ਦੇਸ਼ ਦੀ ਕੌਨਸਟੀਟਿਊਸ਼ਨ ਨੂੰ ਮੰਨਦਾ ਹੋਇਆ। ਜੀ, ਕਿਸੇ ਸਰਕਾਰ ਨਾਲ ਮਿਲਣ ਦੀ ਕੋਸ਼ਿਸ਼ ਕਰੀ, ਗੱਲਬਾਤ ਕਰਨ ਦੀ ਕੋਸ਼ਿਸ਼ ਕਰੀ ਤੁਹਾਡੇ ਵੱਲੋਂ? ਨਹੀਂ, ਗੱਲ ਚੱਲ ਰਹੀ ਹੈ ਇਸ ਬਾਰੇ ਵੀ ਕਿ ਇਹ ਹੁਣ ਪੈਰੋਲ ਨੂੰ ਲੰਬਾ ਵੀ ਕਰਨ ਦੀ ਅਸੀਂ ਗੱਲ ਕਰ ਰਹੇ ਹਾਂ। ਪੈਰੋਲ ਨੂੰ ਅਗਰ ਹੁਣ ਨਹੀਂ ਕਰਨਗੇ ਤੇ ਜਲਦੀ ਵੱਡੀ ਪੈਰੋਲ ਦਿੱਤੀ ਜਾਏ, ਤਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਆਪਣੇ ਇਲਾਕੇ 'ਚ ਜਾ ਸਕਣ। ਲੋਕਾਂ ਨੇ ਜਿਹੜਾ ਉਹਨਾਂ ਨੂੰ ਚੁਣ ਕੇ ਭੇਜਿਆ, ਉਹਨਾਂ ਦੀਆਂ ਮੁਸੀਬਤਾਂ, ਉਹਨਾਂ ਦੀਆਂ ਪ੍ਰੋਬਲਮਸ ਨੂੰ ਪਾਰਲੀਮੈਂਟ ਦੇ ਵਿੱਚ ਲੈ ਕੇ ਆਉਣ ਔਰ ਉਹਦਾ ਸੁਧਾਰ ਕਰ ਸਕਣ। ਇਹਦੇ ਬਾਰੇ ਗੱਲਾਂ ਚੱਲ ਰਹੀਆਂ। ਔਰ ਕਿਉਂਕਿ ਇਹ ਸਰਕਾਰੀ ਔਰ ਇਹ ਜਿਹੜੇ ਐਕਟ ਜਿਹੜੇ ਲਾਏ ਜਾਂਦੇ ਨੇ, NSA ਵਗੈਰਾ, ਇਹ ਜਿਹੜੇ ਕੰਮ ਨੇ ਇਹ ਲੀਗਲ ਤਰੀਕੇ ਨਾਲ ਹੋਣਗੇ, ਇਹ ਓਵਰਨਾਈਟ ਨਹੀਂ ਚੇਂਜ ਹੋ ਸਕਦੇ। ਇਹ ਵੀ ਚਰਚਾਵਾਂ ਕਰਦੇ ਨੇ ਵਿਰੋਧੀ ਪਾਰਟੀਆਂ ਜਾਂ ਓਪੋਜੀਸ਼ਨ, ਇਹ ਵੀ ਕਹਿੰਦੀ ਨਜ਼ਰ ਆਉਂਦੀ ਹੈ ਕਿ ਅੰਮ੍ਰਿਤਪਾਲ ਸਿੰਘ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਸੀ। ਮੈਂ ਉਹੀ ਤੇ ਗੱਲ ਕਹਿ ਰਿਹਾ ਜੀ, ਮੈਂ ਵਿਰੋਧੀ ਪਾਰਟੀਆਂ ਤੋਂ ਹੀ ਸੁਣਿਆ ਜਾਂ ਮੀਡੀਆ ਰਾਹੀਂ ਸੁਣਿਆ, ਮੈਂ ਕਦੀ ਉਹਨਾਂ ਦੇ ਮੂੰਹੋਂ ਨਹੀਂ ਸੁਣਿਆ। ਅਗਰ ਦੇਸ਼ ਨੂੰ ਤੋੜਨ ਵਾਲੀ ਗੱਲ ਦੇ ਉੱਤੇ ਅਸੀਂ ਲੋਕ ਬਿਲਕੁਲ ਉਹਨਾਂ ਦੇ ਨਾਲ ਨਹੀਂ ਆ। ਐਸ ਆਈਡੀਓਲੋਜੀ, ਇਸ ਸੋਚ ਦੇ ਨਾਲ ਨਹੀਂ ਆ।
ਜੇ ਦੇਸ਼ ਦੇ ਵਿੱਚ ਰਹਿ ਕੇ ਨਸ਼ਾ ਮੁਕਤੀ ਦੀ ਗੱਲ ਪੰਜਾਬ 'ਚ ਗੱਲ ਕਰਨੀ, ਨਸ਼ੇ ਤੋਂ ਦੂਰ ਕਰਨਾ, ਅੰਮ੍ਰਿਤਪਾਨ ਕਰਾਉਣਾ, ਲੋਕਾਂ ਨੂੰ ਗੁਰੂ ਨਾਲ ਜੋੜਨ ਵਾਲੇ ਪਾਸੇ ਜਿੰਨੇ ਵੀ ਕਦਮ ਚੁੱਕਣਗੇ ਅਸੀਂ ਨਾਲ ਉਹਨਾਂ ਦੇ ਨਾਲ ਖਲੋਵਾਂਗੇ। ਜੀ, ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਮਾਂ ਦਿੱਤਾ ਥੈਂਕ ਯੂ। ਜੀ। ਪਿਛਲੇ ਦਿਨਾਂ ਤੋਂ ਕਾਫੀ ਚਰਚਾਵਾਂ ਚੱਲ ਰਹੀਆਂ ਸੀ ਕਿ ਅਮਰਤਪਾਲ ਸਿੰਘ ਕਦੋਂ ਸਹੁੰ ਚੁੱਕਣਗੇ, ਤਾਂ ਇਸ ਸਾਰੇ ਮਸਲੇ ਨੂੰ ਲੈ ਕੇ ਸਾਡੇ ਨਾਲ ਦਿੱਲੀ ਤੋਂ ਹਰਮੀਤ ਸਿੰਘ ਕਾਲਕਾ ਜੁੜ ਚੁੱਕੇ ਨੇ ਫੋਨ ਲਾਈਨ ਤੇ। ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਸੁਣਦੇ ਹਾਂ ਕਿ ਕੀ ਗੱਲਬਾਤ ਹੈ ਜਿਹੜੀ ਕਿ ਹਰਮੀਤ ਸਿੰਘ ਕਾਲਕਾ ਦੇ ਸਾਹਮਣੇ ਆਈ ਆ। ਤਾਂ ਪੂਰੀ ਗੱਲਬਾਤ ਤੇ ਗੌਰ ਕਰਾਂਗੇ। ਅਮਰਤਪਾਲ ਸਿੰਘ ਨੂੰ ਲੈ ਕੇ ਇਹ ਵੱਡੀ ਖਬਰ ਆ ਜਿਹੜੀ ਕਿ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ। ਸਵਾਗਤ ਹੈ ਜੀ ਤੁਹਾਡਾ ਇੰਡੋਸ ਟੀਵੀ ਤੇ। ਹਾਂਜੀ ਹਾਂਜੀ। ਕਾਲਕਾ ਸਾਹਿਬ, ਜੋ ਅੱਜ ਮਸਲਾ ਚੱਲ ਰਿਹਾ ਹੈਗਾ ਅਮਰਤਪਾਲ ਸਿੰਘ ਦਾ ਸਹੁੰ ਚੁੱਕ ਸਮਾਗਮ ਹੋਣਾ ਗਾ, ਉਸ ਨੂੰ ਲੈ ਕੇ ਕਾਫੀ ਚਰਚਾਵਾਂ ਚੱਲ ਰਹੀਆਂ ਨੇ। ਕੀ ਕਹੋਗੇ ਉਸ ਮਸਲੇ ਨੂੰ ਲੈ ਕੇ? ਦੇਖੋ ਜੀ, ਸ਼੍ਰੀ ਖਡੂਰ ਸਾਹਿਬ ਦੀ ਸੰਗਤ ਨੇ ਇੰਨਾ ਵੱਡਾ ਫਤਵਾ, ਇੰਨਾ ਵੱਡਾ ਮੈਂਡੇਟ ਦਿੱਤਾ ਜੀ, ਔਰ ਇੰਨੀ ਵੱਡੀ ਜਿੱਤ ਜਿਹੜੀ ਦਿੱਤੀ ਸੀ, ਇਹ ਬਹੁਤ ਮੈਂ ਸਮਝਦਾ ਕਿ ਲੋਕਤੰਤਰ ਦੇ ਇੱਕ ਬਹੁਤ ਵੱਡਾ ਲੋਕਮਤ ਦਾ ਫਤਵਾ ਹੁੰਦਾ ਹੈ। ਔਰ ਇਹਦੇ ਰਾਹੀਂ ਇਹ ਬਿਲਕੁਲ ਸਮਝ ਆ ਜਾਣਾ ਚਾਹੀਦਾ ਕਿ ਪੰਜਾਬ 'ਚ ਅੱਜ ਇੱਕ ਪੰਥਕ ਸੋਚ ਹਲੇ ਵੀ ਜ਼ਿੰਦਾ ਹੈ। ਜਿਹੜੀ ਉਮੀਦਾਂ ਇਹ ਪੰਥ ਦੀਆਂ ਲੋਕ ਅਕਾਲੀ ਦਲ ਤੋਂ ਲਾਉਂਦੇ ਸੀ ਪੰਥਕ ਇਸ਼ੂ ਦੇ ਉੱਤੇ, ਉਹਨਾਂ ਨੂੰ ਅੱਜ ਤਰਾਂਜਲੀ ਦੇ ਕੇ ਅੱਜ ਭਾਈ ਸਰਬਜੀਤ ਸਿੰਘ ਔਰ ਭਾਈ ਅੰਮ੍ਰਿਤਪਾਲ ਸਿੰਘ ਵਰਗਿਆਂ ਦੇ ਪਿੱਛੇ ਲੋਕ ਖੜੇ, ਤੇ ਉਹਨਾਂ ਨੂੰ ਅੱਜ ਜਿਹੜਾ ਇੱਥੇ ਲਿਆਇਆ ਜਾ ਰਿਹਾ, ਅਸੀਂ ਉਹਦਾ ਸਵਾਗਤ ਵੀ ਕਰਦੇ ਹਾਂ, ਧੰਨਵਾਦ ਵੀ ਕਰਦੇ ਹਾਂ ਸਰਕਾਰ ਦਾ ਕਿ ਇਹ ਭਾਵਨਾਵਾਂ ਵੀ ਤੁਸੀਂ ਸਮਝੀਆਂ ਨੇ ਔਰ ਜਿਹੜਾ ਸੰਵਿਧਾਨਿਕ ਹੱਕ ਸੀ ਭਾਈ ਅੰਮ੍ਰਿਤਪਾਲ ਸਿੰਘ ਉਹਨੂੰ ਦਿੱਤਾ ਗਿਆ। ਜੀ, ਕਾਲਕਾ ਸਾਹਿਬ, ਇਹ ਨਹੀਂ ਲੱਗ ਰਿਹਾ ਕਿ ਇੱਕ ਜਿਵੇਂ ਚਰਚਾਵਾਂ ਚੱਲ ਰਹੀਆਂ ਨੇ ਕਿ ਧੱਕਾ ਹੋ ਰਿਹਾ ਕੌਮ ਦੇ ਨਾਲ ਜਾਂ ਸਿੱਖਾਂ ਦੇ ਨਾਲ, ਘੱਟ ਗਿਣਤੀਆਂ ਦੇ ਨਾਲ ਧੱਕਾ ਹੋ ਰਿਹਾ, ਕਿ ਇੱਕ ਵੱਡੀ ਲੀਡ ਤੇ ਜਿੱਤਿਆ ਨੌਜਵਾਨ ਉਸ ਨੂੰ ਹਲੇ ਤੱਕ ਵੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਰੱਖਿਆ ਗਿਆ? ਦੇਖੋ, ਇਹ ਗੱਲ ਜਿਹੜੀ ਹੈ ਨਾ ਜੁਡੀਸ਼ਰੀ ਦੇ ਅੰਦਰ ਹੈਗੀ ਹੈ। ਇਹਦੇ ਨਾਲ ਮੈਂ ਇਹ ਨਹੀਂ ਸਮਝਦਾ ਕਿ ਸਰਕਾਰਾਂ ਦਾ ਧੱਕਾ ਹੋ ਰਿਹਾ। ਇਹ ਲੜਾਈ ਜਿਹੜੀ ਆਪਾਂ ਲੀਗਲ ਲੜ ਰਹੇ ਆ ਜੀ, ਉਹਦੇ ਤਹਿਤ ਜਲਦੀ ਮਿਲ ਜਾਏਗੀ ਰਾਹਤ, ਕਿਉਂਕਿ ਕੋਈ ਇਹੋ ਜਿਹੇ ਸੰਗੀਨ ਜੁਰਮ ਤੇ ਕੀਤੇ ਨਹੀਂ ਹੋਏ ਜਿਹਦੇ ਕਰਕੇ ਰੱਖਿਆ ਜਾਏ। ਮਗਰ ਇਹ ਧੱਕਾ, ਇਹ ਤੇ ਗੱਲ ਸਾਰੇ ਸਮਝ ਰਹੇ ਕਿ ਧੱਕਾ ਤੇ ਹੈ ਹੀ ਹੈ, ਮਗਰ ਇਹਨੂੰ ਨਿਜਿਤ ਅਸੀਂ ਕਹੀਏ ਕਿ ਮੈਂਬਰ ਪਾਰਲੀਮੈਂਟ ਬਣ ਗਏ ਤੇ ਇਸ ਕਰਕੇ ਸਾਨੂੰ ਉਹਨੂੰ ਛੱਡ ਦੇਣਾ ਚਾਹੀਦਾ, ਇਹ ਤੇ ਵਾਜਿਬ ਗੱਲ ਨਹੀਂ ਹੈ ਨਾ। ਵੋਟਾਂ ਤੋਂ, ਇਲੈਕਸ਼ਨਾਂ ਤੋਂ ਪਹਿਲਾਂ ਇਹੀ ਚਰਚਾਵਾਂ ਚੱਲੀਆਂ ਸੀ ਕਿ ਜੇਕਰ ਅੰਮ੍ਰਿਤਪਾਲ ਸਿੰਘ ਜਿੱਤਦੇ ਨੇ ਤਾਂ ਉਹਨਾਂ ਨੂੰ ਰਿਹਾਈ ਦਿੱਤੀ ਜਾਊ, ਉਹਨਾਂ ਨੂੰ ਬਾਹਰ ਜਿਹੜਾ ਕਿ ਕਰ ਦਿੱਤਾ ਜਾਣਾ। ਨਹੀਂ, ਇਹ ਦੇਖੋ, ਇਹ ਤੇ ਇੱਕ ਪਰਸੈਪਸ਼ਨ ਬਣਾਈ ਜਾਂਦੀ ਹੈ ਮਾਈਂਡ ਦੇ ਵਿੱਚ ਲੋਕਾਂ ਦੇ, ਔਰ ਇਹਦੇ ਵਿੱਚ ਕਿਤੇ ਨਾ ਕਿਤੇ ਸਰਕਾਰਾਂ ਨੂੰ ਵੀ ਕੋਰਟਾਂ ਨੂੰ ਵੀ ਸੋਚਣਾ ਪਏਗਾ। ਮਗਰ ਇਹ ਗੱਲ ਤੇ ਨਹੀਂ ਹੁੰਦੀ ਹੈ, ਕਾਨੂੰਨ ਤੇ ਕੋਈ ਨਹੀਂ ਹੈਗਾ ਨਾ ਜੀ, ਕਿ ਬਈ ਮੈਂਬਰ ਪਾਰਲੀਮੈਂਟ ਇਹੋ ਜਿਹੇ ਕਈ ਇਤਿਹਾਸ 'ਚ ਕਈ ਬੰਦੇ ਹੋਏ ਨੇ ਪਹਿਲੇ ਜਿਨ੍ਹਾਂ ਨੇ ਇਲੈਕਸ਼ਨਾਂ ਲੜੀਆਂ ਔਰ ਜੇਲ੍ਹਾਂ ਦੇ ਵਿੱਚੋਂ, ਮਗਰ ਰਿਹਾਈਆਂ ਨਹੀਂ ਹੋਈਆਂ ਉਹਨਾਂ ਦੀਆਂ ਇਸ ਤਰ੍ਹਾਂ। ਬਟ ਮੈਂ ਸਮਝਦਾ ਕਿ ਇੱਕ ਜਿਹੜਾ ਪਬਲਿਕ ਦਾ ਨੈਰੇਟਿਵ ਹੈ, ਪਬਲਿਕ ਦੀ ਸੋਚ ਹੈ, ਉਹ ਅੱਜ ਸਰਕਾਰਾਂ ਤੱਕ ਪਹੁੰਚ ਗਈ ਹੈ ਕਿ ਇਹ ਜਿਹੜਾ ਇਹੋ ਜਿਹੀ ਅਗਰ ਜ਼ਬਰਦਸਤੀਆਂ ਕਰੋਗੇ ਤੇ ਰੈਵੋਲੂਸ਼ਨ ਪੂਰਾ ਵੱਡਾ ਉੱਭਰ ਸਕਦਾ ਹੈ। ਸੋ ਉਹਦਾ ਕੋਈ ਲੈਣਾ ਦੇਣਾ ਇਹਦੇ ਨਾਲ ਨਹੀਂ ਹੈ, ਰਿਹਾਈ ਦੇ ਨਾਲ। ਕਾਲਕਾ ਸਾਹਿਬ ਇਹ ਵੀ ਕਹਿ ਰਹੇ ਨੇ, ਕਹਿੰਦੇ ਕਿ ਵੀ ਅਮਰਤਪਾਲ ਸਿੰਘ ਜਿਹੜਾ ਕਿ ਬੀਜੇਪੀ ਦੇ ਕਹਿਣ ਤੇ ਚੋਣ ਲੜਿਆ ਸੀ, ਤੁਸੀਂ ਬੀਜੇਪੀ ਦੇ ਸਮਰਥਕ ਹੋ, ਕੀ ਲੱਗਦਾ ਵੀ ਬੀਜੇਪੀ ਦੇ ਕਹਿਣ ਤੇ ਅਮਰਤਪਾਲ ਸਿੰਘ ਚੋਣ ਲੜੇ ਸੀ? ਦੇਖੋ, ਮੈਨੂੰ ਨਹੀਂ ਲੱਗਦਾ ਇਹ ਤੇ ਜਿਹੜੀਆਂ ਓਪੋਜੀਸ਼ਨ ਵਾਲੀਆਂ ਲੋਕ ਹੁੰਦੇ ਨੇ, ਕਦੀ ਉਹਨਾਂ ਨੂੰ ਬੀਜੇਪੀ ਦਾ ਬੰਦਾ ਕਹਿ ਦਿੰਦੇ ਨੇ, ਕਦੀ RSS ਦਾ, ਕਦੀ ਏਜੰਸੀਆਂ ਦਾ। ਇਹ ਤੇ ਹੁਣ ਰੱਬ ਜਾਣੇ ਕਿ ਕਿੱਦਾਂ ਬੰਦੇ ਨੇ, ਇਹਦੇ ਬਾਰੇ ਤੇ ਮੇਰੀ ਨਾ ਕਦੀ ਅੰਮ੍ਰਿਤਪਾਲ ਜੀ ਨਾਲ ਮੁਲਾਕਾਤ ਹੋਈ ਹੈ ਤੇ ਨਾ ਕੀ ਕਹਿੰਦੇ ਨੇ ਮੈਂ ਬੀਜੇਪੀ ਦੇ ਇੰਨੇ ਇੰਟਰਨਲ ਬੜਿਆ ਹੋਇਆ। ਅਸੀਂ ਤਾਂ ਉਹਨਾਂ ਦੇ ਇੱਕ ਸਪੋਰਟਰ ਹਾਂ ਦਿੱਲੀ 'ਚ ਰਹਿੰਦੇ ਹੋਏ, ਬਟ ਕਦੀ ਕੋਈ ਪਾਲਿਸੀਜ਼ ਦੇ ਵਿੱਚ ਨਹੀਂ ਬੈਠੇ ਹੋਏ ਕਿ ਕੋਈ ਕਿਸੇ ਦੇ। ਬਟ ਮੈਂ ਨਹੀਂ ਸਮਝਦਾ ਕਿ ਜਦ ਕੋਈ ਇੱਕ ਨੌਜਵਾਨ ਨਸ਼ੇ ਛੁਡਾਉਣ ਵਾਸਤੇ ਲੋਕਾਂ ਨੂੰ ਅੰਮ੍ਰਿਤਪਾਨ ਕਰਵਾ ਰਿਹਾ ਹੋਏ ਔਰ ਇਹ ਲੋਕ ਉਹਦਾ ਨਾਮ ਜਿਸ ਵਕਤ ਉਹਦੇ ਪਿੱਛੇ ਲੋਕ ਚੱਲ ਪੈਂਦੇ ਨੇ ਤਾਂ ਉਹਨੂੰ ਬਦਨਾਮ ਕਰਨ ਵਾਸਤੇ ਇਸ ਪਾਸੇ ਵੱਲ ਤੋਰਦਾ ਜਾਂਦਾ। ਹੁਣ ਕਿੰਨੇ ਕੁ ਬੰਦਿਆਂ ਨੂੰ ਜਿਹੜਾ ਕਿ ਉੱਥੇ ਮਿਲਣ ਦਿੱਤਾ ਜਾਊਗਾ, ਕਿੰਨੀ ਕੁ ਸੰਗਤ ਆ ਜਿਹੜੀ ਕਿ ਅਮਰਤਪਾਲ ਸਿੰਘ ਨੂੰ ਮਿਲੇਗੀ, ਜਾਂ ਅਮਰਤਪਾਲ ਸਿੰਘ ਕੋਈ ਕਲੈਰਿਟੀ ਨਹੀਂ ਦਿੱਤੀ ਜਾ ਰਹੀ ਮੈਨੂੰ। ਜੋ ਸੁਣਨ 'ਚ ਆਇਆ ਸਿਰਫ ਪਰਿਵਾਰ, ਉਹਨਾਂ ਦੇ ਫਾਦਰ ਸਾਹਿਬ ਔਰ ਉਹਨਾਂ ਦੇ ਚਾਚਾ ਜੀ ਆਏ, ਉਹਨਾਂ ਨੂੰ ਮਿਲਣ ਦਿੱਤਾ ਜਾਏਗਾ। ਉਹਦੇ ਇਲਾਵਾ ਤੇ ਮੇਰੇ ਖਿਆਲ ਕਿਸੇ ਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ, ਔਰ ਕਿਸ ਵਕਤ ਲਿਆਣਾ ਕਿਸ ਵਕਤ ਲੈ ਜਾਣਾ ਵੀ ਨਹੀਂ ਪਤਾ। ਜੋ ਮੈਂ ਟੀਵੀ ਰਾਹੀਂ ਦੇਖ ਰਿਹਾ, ਸ਼ਰਤਾਂ ਜਿਹੜੀਆਂ ਲਿਖੀਆਂ ਆ ਰਹੀਆਂ ਉਹਦੇ 'ਚ ਨਾ ਕੋਈ ਕੈਮਰੇ ਦੇ ਅੱਗੇ ਆ ਸਕਦੇ ਆ, ਨਾ ਕੋਈ ਬਿਆਨ ਦੇ ਸਕਦੇ ਆ। ਉਹਦੇ ਸਹੁੰ ਚੁੱਕਣ ਦਾ ਜਿਹੜਾ ਕੀ ਕਹਿੰਦੇ ਹੈਗੀ ਉਹ ਉੱਥੇ ਲੈਣੀ ਹੈ, ਸੰਵਿਧਾਨਿਕ ਹੱਕ ਹੈ, ਉਹਦੇ ਵਾਸਤੇ ਉਹਨੂੰ ਲਿਆਇਆ ਜਾਏ।
ਇਸ ਤੋਂ ਬਾਅਦ ਦੀ ਜਿਹੜੀ ਕਿ ਤੁਹਾਡੀ ਪੈਰਵਾਈ ਕੀ ਰਹੂਗੀ, ਜਿਹੜੀ ਕਿ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕੀ ਜਿਹੜੀਆਂ ਕਿ ਤੁਹਾਡੀਆਂ ਕਦਮ ਰਹਿਣਗੇ ਅਗਲੇ? ਦੇਖੋ, ਅਸੀਂ ਬੈਠੇ ਹਾਂ ਦਿੱਲੀ, ਪੰਜਾਬ ਚੋਂ ਹੁਣ ਉਹਨਾਂ ਦੇ ਫਾਦਰ ਸਾਹਿਬ ਉਹਨਾਂ ਜਿਹੜੀ ਬਣਾਉਣਗੇ ਰੂਪ ਰੇਖਾ ਬਣਾਉਣਗੇ ਉਹਨਾਂ ਨੂੰ ਬਾਹਰ ਕਢਾਉਣ ਦੀ ਉਹਨਾਂ ਬਾਰੇ, ਤੇ ਅਸੀਂ ਤੇ ਸਹਿਯੋਗੀ ਉਹਨਾਂ ਦੇ ਬਣ ਕੇ ਕੰਮ ਕਰ ਸਕਦੇ ਹਾਂ। ਬਾਕੀ ਰੂਪ ਰੇਖਾ ਤੇ ਖਡੂਰ ਸਾਹਿਬ ਦੀ ਲੋਕਾਂ ਨੇ ਬਣਾਉਣਾ, ਉਹਨਾਂ ਦੇ ਸਾਥੀਆਂ ਨੇ ਬਣਾਉਣਾ ਹੈ। ਜੀ ਮਗਰ ਮੈਂ ਸਮਝਦਾ ਕਿ ਜੋ ਲਾਈਨ ਦੇ ਉੱਤੇ ਉਹਨਾਂ ਨੂੰ ਪਾਇਆ ਗਿਆ, ਉਹਨਾਂ ਦਾ ਨਾਮ ਲਾਇਆ ਗਿਆ, ਹਾਲਾਂਕਿ ਮੈਂ ਉਹਨਾਂ ਦੇ ਮੂੰਹ ਆਪ ਨਹੀਂ ਸੁਣੀ ਕਿ ਬਈ ਖਾਲਿਸਤਾਨ ਦੀ ਗੱਲ ਕਰਨੀ ਸ਼ੁਰੂ ਕਰ ਦਿਓ। ਇਹ ਲਾਈਨਾਂ ਦੇ ਉੱਤੇ ਅੱਜ ਦਿੱਲੀ ਦੇ, ਮੈਂ ਸਮਝਦਾ ਪੰਜਾਬ ਦਾ ਕੋਈ ਵੀ ਸਿੱਖ ਨਹੀਂ ਚਾਹੁੰਦਾ, ਪੰਜਾਬ ਦੇ ਲੋਕ ਵੀ ਨਹੀਂ ਚਾਹੁੰਦੇ। ਇਸ ਲਾਈਨ ਤੋਂ ਹਟ ਕੇ ਅਗਰ ਕੋਈ ਵੀ ਗੱਲ ਕਰਨਗੇ ਤੇ ਅਸੀਂ ਉਹਨਾਂ ਨਾਲ ਖੜੇ ਹੋਵਾਂਗੇ। ਜੀ, ਪੰਜਾਬ ਤੇ ਦਿੱਲੀ ਦੇ ਜਿਹੜੇ ਸਿੱਖ ਨੇ ਇੱਕ ਵਾਰ ਫੇਰ ਮੈਜੋਰਟੀ ਦੇ ਵਿੱਚ ਇਕੱਠੇ ਹੋਣਗੇ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਜਿਹੜੀਆਂ ਚਰਚਾਵਾਂ ਚੱਲੀਆਂ ਨੇ? ਪੰਜਾਬ ਦੇ ਔਰ ਦਿੱਲੀ ਦੇ ਕੀ ਹਿੰਦੁਸਤਾਨ ਦਾ ਕੋਈ ਵੀ ਸਿੱਖ ਆਪਸ ਵਿੱਚ ਵੱਖਰਾ ਨਹੀਂ ਹੈਗਾ। ਜੀ ਇੱਥੇ ਰਾਜਨੀਤਿਕ ਲੋਕ ਵੱਖਰੇ ਕਰਦੇ ਨੇ, ਆਪਣੇ ਆਪਣੇ ਮੁਫਾਦ ਵਾਸਤੇ, ਆਪਣੇ ਫਾਇਦਿਆਂ ਵਾਸਤੇ, ਔਰ ਆਪਣੇ ਫਾਇਦਿਆਂ ਵਾਸਤੇ ਜਿਹੜੀ ਉੱਥੋਂ ਰੂਪ ਰੇਖਾ ਪੰਜਾਬ ਚ ਬਣਾਈ ਜਾਂਦੀ ਹੈ, ਉਹ ਸੋਚਦੇ ਨੇ ਕਿ ਸਾਰੇ ਹਿੰਦੁਸਤਾਨ ਚ ਇੰਪਲੀਮੈਂਟ ਹੋਏ। ਜੀ ਮਗਰ ਉਹਦੇ ਬੜੇ ਨੁਕਸਾਨ ਪਹਿਲੇ ਸਮੇਂ ਦੇ ਵਿੱਚ ਝੇਲਣੇ ਪਏ ਨੇ ਸਾਨੂੰ ਲੋਕਾਂ ਨੂੰ। ਅੱਜ ਜਿਹੜੇ ਲੋਕ ਨੇ ਉਹ ਬੜੇ ਸੁਚੇਤ ਹੋ ਚੁੱਕੇ ਨੇ, ਸੋਸ਼ਲ ਮੀਡੀਆ ਦਾ ਟਾਈਮ ਹੈ, ਤੋ ਲੋਕ ਇਹੋ ਜਿਹੀ ਕੋਈ ਰੂਪ ਰੇਖਾ ਨਹੀਂ ਬਣਾਉਣਾ ਚਾਹੁੰਦੇ ਕਿ ਬਈ ਪੰਜਾਬ ਤੋਂ ਕੋਈ ਮੂਵਮੈਂਟ ਚੱਲੇ ਤੇ ਅਸੀਂ ਉਹਦੇ ਭਾਗੀਦਾਰ ਬਣੀਏ, ਕਿਉਂਕਿ ਬਹੁਤ ਸੀ ਮਿਨੋਰਟੀਜ਼ ਵਿੱਚ ਨਹੀਂ, ਮਾਈਕਰੋ ਮਿਨੋਰਟੀਜ਼ ਵਿੱਚ ਰਹਿ ਰਹੇ ਆ। ਔਰ ਸਾਨੂੰ ਪੂਰੇ ਬਈ ਇਸ ਹਿੰਦੁਸਤਾਨ ਦੇ ਵਿੱਚ ਸਾਰੇ ਹਰ ਚੀਜ਼ ਦਾ ਸਾਡੇ ਕੋਲ ਇਖਤਿਆਰ ਹੈਗੇ ਨੇ, ਮਗਰ ਇਹ ਗੱਲ ਨਹੀਂ ਹੈ ਕਿ ਅਸੀਂ ਕਿਸੇ ਵੀ ਮੂਵਮੈਂਟ ਦੇ ਹਿੱਸੇ ਬਣ ਜਾਵਾਂਗੇ ਅੱਜ ਅੱਖਾਂ ਬੰਦ ਕਰਕੇ। ਕੱਲੇ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਤੁਸੀਂ ਹਮਾਇਤ ਕਰੋਗੇ, ਜਾਂ ਜਿਹੜੇ ਬਾਕੀ ਸਾਥੀ ਬੈਠੇ ਨੇ ਅੰਮ੍ਰਿਤਪਾਲ ਸਿੰਘ ਦੇ 10 ਸਾਥੀ ਹੋਰ ਵੀ ਨੇ ਅੰਮ੍ਰਿਤਪਾਲ ਸਮੇਤ, ਉਹਨਾਂ ਦੀ ਵੀ ਹਮਾਇਤ ਕਰੋਗੇ? ਦੇਖੋ, ਅਸੀਂ ਤੇ ਹਮਾਇਤ ਸਿਰਫ ਹਮਾਇਤ ਦੀ ਗੱਲ ਨਹੀਂ ਕੀਤੀ, ਅਸੀਂ ਤੇ ਜੋ ਸੰਵਿਧਾਨਿਕ ਹੱਕ ਸੀ ਉਹਦੀ ਗੱਲ ਕੀਤੀ ਹੈ। ਜੇ ਉਹ ਰੂਪ ਰੇਖਾ ਬਣਾਉਣਗੇ ਔਰ ਸਾਡੇ ਕੋਲੋਂ ਕਿਸੇ ਚੀਜ਼ ਦੀ ਮਦਦ ਮੰਗਣਗੇ, ਉਹਨਾਂ ਦੇ ਫਾਦਰ ਸਾਹਿਬ, ਉਹਨਾਂ ਦੇ ਪਰਿਵਾਰ ਵਾਲੇ, ਜਿਹੜੇ ਵੀ ਜੇਲ੍ਹਾਂ 'ਚ ਨੇ, ਮੈਂ ਸਮਝਦਾ ਕਿ ਜਿਹੜਾ ਵੀ ਸਿੱਖ ਜੇਲ੍ਹ 'ਚ ਹੈ ਉਹਦੇ ਪਰਿਵਾਰ ਦੇ ਬੰਦੇ ਅਗਰ ਸਾਡੇ ਤੱਕ ਕੋਈ ਵੀ ਆਉਂਦੇ ਨੇ, ਅਸੀਂ ਹਮੇਸ਼ਾ ਉਹਨਾਂ ਦੀ ਸਹਾਇਤਾ ਵਾਸਤੇ ਖਲੋਂਦੇ ਆ, ਇਰਰਿਸਪੈਕਟਿਵ ਆਫ ਕਿਹੜੀ ਪਾਰਟੀ ਹੈ, ਕਿਹੜਾ ਕੀ ਕਹਿੰਦੇ ਨੇ ਉਹ। ਸਾਨੂੰ ਤੇ ਗੁਰਸਿੱਖ ਹੋਣਾ ਚਾਹੀਦਾ ਬੰਦਾ, ਜਿਹੜਾ ਗੁਰੂ ਦੇ ਔਰ ਇਸ ਦੇਸ਼ ਦੀ ਕੌਨਸਟੀਟਿਊਸ਼ਨ ਨੂੰ ਮੰਨਦਾ ਹੋਇਆ। ਜੀ, ਕਿਸੇ ਸਰਕਾਰ ਨਾਲ ਮਿਲਣ ਦੀ ਕੋਸ਼ਿਸ਼ ਕਰੀ, ਗੱਲਬਾਤ ਕਰਨ ਦੀ ਕੋਸ਼ਿਸ਼ ਕਰੀ ਤੁਹਾਡੇ ਵੱਲੋਂ? ਨਹੀਂ, ਗੱਲ ਚੱਲ ਰਹੀ ਹੈ ਇਸ ਬਾਰੇ ਵੀ ਕਿ ਇਹ ਹੁਣ ਪੈਰੋਲ ਨੂੰ ਲੰਬਾ ਵੀ ਕਰਨ ਦੀ ਅਸੀਂ ਗੱਲ ਕਰ ਰਹੇ ਹਾਂ। ਪੈਰੋਲ ਨੂੰ ਅਗਰ ਹੁਣ ਨਹੀਂ ਕਰਨਗੇ ਤੇ ਜਲਦੀ ਵੱਡੀ ਪੈਰੋਲ ਦਿੱਤੀ ਜਾਏ, ਤਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਆਪਣੇ ਇਲਾਕੇ 'ਚ ਜਾ ਸਕਣ। ਲੋਕਾਂ ਨੇ ਜਿਹੜਾ ਉਹਨਾਂ ਨੂੰ ਚੁਣ ਕੇ ਭੇਜਿਆ, ਉਹਨਾਂ ਦੀਆਂ ਮੁਸੀਬਤਾਂ, ਉਹਨਾਂ ਦੀਆਂ ਪ੍ਰੋਬਲਮਸ ਨੂੰ ਪਾਰਲੀਮੈਂਟ ਦੇ ਵਿੱਚ ਲੈ ਕੇ ਆਉਣ ਔਰ ਉਹਦਾ ਸੁਧਾਰ ਕਰ ਸਕਣ। ਇਹਦੇ ਬਾਰੇ ਗੱਲਾਂ ਚੱਲ ਰਹੀਆਂ, ਔਰ ਕਿਉਂਕਿ ਇਹ ਸਰਕਾਰੀ ਔਰ ਇਹ ਜਿਹੜੇ ਐਕਟ ਜਿਹੜੇ ਲਾਏ ਜਾਂਦੇ ਨੇ, NSA ਵਗੈਰਾ, ਇਹ ਜਿਹੜੇ ਕੰਮ ਨੇ ਇਹ ਲੀਗਲ ਤਰੀਕੇ ਨਾਲ ਹੋਣਗੇ, ਇਹ ਓਵਰਨਾਈਟ ਨਹੀਂ ਚੇਂਜ ਹੋ ਸਕਦੇ। ਇਹ ਵੀ ਚਰਚਾਵਾਂ ਕਰਦੇ ਨੇ ਵਿਰੋਧੀ ਪਾਰਟੀਆਂ ਜਾਂ ਓਪੋਜੀਸ਼ਨ, ਇਹ ਵੀ ਕਹਿੰਦੀ ਨਜ਼ਰ ਆਉਂਦੀ ਹੈ ਕਿ ਅੰਮ੍ਰਿਤਪਾਲ ਸਿੰਘ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਸੀ। ਮੈਂ ਉਹੀ ਤੇ ਗੱਲ ਕਹਿ ਰਿਹਾ ਜੀ, ਮੈਂ ਵਿਰੋਧੀ ਪਾਰਟੀਆਂ ਤੋਂ ਹੀ ਸੁਣਿਆ ਜਾਂ ਮੀਡੀਆ ਰਾਹੀਂ ਸੁਣਿਆ, ਮੈਂ ਕਦੀ ਉਹਨਾਂ ਦੇ ਮੂੰਹੋਂ ਨਹੀਂ ਸੁਣਿਆ। ਅਗਰ ਦੇਸ਼ ਨੂੰ ਤੋੜਨ ਵਾਲੀ ਗੱਲ ਦੇ ਉੱਤੇ ਅਸੀਂ ਲੋਕ ਬਿਲਕੁਲ ਉਹਨਾਂ ਦੇ ਨਾਲ ਨਹੀਂ ਆ, ਐਸ ਆਈਡੀਓਲੋਜੀ, ਇਸ ਸੋਚ ਦੇ ਨਾਲ ਨਹੀਂ ਆ। ਜੇ ਦੇਸ਼ ਦੇ ਵਿੱਚ ਰਹਿ ਕੇ ਨਸ਼ਾ ਮੁਕਤੀ ਦੀ ਗੱਲ ਪੰਜਾਬ 'ਚ ਗੱਲ ਕਰਨੀ, ਨਸ਼ੇ ਤੋਂ ਦੂਰ ਕਰਨਾ, ਅੰਮ੍ਰਿਤਪਾਨ ਕਰਾਉਣਾ, ਲੋਕਾਂ ਨੂੰ ਗੁਰੂ ਨਾਲ ਜੋੜਨ ਵਾਲੇ ਪਾਸੇ ਜਿੰਨੇ ਵੀ ਕਦਮ ਚੁੱਕਣਗੇ ਅਸੀਂ ਨਾਲ ਉਹਨਾਂ ਦੇ ਨਾਲ ਖਲੋਵਾਂਗੇ। ਜੀ, ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਮਾਂ ਦਿੱਤਾ। ਥੈਂਕ ਯੂ ਜੀ। ਪਿਛਲੇ ਦਿਨਾਂ ਤੋਂ ਕਾਫੀ ਚਰਚਾਵਾਂ ਚੱਲ ਰਹੀਆਂ ਸੀ ਕਿ ਅੰਮ੍ਰਿਤਪਾਲ ਸਿੰਘ ਕਦੋਂ ਸਹੁੰ ਚੁੱਕਣਗੇ, ਤਾਂ ਇਸ ਸਾਰੇ ਮਸਲੇ ਨੂੰ ਲੈ ਕੇ ਸਾਡੇ ਨਾਲ ਦਿੱਲੀ ਤੋਂ ਹਰਮੀਤ ਸਿੰਘ ਕਾਲਕਾ ਜੁੜ ਚੁੱਕੇ ਨੇ ਫੋਨ ਲਾਈਨ ਤੇ। ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਸੁਣਦੇ ਹਾਂ ਕਿ ਕੀ ਗੱਲਬਾਤ ਹੈ ਜਿਹੜੀ ਕਿ ਹਰਮੀਤ ਸਿੰਘ ਕਾਲਕਾ ਦੇ ਸਾਹਮਣੇ ਆਈ ਆ। ਤਾਂ ਪੂਰੀ ਗੱਲਬਾਤ ਤੇ ਗੌਰ ਕਰਾਂਗੇ। ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਇਹ ਵੱਡੀ ਖਬਰ ਆ ਜਿਹੜੀ ਕਿ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ। ਸਵਾਗਤ ਹੈ ਜੀ ਤੁਹਾਡਾ ਇੰਡੋਸ ਟੀਵੀ ਤੇ। ਹਾਂਜੀ ਹਾਂਜੀ, ਕਾਲਕਾ ਸਾਹਿਬ, ਜੋ ਅੱਜ ਮਸਲਾ ਚੱਲ ਰਿਹਾ ਹੈਗਾ ਅੰਮ੍ਰਿਤਪਾਲ ਸਿੰਘ ਦਾ ਸਹੁੰ ਚੁੱਕ ਸਮਾਗਮ ਹੋਣਾ ਗਾ, ਉਸ ਨੂੰ ਲੈ ਕੇ ਕਾਫੀ ਚਰਚਾਵਾਂ ਚੱਲ ਰਹੀਆਂ ਨੇ, ਕੀ ਕਹੋਗੇ ਉਸ ਮਸਲੇ ਨੂੰ ਲੈ ਕੇ? ਦੇਖੋ ਜੀ, ਸ਼੍ਰੀ ਖਡੂਰ ਸਾਹਿਬ ਦੀ ਸੰਗਤ ਨੇ ਇੰਨਾ ਵੱਡਾ ਫਤਵਾ, ਇੰਨਾ ਵੱਡਾ ਮੈਂਡੇਟ ਦਿੱਤਾ ਜੀ, ਔਰ ਇੰਨੀ ਵੱਡੀ ਜਿੱਤ ਜਿਹੜੀ ਦਿੱਤੀ ਸੀ, ਇਹ ਬਹੁਤ, ਮੈਂ ਸਮਝਦਾ ਕਿ ਲੋਕਤੰਤਰ ਦੇ ਇੱਕ ਬਹੁਤ ਵੱਡਾ ਲੋਕਮਤ ਦਾ ਫਤਵਾ ਹੁੰਦਾ ਹੈ। ਔਰ ਇਹਦੇ ਰਾਹੀਂ ਇਹ ਬਿਲਕੁਲ ਸਮਝ ਆ ਜਾਣਾ ਚਾਹੀਦਾ, ਇੱਕ ਤੱਕ ਸੋਚ ਆ ਜਾਂਦਾ ਹੈ ਜਿਹੜੀ ਉਮੀਦਾਂ ਇਹ ਪੰਥ ਦੀਆਂ ਲੋਕ ਅਕਾਲੀ ਦਲ ਤੋਂ ਲਾਉਂਦੇ ਸੀ ਪੰਥਕ ਇਸ਼ੂ ਦੇ ਉੱਤੇ, ਉਹਨਾਂ ਨੂੰ ਅੱਜ ਤਰਾਂਜਲੀ ਦੇ ਕੇ ਅੱਜ ਭਾਈ ਸਰਬਜੀਤ ਸਿੰਘ ਔਰ ਭਾਈ ਅੰਮ੍ਰਿਤਪਾਲ ਸਿੰਘ ਵਰਗਿਆਂ ਦੇ ਪਿੱਛੇ ਲੋਕ ਖੜੇ, ਤੇ ਉਹਨਾਂ ਨੂੰ ਅੱਜ ਜਿਹੜਾ ਇੱਥੇ ਲਿਆ ਜਾ ਰਿਹਾ ਸੀ ਉਹਦਾ
ਸਵਾਗਤ ਵੀ ਕਰਦੇ ਹਾਂ, ਧੰਨਵਾਦ ਵੀ ਕਰਦੇ ਹਾਂ ਸਰਕਾਰ ਦਾ ਕਿ ਇਹ ਭਾਵਨਾਵਾਂ ਵੀ ਤੁਸੀਂ ਸਮਝੀਆਂ ਨੇ ਔਰ ਜਿਹੜਾ ਸੰਵਿਧਾਨਿਕ ਹੱਕ ਸੀ ਭਾਈ ਅੰਮ੍ਰਿਤਪਾਲ ਸਿੰਘ ਲਈ ਉਹਨੂੰ ਦਿੱਤਾ ਗਿਆ। ਜੀ, ਕਾਲਕਾ ਸਾਹਿਬ ਇਹ ਨਹੀਂ ਲੱਗ ਰਿਹਾ ਕਿ ਇੱਕ ਜਿਵੇਂ ਚਰਚਾਵਾਂ ਚੱਲ ਰਹੀਆਂ ਨੇ ਕਿ ਧੱਕਾ ਹੋ ਰਿਹਾ ਕੌਮ ਦੇ ਨਾਲ ਜਾਂ ਸਿੱਖਾਂ ਦੇ ਨਾਲ, ਘੱਟ ਗਿਣਤੀਆਂ ਦੇ ਨਾਲ ਧੱਕਾ ਹੋ ਰਿਹਾ ਕਿ ਇੱਕ ਵੱਡੀ ਲੀਡ ਤੇ ਜਿੱਤਿਆ ਨੌਜਵਾਨ ਉਸ ਨੂੰ ਹਲੇ ਤੱਕ ਵੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਰੱਖਿਆ ਗਿਆ? ਦੇਖੋ ਇਹ ਗੱਲ ਜਿਹੜੀ ਹੈ ਨਾ ਜੁਡੀਸ਼ਰੀ ਦੇ ਅੰਡਰ ਹੈਗੀ ਹੈ, ਇਹਦੇ ਨਾਲ ਮੈਂ ਇਹ ਨਹੀਂ ਸਮਝਦਾ ਕਿ ਸਰਕਾਰਾਂ ਦਾ ਧੱਕਾ ਹੋ ਰਿਹਾ। ਇਹ ਲੜਾਈ ਜਿਹੜੀ ਆਪਾਂ ਲੀਗਲ ਲੜ ਰਹੇ ਆ ਜੀ, ਉਹਦੇ ਤਹਿਤ ਜਲਦੀ ਮਿਲ ਜਾਏਗੀ ਰਾਹਤ, ਕਿਉਂਕਿ ਕੋਈ ਇਹੋ ਜਿਹੇ ਸੰਗੀਨ ਜੁਰਮ ਤੇ ਕੀਤੇ ਨਹੀਂ ਹੋਏ ਜਿਹਦੇ ਕਰਕੇ ਰੱਖਿਆ ਜਾਏ। ਮਗਰ ਇਹ ਧੱਕਾ, ਇਹ ਤੇ ਗੱਲ ਸਾਰੇ ਸਮਝ ਰਹੇ ਕਿ ਧੱਕਾ ਤੇ ਹੈ ਹੀ ਹੈ, ਮਗਰ ਇਹਨੂੰ ਨਜਿੱਠ ਅਸੀਂ ਕਹੀਏ ਕਿ ਮੈਂਬਰ ਪਾਰਲੀਮੈਂਟ ਬਣ ਗਏ ਤੇ ਇਸ ਕਰਕੇ ਸਾਨੂੰ ਉਹਨੂੰ ਛੱਡ ਦੇਣਾ ਚਾਹੀਦਾ। ਇਹ ਤੇ ਵਾਜਿਬ ਗੱਲ ਨਹੀਂ ਹੈ ਨਾ। ਵੋਟਾਂ ਤੋਂ, ਇਲੈਕਸ਼ਨਾਂ ਤੋਂ ਪਹਿਲਾਂ ਇਹੀ ਚਰਚਾਵਾਂ ਚੱਲੀਆਂ ਸੀ ਕਿ ਜੇਕਰ ਅੰਮ੍ਰਿਤਪਾਲ ਸਿੰਘ ਜਿੱਤਦੇ ਨੇ ਤਾਂ ਉਹਨਾਂ ਨੂੰ ਰਿਹਾਈ ਦਿੱਤੀ ਜਾਊ, ਉਹਨਾਂ ਨੂੰ ਬਾਹਰ ਜਿਹੜਾ ਕਿ ਕਰ ਦਿੱਤਾ ਜਾਊ। ਨਹੀਂ, ਦੇਖੋ ਇਹ ਤੇ ਇੱਕ ਪਰਸੈਪਸ਼ਨ ਬਣਾਈ ਜਾਂਦੀ ਹੈ ਮਾਈਂਡ ਦੇ ਵਿੱਚ ਲੋਕਾਂ ਦੇ, ਔਰ ਇਹਦੇ ਵਿੱਚ ਕਿਤੇ ਨਾ ਕਿਤੇ ਸਰਕਾਰਾਂ ਨੂੰ, ਕੋਰਟਾਂ ਨੂੰ ਵੀ ਸੋਚਣਾ ਪਏਗਾ। ਮਗਰ ਇਹ ਕਾਨੂੰਨ ਤੇ ਕੋਈ ਨਹੀਂ ਹੈਗਾ ਨਾ ਜੀ, ਕਿ ਬਈ ਮੈਂਬਰ ਪਾਰਲੀਮੈਂਟ ਇਹੋ ਜਿਹੇ ਕਈ ਇਤਿਹਾਸ 'ਚ ਕਈ ਬੰਦੇ ਹੋਏ ਨੇ ਪਹਿਲੇ ਜਿਨ੍ਹਾਂ ਨੇ ਇਲੈਕਸ਼ਨਾਂ ਲੜੀਆਂ ਔਰ ਜੇਲ੍ਹਾਂ ਦੇ ਵਿੱਚੋਂ, ਮਗਰ ਰਿਹਾਈਆਂ ਨਹੀਂ ਹੋਈਆਂ ਉਹਨਾਂ ਦੀਆਂ ਇਸ ਤਰ੍ਹਾਂ। ਬਟ ਮੈਂ ਸਮਝਦਾ ਕਿ ਇੱਕ ਜਿਹੜਾ ਪਬਲਿਕ ਦਾ ਨੈਰੇਟਿਵ ਹੈ, ਪਬਲਿਕ ਦੀ ਸੋਚ ਹੈ, ਉਹ ਅੱਜ ਸਰਕਾਰਾਂ ਤੱਕ ਪਹੁੰਚ ਗਈ ਹੈ ਕਿ ਇਹ ਜਿਹੜਾ ਇਹੋ ਜਿਹੇ ਅਗਰ ਜ਼ਬਰਦਸਤੀਆਂ ਕਰੋਗੇ ਤੇ ਰੈਵੋਲੂਸ਼ਨ ਪੂਰਾ ਵੱਡਾ ਉੱਭਰ ਸਕਦਾ ਹੈ। ਸੋ ਉਹਦਾ ਕੋਈ ਲੈਣਾ ਦੇਣਾ ਇਹਦੇ ਨਾਲ ਨਹੀਂ ਹੈ, ਰਿਹਾਈ ਦੇ ਨਾਲ। ਕਾਲਕਾ ਸਾਹਿਬ ਇਹ ਵੀ ਕਹਿ ਰਹੇ ਨੇ, ਕਹਿੰਦੇ ਕਿ ਵੀ ਅੰਮ੍ਰਿਤਪਾਲ ਸਿੰਘ ਜਿਹੜਾ ਕਿ ਬੀਜੇਪੀ ਦੇ ਕਹਿਣ ਤੇ ਚੋਣ ਲੜਿਆ ਸੀ, ਤੁਸੀਂ ਬੀਜੇਪੀ ਦੇ ਸਮਰਥਕ ਹੋ, ਕੀ ਲੱਗਦਾ ਵੀ ਬੀਜੇਪੀ ਦੇ ਕਹਿਣ ਤੇ ਅੰਮ੍ਰਿਤਪਾਲ ਸਿੰਘ ਚੋਣ ਲੜੇ ਸੀ? ਦੇਖੋ ਮੈਨੂੰ ਨਹੀਂ ਲੱਗਦਾ ਇਹ ਤੇ ਜਿਹੜੀਆਂ ਓਪੋਜੀਸ਼ਨ ਵਾਲੀਆਂ ਲੋਕ ਹੁੰਦੇ ਨੇ, ਕਦੀ ਉਹਨਾਂ ਨੂੰ ਬੀਜੇਪੀ ਦਾ ਬੰਦਾ ਕਹਿ ਦਿੰਦੇ ਨੇ, ਕਦੀ RSS ਦਾ, ਕਦੀ ਏਜੰਸੀਆਂ ਦਾ। ਇਹ ਤੇ ਹੁਣ ਰੱਬ ਜਾਣੇ ਕਿ ਕਿੱਦਾਂ ਬੰਦੇ ਨੇ। ਇਹਦੇ ਬਾਰੇ ਤੇ ਮੇਰੀ ਨਾ ਕਦੀ ਅੰਮ੍ਰਿਤਪਾਲ ਜੀ ਨਾਲ ਮੁਲਾਕਾਤ ਹੋਈ ਹੈ ਤੇ ਨਾ ਕੀ ਕਹਿੰਦੇ ਨੇ ਮੈਂ ਬੀਜੇਪੀ ਦੇ ਇੰਨੇ ਇੰਟਰਨਲ ਬੜਿਆ ਹੋਇਆ। ਅਸੀਂ ਤਾਂ ਉਹਨਾਂ ਦੇ ਇੱਕ ਸਪੋਰਟਰ ਹਾਂ ਦਿੱਲੀ 'ਚ ਰਹਿੰਦੇ ਹੋਏ, ਬਟ ਕਦੀ ਕੋਈ ਪਾਲਿਸੀਜ਼ ਦੇ ਵਿੱਚ ਨਹੀਂ ਬੈਠੇ ਹੋਏ ਕੋਈ ਕਿਸੇ ਦੇ। ਬਟ ਮੈਂ ਨਹੀਂ ਸਮਝਦਾ ਕਿ ਜਦ ਕੋਈ ਇੱਕ ਨੌਜਵਾਨ ਨਸ਼ੇ ਛੁਡਾਉਣ ਵਾਸਤੇ ਲੋਕਾਂ ਨੂੰ ਅੰਮ੍ਰਿਤਪਾਨ ਕਰਵਾ ਰਿਹਾ ਹੋਏ ਔਰ ਇਹ ਲੋਕ ਉਹਦਾ ਨਾਮ ਜਿਸ ਵਕਤ ਉਹਦੇ ਪਿੱਛੇ ਲੋਕ ਚੱਲ ਪੈਂਦੇ ਨੇ ਤਾਂ ਉਹਨੂੰ ਬਦਨਾਮ ਕਰਨ ਵਾਸਤੇ ਇਸ ਪਾਸੇ ਵੱਲ ਤੋਰਦਾ ਜਾਂਦਾ। ਹੁਣ ਕਿੰਨੇ ਕੁ ਬੰਦਿਆਂ ਨੂੰ ਜਿਹੜਾ ਕਿ ਉੱਥੇ ਮਿਲਣ ਦਿੱਤਾ ਜਾਊਗਾ? ਕਿੰਨੀ ਕੁ ਸੰਗਤ ਆ ਜਿਹੜੀ ਕਿ ਅੰਮ੍ਰਿਤਪਾਲ ਸਿੰਘ ਨੂੰ ਮਿਲੇਗੀ ਜਾਂ ਅੰਮ੍ਰਿਤਪਾਲ ਸਿੰਘ? ਕੋਈ ਕਲੈਰਿਟੀ ਨਹੀਂ ਦਿੱਤੀ ਜਾ ਰਹੀ ਮੈਨੂੰ। ਜੋ ਸੁਣਨ 'ਚ ਆਇਆ ਸਿਰਫ ਪਰਿਵਾਰ, ਉਹਨਾਂ ਦੇ ਫਾਦਰ ਸਾਹਿਬ ਔਰ ਉਹਨਾਂ ਦੇ ਚਾਚਾ ਜੀ ਆਏ, ਉਹਨਾਂ ਨੂੰ ਮਿਲਣ ਦਿੱਤਾ ਜਾਏਗਾ। ਉਹਦੇ ਇਲਾਵਾ ਤੇ ਮੇਰੇ ਖਿਆਲ ਕਿਸੇ ਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ। ਔਰ ਕਿਸ ਵਕਤ ਲਿਆਣਾ, ਕਿਸ ਵਕਤ ਲੈ ਜਾਣਾ ਵੀ ਨਹੀਂ ਪਤਾ। ਜੋ ਮੈਂ ਟੀਵੀ ਰਾਹੀਂ ਦੇਖ ਰਿਹਾ, ਸ਼ਰਤਾਂ ਜਿਹੜੀਆਂ ਲਿਖੀਆਂ ਆ ਰਹੀਆਂ ਉਹਦੇ 'ਚ ਨਾ ਕੋਈ ਕੈਮਰੇ ਦੇ ਅੱਗੇ ਆ ਸਕਦੇ ਆ, ਨਾ ਕੋਈ ਬਿਆਨ ਦੇ ਸਕਦੇ ਆ। ਉਹਦੇ ਸਹੁੰ ਚੁੱਕਣ ਦਾ ਜਿਹੜਾ ਕੀ ਕਹਿੰਦੇ ਹੈਗੀ ਹੈ ਉਹ ਉੱਥੇ ਲੈਣੀ ਹੈ, ਸੰਵਿਧਾਨਿਕ ਹੱਕ ਹੈ, ਉਹਦੇ ਵਾਸਤੇ ਉਹਨੂੰ ਲਿਆਇਆ ਜਾਏ। ਇਸ ਤੋਂ ਬਾਅਦ ਦੀ ਜਿਹੜੀ ਕਿ ਤੁਹਾਡੀ ਪੈਰਵਾਈ ਕੀ ਰਹੂਗੀ, ਜਿਹੜੀ ਕਿ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕੀ ਜਿਹੜੀਆਂ ਕਿ ਤੁਹਾਡੀਆਂ ਕਦਮ ਰਹਿਣਗੇ ਅਗਲੇ? ਦੇਖੋ ਅਸੀਂ ਬੈਠੇ ਹਾਂ ਦਿੱਲੀ, ਪੰਜਾਬ 'ਚੋਂ ਉਹਨਾਂ ਦੇ ਫਾਦਰ ਸਾਹਿਬ ਉਹਨਾਂ ਜਿਹੜੀ ਬਣਾਉਣਗੇ, ਰੂਪ ਰੇਖਾ ਬਣਾਉਣਗੇ ਉਹਨਾਂ ਨੂੰ ਬਾਹਰ ਕਢਾਉਣ ਦੀ ਉਹਨਾਂ ਬਾਰੇ, ਤੇ ਅਸੀਂ ਤੇ ਸਹਿਯੋਗੀ ਉਹਨਾਂ ਦੇ ਬਣ ਕੇ ਕੰਮ ਕਰ ਸਕਦੇ ਹਾਂ। ਬਾਕੀ ਰੂਪ ਰੇਖਾ ਤੇ ਖਡੂਰ ਸਾਹਿਬ ਦੀ ਲੋਕਾਂ ਨੇ ਬਣਾਉਣਾ, ਉਹਨਾਂ ਦੇ ਸਾਥੀਆਂ ਨੇ ਬਣਾਉਣਾ। ਮਗਰ ਮੈਂ ਸਮਝਦਾ ਕਿ ਜੋ ਲਾਈਨ ਦੇ ਉੱਤੇ ਉਹਨੂੰ ਪਾਇਆ ਗਿਆ, ਉਹਨਾਂ ਦਾ ਨਾਮ ਲਾਇਆ ਗਿਆ, ਹਾਲਾਂਕਿ ਮੈਂ ਉਹਨਾਂ ਦੇ ਮੂੰਹ ਆਪ ਨਹੀਂ ਸੁਣੀ ਕਿ ਬਈ ਖਾਲਿਸਤਾਨ ਦੀ ਗੱਲ ਕਰਨੀ ਸ਼ੁਰੂ ਕਰ ਦਿਓ। ਇਹ ਲਾਈਨਾਂ ਦੇ ਉੱਤੇ ਅੱਜ ਦਿੱਲੀ ਦੇ, ਮੈਂ ਸਮਝਦਾ ਪੰਜਾਬ ਦਾ ਕੋਈ ਵੀ ਸਿੱਖ ਨਹੀਂ ਚਾਹੁੰਦਾ, ਪੰਜਾਬ ਦੇ ਲੋਕ ਵੀ ਨਹੀਂ ਚਾਹੁੰਦੇ। ਇਸ ਲਾਈਨ ਤੋਂ ਹਟ ਕੇ ਅਗਰ ਕੋਈ ਵੀ ਗੱਲ ਕਰਨਗੇ ਤੇ ਅਸੀਂ ਉਹਨਾਂ ਨਾਲ ਖੜੇ ਹੋਵਾਂਗੇ। ਜੀ, ਪੰਜਾਬ ਤੇ ਦਿੱਲੀ ਦੇ ਜਿਹੜੇ ਸਿੱਖ ਨੇ ਇੱਕ ਵਾਰ ਫੇਰ ਮੈਜੋਰਟੀ ਦੇ ਵਿੱਚ ਇਕੱਠੇ ਹੋਣਗੇ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਜਿਹੜੀਆਂ ਚਰਚਾਵਾਂ ਚੱਲੀਆਂ ਨੇ? ਪੰਜਾਬ ਦੇ ਔਰ ਦਿੱਲੀ ਦੇ ਕੀ ਹਿੰਦੁਸਤਾਨ ਦਾ ਕੋਈ ਵੀ ਸਿੱਖ ਆਪਸ ਵਿੱਚ ਵੱਖਰਾ ਨਹੀਂ ਹੈਗਾ। ਇੱਥੇ ਰਾਜਨੀਤਿਕ ਲੋਕ ਵੱਖਰੇ ਕਰਦੇ ਨੇ, ਆਪਣੇ ਆਪਣੇ ਮੁਫਾਦ ਵਾਸਤੇ, ਆਪਣੇ ਫਾਇਦਿਆਂ ਵਾਸਤੇ, ਔਰ ਆਪਣੇ ਫਾਇਦਿਆਂ ਵਾਸਤੇ ਜਿਹੜੀ ਉੱਥੋਂ ਰੂਪ ਰੇਖਾ ਪੰਜਾਬ 'ਚ ਬਣਾਈ ਜਾਂਦੀ ਉਹ ਸੋਚਦੇ ਨੇ ਕਿ ਸਾਰੇ ਹਿੰਦੁਸਤਾਨ 'ਚ ਇੰਪਲੀਮੈਂਟ ਹੋਏ। ਮਗਰ ਉਹਦੇ ਬੜੇ ਨੁਕਸਾਨ ਪਹਿਲੇ ਸਮੇਂ ਦੇ ਵਿੱਚ ਝੇਲਣੇ ਪਏ ਨੇ ਸਾਨੂੰ ਲੋਕਾਂ ਨੂੰ। ਅੱਜ ਜਿਹੜੇ ਲੋਕ ਨੇ ਉਹ ਬੜੇ ਸੁਚੇਤ ਹੋ ਚੁੱਕੇ ਨੇ, ਸੋਸ਼ਲ ਮੀਡੀਆ ਦਾ ਟਾਈਮ ਹੈ, ਤਾਂ ਲੋਕ ਇਹੋ ਜਿਹੀ ਕੋਈ ਰੂਪ ਰੇਖਾ ਨਹੀਂ ਬਣਾਉਣਾ ਚਾਹੁੰਦੇ ਕਿ ਵੀ ਪੰਜਾਬ ਤੋਂ ਕੋਈ ਮੂਵਮੈਂਟ ਚੱਲੇ ਤੇ ਅਸੀਂ ਉਹਦੇ ਭਾਗੀਦਾਰ ਬਣੀਏ, ਕਿਉਂਕਿ ਬਹੁਤ ਸੀ ਮਿਨੋਰਟੀਜ਼ ਵਿੱਚ ਨਹੀਂ, ਮਾਈਕਰੋ ਮਿਨੋਰਟੀਜ਼ ਵਿੱਚ ਰਹਿ ਰਹੇ ਹਾਂ
ਔਰ ਸਾਨੂੰ ਪੂਰੇ ਬਈ ਇਸ ਹਿੰਦੁਸਤਾਨ ਦੇ ਵਿੱਚ ਸਾਰੇ ਹਰ ਚੀਜ਼ ਦਾ ਸਾਡੇ ਕੋਲ ਇਖਤਿਆਰ ਹੈਗੇ ਨੇ, ਮਗਰ ਇਹ ਗੱਲ ਨਹੀਂ ਹੈ ਕਿ ਅਸੀਂ ਕਿਸੇ ਵੀ ਮੂਵਮੈਂਟ ਦੇ ਹਿੱਸੇ ਬਣ ਜਾਵਾਂਗੇ ਅੱਜ ਅੱਖਾਂ ਬੰਦ ਕਰਕੇ। ਇਕੱਲੇ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਤੁਸੀਂ ਹਮਾਇਤ ਕਰੋਗੇ ਜਾਂ ਜਿਹੜੇ ਬਾਕੀ ਸਾਥੀ ਬੈਠੇ ਨੇ ਅੰਮ੍ਰਿਤਪਾਲ ਸਿੰਘ ਦੇ 10 ਸਾਥੀ ਹੋਰ ਵੀ ਨੇ ਅੰਮ੍ਰਿਤਪਾਲ ਸਮੇਤ, ਦੇਖੋ ਉਹਨਾਂ ਦੀ ਵੀ ਹਮਾਇਤ ਕਰੋਗੇ? ਦੇਖੋ ਅਸੀਂ ਤੇ ਹਮਾਇਤ ਸਿਰਫ ਹਮਾਇਤ ਦੀ ਗੱਲ ਨਹੀਂ ਕੀਤੀ, ਅਸੀਂ ਤੇ ਜੋ ਸੰਵਿਧਾਨਿਕ ਹੱਕ ਸੀ ਉਹਦੀ ਗੱਲ ਕੀਤੀ ਹੈ। ਜੇ ਉਹ ਰੂਪਰੇਖਾ ਬਣਾਉਣਗੇ ਔਰ ਸਾਡੇ ਕੋਲੋਂ ਕਿਸੇ ਚੀਜ਼ ਦੀ ਮਦਦ ਮੰਗਣਗੇ, ਉਹਨਾਂ ਦੇ ਫਾਦਰ ਸਾਹਿਬ, ਉਹਨਾਂ ਦੇ ਪਰਿਵਾਰ ਵਾਲੇ, ਜਿਹੜੇ ਵੀ ਜੇਲ੍ਹਾਂ 'ਚ ਨੇ, ਮੈਂ ਸਮਝਦਾ ਕਿ ਜਿਹੜਾ ਵੀ ਸਿੱਖ ਜੇਲ੍ਹ 'ਚ ਹੈ ਉਹਦੇ ਪਰਿਵਾਰ ਦੇ ਬੰਦੇ ਅਗਰ ਸਾਡੇ ਤੱਕ ਕੋਈ ਵੀ ਆਉਂਦੇ ਨੇ, ਅਸੀਂ ਹਮੇਸ਼ਾ ਉਹਨਾਂ ਦੀ ਸਹਾਇਤਾ ਵਾਸਤੇ ਖਲੋਂਦੇ ਆ, ਇਰਰਿਸਪੈਕਟਿਵ ਆਫ ਕਿਹੜੀ ਪਾਰਟੀ ਹੈ, ਕਿਹੜਾ ਕੀ ਕਹਿੰਦੇ ਨੇ ਉਹ। ਸਾਨੂੰ ਤੇ ਗੁਰਸਿੱਖ ਹੋਣਾ ਚਾਹੀਦਾ ਬੰਦਾ, ਜਿਹੜਾ ਗੁਰੂ ਦੇ ਔਰ ਇਸ ਦੇਸ਼ ਦੀ ਕੌਨਸਟੀਟਿਊਸ਼ਨ ਨੂੰ ਮੰਨਦਾ ਹੋਇਆ। ਜੀ, ਕਿਸੇ ਸਰਕਾਰ ਨਾਲ ਮਿਲਣ ਦੀ ਕੋਸ਼ਿਸ਼ ਕਰੀ, ਗੱਲਬਾਤ ਕਰਨ ਦੀ ਕੋਸ਼ਿਸ਼ ਕਰੀ ਤੁਹਾਡੇ ਵੱਲੋਂ? ਨਹੀਂ, ਗੱਲ ਚੱਲ ਰਹੀ ਹੈ ਇਸ ਬਾਰੇ ਵੀ ਕਿ ਇਹ ਹੁਣ ਇਹ ਪੈਰੋਲ ਨੂੰ ਲੰਬਾ ਵੀ ਕਰਨ ਦੀ ਅਸੀਂ ਗੱਲ ਕਰ ਰਹੇ ਹਾਂ। ਪੈਰੋਲ ਨੂੰ ਅਗਰ ਹੁਣ ਨਹੀਂ ਕਰਨਗੇ ਤੇ ਜਲਦੀ ਵੱਡੀ ਪੈਰੋਲ ਦਿੱਤੀ ਜਾਏ ਤਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਆਪਣੇ ਇਲਾਕੇ 'ਚ ਜਾ ਸਕਣ। ਲੋਕਾਂ ਨੇ ਜਿਹੜਾ ਉਹਨਾਂ ਨੂੰ ਚੁਣ ਕੇ ਭੇਜਿਆ, ਉਹਨਾਂ ਦੀਆਂ ਮੁਸੀਬਤਾਂ, ਉਹਨਾਂ ਦੀਆਂ ਪ੍ਰੋਬਲਮਸ ਨੂੰ ਪਾਰਲੀਮੈਂਟ ਦੇ ਵਿੱਚ ਲੈ ਕੇ ਆਉਣ ਔਰ ਉਹਦਾ ਸੁਧਾਰ ਕਰ ਸਕਣ। ਇਹਦੇ ਬਾਰੇ ਗੱਲਾਂ ਚੱਲ ਰਹੀਆਂ ਔਰ ਕਿਉਂਕਿ ਇਹ ਸਰਕਾਰੀ ਔਰ ਇਹ ਜਿਹੜੇ ਐਕਟ ਜਿਹੜੇ ਲਾਏ ਜਾਂਦੇ ਨੇ, NSA ਵਗੈਰਾ, ਇਹ ਜਿਹੜੇ ਕੰਮ ਨੇ ਇਹ ਲੀਗਲ ਤਰੀਕੇ ਨਾਲ ਹੋਣਗੇ, ਇਹ ਓਵਰਨਾਈਟ ਨਹੀਂ ਚੇਂਜ ਹੋ ਸਕਦੇ। ਇਹ ਵੀ ਚਰਚਾਵਾਂ ਕਰਦੇ ਨੇ ਵਿਰੋਧੀ ਪਾਰਟੀਆਂ ਜਾਂ ਓਪੋਜੀਸ਼ਨ, ਇਹ ਵੀ ਕਹਿੰਦੀ ਨਜ਼ਰ ਆਉਂਦੀ ਹੈ ਕਿ ਅੰਮ੍ਰਿਤਪਾਲ ਸਿੰਘ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਸੀ। ਮੈਂ ਉਹੀ ਤੇ ਗੱਲ ਕਹਿ ਰਿਹਾ ਜੀ, ਮੈਂ ਵਿਰੋਧੀ ਪਾਰਟੀਆਂ ਤੋਂ ਹੀ ਸੁਣਿਆ ਜਾਂ ਮੀਡੀਆ ਰਾਹੀਂ ਸੁਣਿਆ, ਮੈਂ ਕਦੀ ਉਹਨਾਂ ਦੇ ਮੂੰਹੋਂ ਨਹੀਂ ਸੁਣਿਆ। ਅਗਰ ਦੇਸ਼ ਨੂੰ ਤੋੜਨ ਵਾਲੀ ਗੱਲ ਦੇ ਉੱਤੇ ਅਸੀਂ ਲੋਕ ਬਿਲਕੁਲ ਉਹਨਾਂ ਦੇ ਨਾਲ ਨਹੀਂ ਆ, ਐਸ ਆਈਡੀਓਲੋਜੀ, ਇਸ ਸੋਚ ਦੇ ਨਾਲ ਨਹੀਂ ਆ। ਜੇ ਦੇਸ਼ ਦੇ ਵਿੱਚ ਰਹਿ ਕੇ ਨਸ਼ਾ ਮੁਕਤੀ ਦੀ ਗੱਲ ਪੰਜਾਬ 'ਚ ਗੱਲ ਕਰਨੀ, ਨਸ਼ੇ ਤੋਂ ਦੂਰ ਕਰਨਾ, ਅੰਮ੍ਰਿਤਪਾਨ ਕਰਾਉਣਾ, ਲੋਕਾਂ ਨੂੰ ਗੁਰੂ ਨਾਲ ਜੋੜਨ ਵਾਲੇ ਪਾਸੇ ਜਿੰਨੇ ਵੀ ਕਦਮ ਚੁੱਕਣਗੇ ਅਸੀਂ ਨਾਲ ਉਹਨਾਂ ਦੇ ਨਾਲ ਖਲੋਵਾਂਗੇ। ਜੀ, ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਮਾਂ ਦਿੱਤਾ। ਥੈਂਕ ਯੂ ਜੀ। ਪਿਛਲੇ ਦਿਨਾਂ ਤੋਂ ਕਾਫੀ ਚਰਚਾਵਾਂ ਚੱਲ ਰਹੀਆਂ ਸੀ ਕਿ ਅੰਮ੍ਰਿਤਪਾਲ ਸਿੰਘ ਕਦੋਂ ਸਹੁੰ ਚੁੱਕਣਗੇ, ਤਾਂ ਇਸ ਸਾਰੇ ਮਸਲੇ ਨੂੰ ਲੈ ਕੇ ਸਾਡੇ ਨਾਲ ਦਿੱਲੀ ਤੋਂ ਹਰਮੀਤ ਸਿੰਘ ਕਾਲਕਾ ਜੁੜ ਚੁੱਕੇ ਨੇ ਫੋਨ ਲਾਈਨ ਤੇ। ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਸੁਣਦੇ ਹਾਂ ਕਿ ਕੀ ਗੱਲਬਾਤ ਹੈ ਜਿਹੜੀ ਕਿ ਹਰਮੀਤ ਸਿੰਘ ਕਾਲਕਾ ਦੇ ਸਾਹਮਣੇ ਆਈ ਆ। ਤਾਂ ਪੂਰੀ ਗੱਲਬਾਤ ਤੇ ਗੌਰ ਕਰਾਂਗੇ। ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਇਹ ਵੱਡੀ ਖਬਰ ਆ ਜਿਹੜੀ ਕਿ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ। ਸਵਾਗਤ ਹੈ ਜੀ ਤੁਹਾਡਾ ਇੰਡੋਸ ਟੀਵੀ ਤੇ। ਹਾਂਜੀ ਹਾਂਜੀ ਕਾਲਕਾ ਸਾਹਿਬ, ਜੋ ਅੱਜ ਮਸਲਾ ਚੱਲ ਰਿਹਾ ਹੈਗਾ ਅੰਮ੍ਰਿਤਪਾਲ ਸਿੰਘ ਦਾ ਸਹੁੰ ਚੁੱਕ ਸਮਾਗਮ ਹੋਣਾ ਗਾ, ਉਸ ਨੂੰ ਲੈ ਕੇ ਕਾਫੀ ਚਰਚਾਵਾਂ ਚੱਲ ਰਹੀਆਂ ਨੇ, ਕੀ ਕਹੋਗੇ ਉਸ ਮਸਲੇ ਨੂੰ ਲੈ ਕੇ? ਦੇਖੋ ਜੀ, ਸ਼੍ਰੀ ਖਡੂਰ ਸਾਹਿਬ ਦੀ ਸੰਗਤ ਨੇ ਇੰਨਾ ਵੱਡਾ ਫਤਵਾ, ਇੰਨਾ ਵੱਡਾ ਮੈਂਡੇਟ ਦਿੱਤਾ ਜੀ, ਔਰ ਇੰਨੀ ਵੱਡੀ ਜਿੱਤ ਜਿਹੜੀ ਦਿੱਤੀ ਸੀ, ਇਹ ਬਹੁਤ, ਮੈਂ ਸਮਝਦਾ ਕਿ ਲੋਕਤੰਤਰ ਦੇ ਇੱਕ ਬਹੁਤ ਵੱਡਾ ਲੋਕਮਤ ਦਾ ਫਤਵਾ ਹੁੰਦਾ ਹੈ। ਔਰ ਇਹਦੇ ਰਾਹੀਂ ਇਹ ਬਿਲਕੁਲ ਸਮਝ ਆ ਜਾਣਾ ਚਾਹੀਦਾ ਕਿ ਪੰਜਾਬ 'ਚ ਅੱਜ ਇੱਕ ਪੰਥਕ ਸੋਚ ਹਲੇ ਵੀ ਜ਼ਿੰਦਾ ਹੈ। ਜਿਹੜੀ ਉਮੀਦਾਂ ਇਹ ਪੰਥ ਦੀਆਂ ਲੋਕ ਅਕਾਲੀ ਦਲ ਤੋਂ ਲਾਉਂਦੇ ਸੀ ਪੰਥਕ ਇਸ਼ੂ ਦੇ ਉੱਤੇ, ਉਹਨਾਂ ਨੂੰ ਅੱਜ ਤਰਾਂਜਲੀ ਦੇ ਕੇ ਅੱਜ ਭਾਈ ਸਰਬਜੀਤ ਸਿੰਘ ਔਰ ਭਾਈ ਅੰਮ੍ਰਿਤਪਾਲ ਸਿੰਘ ਵਰਗਿਆਂ ਦੇ ਪਿੱਛੇ ਲੋਕ ਖੜੇ, ਤੇ ਉਹਨਾਂ ਨੂੰ ਅੱਜ ਜਿਹੜਾ ਇੱਥੇ ਲਿਆ ਜਾ ਰਿਹਾ, ਅਸੀਂ ਉਹਦਾ ਸਵਾਗਤ ਵੀ ਕਰਦੇ ਹਾਂ, ਧੰਨਵਾਦ ਵੀ ਕਰਦੇ ਹਾਂ ਸਰਕਾਰ ਦਾ। ਇਹ ਭਾਵਨਾਵਾਂ ਵੀ ਤੁਸੀਂ ਸਮਝੀਆਂ ਨੇ ਔਰ ਜਿਹੜਾ ਸੰਵਿਧਾਨਿਕ ਹੱਕ ਸੀ ਭਾਈ ਅੰਮ੍ਰਿਤਪਾਲ ਸਿੰਘ ਉਹਨੂੰ ਦਿੱਤਾ ਗਿਆ। ਜੀ, ਕਾਲਕਾ ਸਾਹਿਬ, ਇਹ ਨਹੀਂ ਲੱਗ ਰਿਹਾ ਕਿ ਇੱਕ ਜਿਵੇਂ ਚਰਚਾਵਾਂ ਚੱਲ ਰਹੀਆਂ ਨੇ ਕਿ ਧੱਕਾ ਹੋ ਰਿਹਾ ਕੌਮ ਦੇ ਨਾਲ ਜਾਂ ਸਿੱਖਾਂ ਦੇ ਨਾਲ, ਘੱਟ ਗਿਣਤੀਆਂ ਦੇ ਨਾਲ ਧੱਕਾ ਹੋ ਰਿਹਾ, ਕਿ ਇੱਕ ਵੱਡੀ ਲੀਡ ਤੇ ਜਿੱਤਿਆ ਨੌਜਵਾਨ ਉਸ ਨੂੰ ਹਲੇ ਤੱਕ ਵੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਰੱਖਿਆ ਗਿਆ? ਦੇਖੋ, ਇਹ ਗੱਲ ਜਿਹੜੀ ਹੈ ਨਾ ਜੁਡੀਸ਼ਰੀ ਦੇ ਅੰਡਰ ਹੈਗੀ ਹੈ। ਇਹਦੇ ਨਾਲ ਮੈਂ ਇਹ ਨਹੀਂ ਸਮਝਦਾ ਕਿ ਸਰਕਾਰਾਂ ਦਾ ਧੱਕਾ ਹੋ ਰਿਹਾ। ਇਹ ਲੜਾਈ ਜਿਹੜੀ ਆਪਾਂ ਲੀਗਲ ਲੜ ਰਹੇ ਹਾਂ ਜੀ, ਉਹਦੇ ਤਹਿਤ ਜਲਦੀ ਮਿਲ ਜਾਏਗੀ ਰਾਹਤ, ਕਿਉਂਕਿ ਕੋਈ ਇਹੋ ਜਿਹੇ ਸੰਗੀਨ ਜੁਰਮ ਤੇ ਕੀਤੇ ਨਹੀਂ ਹੋਏ ਜਿਹਦੇ ਕਰਕੇ ਰੱਖਿਆ ਜਾਏ। ਮਗਰ ਇਹ ਧੱਕਾ, ਇਹ ਤੇ ਗੱਲ ਸਾਰੇ ਸਮਝ ਰਹੇ ਕਿ ਧੱਕਾ ਤੇ ਹੈ ਹੀ ਹੈ, ਮਗਰ ਇਹਨੂੰ ਨਿਜਟ ਅਸੀਂ ਕਹੀਏ ਕਿ ਮੈਂਬਰ ਪਾਰਲੀਮੈਂਟ ਬਣ ਗਏ ਤੇ ਇਸ ਕਰਕੇ ਸਾਨੂੰ ਉਹਨੂੰ ਛੱਡ ਦੇਣਾ ਚਾਹੀਦਾ, ਇਹ ਤੇ ਵਾਜਿਬ ਗੱਲ ਨਹੀਂ ਹੈ ਨਾ। ਵੋਟਾਂ ਤੋਂ, ਇਲੈਕਸ਼ਨਾਂ ਤੋਂ ਪਹਿਲਾਂ ਇਹੀ ਚਰਚਾਵਾਂ ਚੱਲੀਆਂ ਸੀ ਕਿ ਜੇਕਰ ਅੰਮ੍ਰਿਤਪਾਲ ਸਿੰਘ ਜਿੱਤਦੇ ਨੇ ਤਾਂ ਉਹਨਾਂ ਨੂੰ ਰਿਹਾਈ ਦਿੱਤੀ ਜਾਊ, ਉਹਨਾਂ ਨੂੰ ਬਾਹਰ ਜਿਹੜਾ ਕਿ ਕਰ ਦਿੱਤਾ ਜਾਣਾ। ਨਹੀਂ, ਇਹ ਦੇਖੋ, ਇਹ ਤੇ ਇੱਕ ਪਰਸੈਪਸ਼ਨ ਬਣਾਈ ਜਾਂਦੀ ਹੈ ਮਾਈਂਡ ਦੇ ਵਿੱਚ ਲੋਕਾਂ ਦੇ, ਔਰ ਇਹਦੇ ਵਿੱਚ ਕਿਤੇ ਨਾ ਕਿਤੇ ਸਰਕਾਰਾਂ ਨੂੰ ਵੀ, ਕੋਰਟਾਂ ਨੂੰ ਵੀ ਸੋਚਣਾ ਪਏਗਾ। ਮਗਰ ਇਹ ਗੱਲ ਤੇ ਨਹੀਂ ਹੁੰਦੀ ਹੈ, ਕਾਨੂੰਨ ਤੇ ਕੋਈ ਨਹੀਂ ਹੈਗਾ ਨਾ ਜੀ, ਕਿ ਬਈ ਮੈਂਬਰ ਪਾਰਲੀਮੈਂਟ ਇਹੋ ਜਿਹੇ ਕਈ ਇਤਿਹਾਸ 'ਚ ਕਈ ਬੰਦੇ ਹੋਏ ਨੇ ਪਹਿਲੇ ਜਿਨ੍ਹਾਂ ਨੇ ਇਲੈਕਸ਼ਨਾਂ ਲੜੀਆਂ ਔਰ ਜੇਲ੍ਹਾਂ ਦੇ ਵਿੱਚੋਂ, ਮਗਰ ਰਿਹਾਈਆਂ ਨਹੀਂ ਹੋਈਆਂ ਉਹਨਾਂ ਦੀਆਂ ਇਸ ਤਰ੍ਹਾਂ।
ਬਟ ਮੈਂ ਸਮਝਦਾ ਕਿ ਇੱਕ ਜਿਹੜਾ ਪਬਲਿਕ ਦਾ ਨੈਰੇਟਿਵ ਹੈ, ਪਬਲਿਕ ਦੀ ਸੋਚ ਹੈ, ਉਹ ਅੱਜ ਸਰਕਾਰਾਂ ਤੱਕ ਪਹੁੰਚ ਗਈ ਹੈ ਕਿ ਇਹ ਜਿਹੜਾ ਇਹੋ ਜਿਹੀ ਅਗਰ ਜ਼ਬਰਦਸਤੀਆਂ ਕਰੋਗੇ ਤੇ ਰੈਵੋਲੂਸ਼ਨ ਪੂਰਾ ਵੱਡਾ ਉੱਭਰ ਸਕਦਾ ਹੈ। ਸੋ ਉਹਦਾ ਕੋਈ ਲੈਣਾ ਦੇਣਾ ਇਹਦੇ ਨਾਲ ਨਹੀਂ ਹੈ, ਰਿਹਾਈ ਦੇ ਨਾਲ। ਕਾਲਕਾ ਸਾਹਿਬ ਇਹ ਵੀ ਕਹਿ ਰਹੇ ਨੇ, ਕਹਿੰਦੇ ਕਿ ਵੀ ਅੰਮ੍ਰਿਤਪਾਲ ਸਿੰਘ ਜਿਹੜਾ ਕਿ ਬੀਜੇਪੀ ਦੇ ਕਹਿਣ ਤੇ ਚੋਣ ਲੜਿਆ ਸੀ, ਤੁਸੀਂ ਬੀਜੇਪੀ ਦੇ ਸਮਰਥਕ ਹੋ, ਕੀ ਲੱਗਦਾ ਵੀ ਬੀਜੇਪੀ ਦੇ ਕਹਿਣ ਤੇ ਅੰਮ੍ਰਿਤਪਾਲ ਸਿੰਘ ਚੋਣ ਲੜੇ ਸੀ? ਦੇਖੋ, ਮੈਨੂੰ ਨਹੀਂ ਲੱਗਦਾ ਇਹ ਤੇ ਜਿਹੜੀਆਂ ਆਪੋਜੀਸ਼ਨ ਵਾਲੀਆਂ ਲੋਕ ਹੁੰਦੇ ਨੇ, ਕਦੀ ਉਹਨਾਂ ਨੂੰ ਬੀਜੇਪੀ ਦਾ ਬੰਦਾ ਕਹਿ ਦਿੰਦੇ ਨੇ, ਕਦੀ ਆਰਐਸਐਸ ਦਾ, ਕਦੀ ਏਜੰਸੀਆਂ ਦਾ। ਇਹ ਤੇ ਹੁਣ ਰੱਬ ਜਾਣੇ ਕਿ ਕਿੱਦਾਂ ਬੰਦੇ ਨੇ। ਇਹਦੇ ਬਾਰੇ ਤੇ ਮੇਰੀ ਨਾ ਕਦੀ ਅੰਮ੍ਰਿਤਪਾਲ ਜੀ ਨਾਲ ਮੁਲਾਕਾਤ ਹੋਈ ਹੈ ਤੇ ਨਾ ਕੀ ਕਹਿੰਦੇ ਨੇ ਮੈਂ ਬੀਜੇਪੀ ਦੇ ਇੰਨੇ ਇੰਟਰਨਲ ਬੜਿਆ ਹੋਇਆ। ਅਸੀਂ ਤਾਂ ਉਹਨਾਂ ਦੇ ਇੱਕ ਸਪੋਰਟਰ ਹਾਂ ਦਿੱਲੀ 'ਚ ਰਹਿੰਦੇ ਹੋਏ, ਬਟ ਕਦੀ ਕੋਈ ਪਾਲਿਸੀਜ਼ ਦੇ ਵਿੱਚ ਨਹੀਂ ਬੈਠੇ ਹੋਏ ਕਿ ਕੋਈ ਕਿਸੇ ਦੇ। ਬਟ ਮੈਂ ਨਹੀਂ ਸਮਝਦਾ ਕਿ ਜਦ ਕੋਈ ਇੱਕ ਨੌਜਵਾਨ ਨਸ਼ੇ ਛੁਡਾਉਣ ਵਾਸਤੇ ਲੋਕਾਂ ਨੂੰ ਅੰਮ੍ਰਿਤਪਾਨ ਕਰਵਾ ਰਿਹਾ ਹੋਏ ਔਰ ਇਹ ਲੋਕ ਉਹਦਾ ਨਾਮ ਜਿਸ ਵਕਤ ਉਹਦੇ ਪਿੱਛੇ ਲੋਕ ਚੱਲ ਪੈਂਦੇ ਨੇ ਤਾਂ ਉਹਨੂੰ ਬਦਨਾਮ ਕਰਨ ਵਾਸਤੇ ਇਸ ਪਾਸੇ ਵੱਲ ਤੋਰਦਾ ਜਾਂਦਾ। ਹੁਣ ਕਿੰਨੇ ਕੁ ਬੰਦਿਆਂ ਨੂੰ ਜਿਹੜਾ ਕਿ ਉੱਥੇ ਮਿਲਣ ਦਿੱਤਾ ਜਾਊਗਾ? ਕਿੰਨੀ ਕੁ ਸੰਗਤ ਆ ਜਿਹੜੀ ਕਿ ਅੰਮ੍ਰਿਤਪਾਲ ਸਿੰਘ ਨੂੰ ਮਿਲੇਗੀ, ਜਾਂ ਅੰਮ੍ਰਿਤਪਾਲ ਸਿੰਘ ਕੋਈ ਕਲੈਰਿਟੀ ਨਹੀਂ ਦਿੱਤੀ ਜਾ ਰਹੀ ਮੈਨੂੰ। ਜੋ ਸੁਣਨ ਚ ਆਇਆ ਸਿਰਫ ਪਰਿਵਾਰ, ਉਹਨਾਂ ਦੇ ਫਾਦਰ ਸਾਹਿਬ ਔਰ ਉਹਨਾਂ ਦੇ ਚਾਚਾ ਜੀ ਆਏ ਆ, ਉਹਨਾਂ ਨੂੰ ਮਿਲਣ ਦਿੱਤਾ ਜਾਏਗਾ। ਉਹਦੇ ਇਲਾਵਾ ਤੇ ਮੇਰੇ ਖਿਆਲ ਕਿਸੇ ਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ। ਔਰ ਕਿਸ ਵਕਤ ਲਿਆਣਾ ਕਿਸ ਵਕਤ ਲੈ ਜਾਣਾ ਵੀ ਨਹੀਂ ਪਤਾ। ਜੋ ਮੈਂ ਟੀਵੀ ਰਾਹੀਂ ਦੇਖ ਰਿਹਾ, ਸ਼ਰਤਾਂ ਜਿਹੜੀਆਂ ਲਿਖੀਆਂ ਆ ਰਹੀਆਂ ਉਹਦੇ ਚ ਨਾ ਕੋਈ ਕੈਮਰੇ ਦੇ ਅੱਗੇ ਆ ਸਕਦੇ ਆ, ਨਾ ਕੋਈ ਬਿਆਨ ਦੇ ਸਕਦੇ ਆ। ਉਹਦੇ ਸਹੁੰ ਚੁੱਕਣ ਦਾ ਜਿਹੜਾ ਕੀ ਕਹਿੰਦੇ ਹੈਗੀ ਉਹ ਉੱਥੇ ਲੈਣੀ ਹੈ, ਸੰਵਿਧਾਨਿਕ ਹੱਕ ਹੈ, ਉਹਦੇ ਵਾਸਤੇ ਉਹਨੂੰ ਲਿਆਇਆ ਜਾਏ। ਇਸ ਤੋਂ ਬਾਅਦ ਦੀ ਜਿਹੜੀ ਕਿ ਤੁਹਾਡੀ ਪੈਰਵਾਈ ਕੀ ਰਹੂਗੀ, ਜਿਹੜੀ ਕਿ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕੀ ਜਿਹੜੀਆਂ ਕਿ ਤੁਹਾਡੀਆਂ ਕਦਮ ਰਹਿਣਗੇ ਅਗਲੇ? ਦੇਖੋ, ਅਸੀਂ ਬੈਠੇ ਹਾਂ ਦਿੱਲੀ, ਪੰਜਾਬ ਚੋਂ ਹੁਣ ਉਹਨਾਂ ਦੇ ਫਾਦਰ ਸਾਹਿਬ ਉਹਨਾਂ ਜਿਹੜੀ ਬਣਾਉਣਗੇ ਰੂਪ ਰੇਖਾ ਬਣਾਉਣਗੇ ਉਹਨਾਂ ਨੂੰ ਬਾਹਰ ਕਢਾਉਣ ਦੀ, ਉਹਨਾਂ ਬਾਰੇ ਤੇ ਅਸੀਂ ਤੇ ਸਹਿਯੋਗੀ ਉਹਨਾਂ ਦੇ ਬਣ ਕੇ ਕੰਮ ਕਰ ਸਕਦੇ ਹਾਂ। ਬਾਕੀ ਰੂਪ ਰੇਖਾ ਤੇ ਖਡੂਰ ਸਾਹਿਬ ਦੀ ਲੋਕਾਂ ਨੇ ਬਣਾਉਣਾ, ਉਹਨਾਂ ਦੇ ਸਾਥੀਆਂ ਨੇ ਬਣਾਉਣਾ। ਮਗਰ ਮੈਂ ਸਮਝਦਾ ਕਿ ਜੋ ਲਾਈਨ ਦੇ ਉੱਤੇ ਉਹਨਾਂ ਨੂੰ ਪਾਇਆ ਗਿਆ, ਉਹਨਾਂ ਦਾ ਨਾਮ ਲਾਇਆ ਗਿਆ, ਹਾਲਾਂਕਿ ਮੈਂ ਉਹਨਾਂ ਦੇ ਮੂੰਹ ਆਪ ਨਹੀਂ ਸੁਣੀ ਕਿ ਬਈ ਖਾਲਿਸਤਾਨ ਦੀ ਗੱਲ ਕਰਨੀ ਸ਼ੁਰੂ ਕਰ ਦਿਓ। ਇਹ ਲਾਈਨਾਂ ਦੇ ਉੱਤੇ ਅੱਜ ਦਿੱਲੀ ਦੇ ਮੈਂ ਸਮਝਦਾ ਪੰਜਾਬ ਦਾ ਕੋਈ ਵੀ ਸਿੱਖ ਨਹੀਂ ਚਾਹੁੰਦਾ, ਪੰਜਾਬ ਦੇ ਲੋਕ ਵੀ ਨਹੀਂ ਚਾਹੁੰਦੇ। ਇਸ ਲਾਈਨ ਤੋਂ ਹਟ ਕੇ ਅਗਰ ਕੋਈ ਵੀ ਗੱਲ ਕਰਨਗੇ ਤੇ ਅਸੀਂ ਉਹਨਾਂ ਨਾਲ ਖੜੇ ਹੋਵਾਂਗੇ। ਜੀ, ਪੰਜਾਬ ਤੇ ਦਿੱਲੀ ਦੇ ਜਿਹੜੇ ਸਿੱਖ ਨੇ ਇੱਕ ਵਾਰ ਫੇਰ ਮੈਜੋਰਟੀ ਦੇ ਵਿੱਚ ਇਕੱਠੇ ਹੋਣਗੇ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਜਿਹੜੀਆਂ ਚਰਚਾਵਾਂ ਚੱਲੀਆਂ ਨੇ? ਪੰਜਾਬ ਦੇ ਔਰ ਦਿੱਲੀ ਦੇ ਕੀ ਹਿੰਦੁਸਤਾਨ ਦਾ ਕੋਈ ਵੀ ਸਿੱਖ ਆਪਸ ਵਿੱਚ ਵੱਖਰਾ ਨਹੀਂ ਹੈਗਾ। ਇੱਥੇ ਰਾਜਨੀਤਿਕ ਲੋਕ ਵੱਖਰੇ ਕਰਦੇ ਨੇ, ਆਪਣੇ ਆਪਣੇ ਮੁਫਾਦ ਵਾਸਤੇ, ਆਪਣੇ ਫਾਇਦਿਆਂ ਵਾਸਤੇ, ਔਰ ਆਪਣੇ ਫਾਇਦਿਆਂ ਵਾਸਤੇ ਜਿਹੜੀ ਉੱਥੋਂ ਰੂਪ ਰੇਖਾ ਪੰਜਾਬ 'ਚ ਬਣਾਈ ਜਾਂਦੀ ਉਹ ਸੋਚਦੇ ਨੇ ਕਿ ਸਾਰੇ ਹਿੰਦੁਸਤਾਨ 'ਚ ਇੰਪਲੀਮੈਂਟ ਹੋਏ। ਮਗਰ ਉਹਦੇ ਬੜੇ ਨੁਕਸਾਨ ਪਹਿਲੇ ਸਮੇਂ ਦੇ ਵਿੱਚ ਝੇਲਣੇ ਪਏ ਨੇ ਸਾਨੂੰ ਲੋਕਾਂ ਨੂੰ। ਅੱਜ ਜਿਹੜੇ ਲੋਕ ਨੇ ਉਹ ਬੜੇ ਸੁਚੇਤ ਹੋ ਚੁੱਕੇ ਨੇ, ਸੋਸ਼ਲ ਮੀਡੀਆ ਦਾ ਟਾਈਮ ਹੈ, ਤਾਂ ਲੋਕ ਇਹੋ ਜਿਹੀ ਕੋਈ ਰੂਪ ਰੇਖਾ ਨਹੀਂ ਬਣਾਉਣਾ ਚਾਹੁੰਦੇ ਕਿ ਬਈ ਪੰਜਾਬ ਤੋਂ ਕੋਈ ਮੂਵਮੈਂਟ ਚੱਲੇ ਤੇ ਅਸੀਂ ਉਹਦੇ ਭਾਗੀਦਾਰ ਬਣੀਏ, ਕਿਉਂਕਿ ਬਹੁਤ ਸੀ ਮਿਨੋਰਟੀਜ਼ ਵਿੱਚ ਨਹੀਂ, ਮਾਈਕਰੋ ਮਿਨੋਰਟੀਜ਼ ਵਿੱਚ ਰਹਿ ਰਹੇ ਆ। ਔਰ ਸਾਨੂੰ ਪੂਰੇ ਬਈ ਇਸ ਹਿੰਦੁਸਤਾਨ ਦੇ ਵਿੱਚ ਸਾਰੇ ਹਰ ਚੀਜ਼ ਦਾ ਸਾਡੇ ਕੋਲ ਇਖਤਿਆਰ ਹੈਗੇ ਨੇ। ਮਗਰ ਇਹ ਗੱਲ ਨਹੀਂ ਹੈ ਕਿ ਅਸੀਂ ਕਿਸੇ ਵੀ ਮੂਵਮੈਂਟ ਦੇ ਹਿੱਸੇ ਬਣ ਜਾਵਾਂਗੇ ਅੱਜ ਅੱਖਾਂ ਬੰਦ ਕਰਕੇ। ਕੱਲੇ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਤੁਸੀਂ ਹਮਾਇਤ ਕਰੋਗੇ, ਜਾਂ ਜਿਹੜੇ ਬਾਕੀ ਸਾਥੀ ਬੈਠੇ ਨੇ ਅੰਮ੍ਰਿਤਪਾਲ ਸਿੰਘ ਦੇ 10 ਸਾਥੀ ਹੋਰ ਵੀ ਨੇ ਅੰਮ੍ਰਿਤਪਾਲ ਸਮੇਤ, ਉਹਨਾਂ ਦੀ ਵੀ ਹਮਾਇਤ ਕਰੋਗੇ? ਦੇਖੋ, ਅਸੀਂ ਤੇ ਸਿਰਫ ਹਮਾਇਤ ਦੀ ਗੱਲ ਨਹੀਂ ਕੀਤੀ, ਅਸੀਂ ਤੇ ਜੋ ਸੰਵਿਧਾਨਿਕ ਹੱਕ ਸੀ ਉਹਦੀ ਗੱਲ ਕੀਤੀ ਹੈ। ਜੇ ਉਹ ਰੂਪ ਰੇਖਾ ਬਣਾਉਣਗੇ ਔਰ ਸਾਡੇ ਕੋਲੋਂ ਕਿਸੇ ਚੀਜ਼ ਦੀ ਮਦਦ ਮੰਗਣਗੇ, ਉਹਨਾਂ ਦੇ ਫਾਦਰ ਸਾਹਿਬ, ਉਹਨਾਂ ਦੇ ਪਰਿਵਾਰ ਵਾਲੇ ਜਿਹੜੇ ਵੀ ਜੇਲ੍ਹਾਂ 'ਚ ਨੇ, ਮੈਂ ਸਮਝਦਾ ਕਿ ਜਿਹੜਾ ਵੀ ਸਿੱਖ ਜੇਲ੍ਹ 'ਚ ਹੈ ਉਹਦੇ ਪਰਿਵਾਰ ਦੇ ਬੰਦੇ ਅਗਰ ਸਾਡੇ ਤੱਕ ਕੋਈ ਵੀ ਆਉਂਦੇ ਨੇ, ਅਸੀਂ ਹਮੇਸ਼ਾ ਉਹਨਾਂ ਦੀ ਸਹਾਇਤਾ ਵਾਸਤੇ ਖਲੋਂਦੇ ਆ, ਇਰਰਿਸਪੈਕਟਿਵ ਆਫ ਕਿਹੜੀ ਪਾਰਟੀ ਹੈ, ਕਿਹੜਾ ਕੀ ਕਹਿੰਦੇ ਨੇ ਉਹ। ਸਾਨੂੰ ਤੇ ਗੁਰਸਿੱਖ ਹੋਣਾ ਚਾਹੀਦਾ ਬੰਦਾ ਜਿਹੜਾ ਗੁਰੂ ਦੇ ਔਰ ਇਸ ਦੇਸ਼ ਦੀ ਕੌਨਸਟੀਟਿਊਸ਼ਨ ਨੂੰ ਮੰਨਦਾ ਹੋਏ। ਜੀ, ਕਿਸੇ ਸਰਕਾਰ ਨਾਲ ਮਿਲਣ ਦੀ ਕੋਸ਼ਿਸ਼ ਕਰੀ, ਗੱਲਬਾਤ ਕਰਨ ਦੀ ਕੋਸ਼ਿਸ਼ ਕਰੀ ਤੁਹਾਡੇ ਵੱਲੋਂ? ਨਹੀਂ, ਗੱਲ ਚੱਲ ਰਹੀ ਹੈ ਇਸ ਬਾਰੇ ਵੀ ਕਿ ਇਹ ਹੁਣ ਪੈਰੋਲ ਨੂੰ ਲੰਬਾ ਵੀ ਕਰਨ ਦੀ ਅਸੀਂ ਗੱਲ ਕਰ ਰਹੇ ਹਾਂ। ਪੈਰੋਲ ਨੂੰ ਅਗਰ ਹੁਣ ਨਹੀਂ ਕਰਨਗੇ ਤੇ ਜਲਦੀ ਵੱਡੀ ਪੈਰੋਲ ਦਿੱਤੀ ਜਾਏ ਤਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਆਪਣੇ ਇਲਾਕੇ 'ਚ ਜਾ ਸਕਣ। ਲੋਕਾਂ ਨੇ ਜਿਹੜਾ ਉਹਨਾਂ ਨੂੰ ਚੁਣ ਕੇ ਭੇਜਿਆ, ਉਹਨਾਂ ਦੀਆਂ ਮੁਸੀਬਤਾਂ, ਉਹਨਾਂ ਦੀਆਂ ਪ੍ਰੋਬਲਮਸ ਨੂੰ ਪਾਰਲੀਮੈਂਟ ਦੇ ਵਿੱਚ ਲੈ ਕੇ ਆਉਣ ਔਰ ਉਹਦਾ ਸੁਧਾਰ ਕਰ ਸਕਣ। ਇਹਦੇ ਬਾਰੇ ਗੱਲਾਂ ਚੱਲ ਰਹੀਆਂ। ਔਰ ਕਿਉਂਕਿ ਇਹ ਸਰਕਾਰੀ ਔਰ ਇਹ ਜਿਹੜੇ ਐਕਟ ਜਿਹੜੇ ਲਾਏ ਜਾਂਦੇ ਨੇ, NSA ਵਗੈਰਾ, ਇਹ ਜਿਹੜੇ ਕੰਮ ਨੇ ਇਹ ਲੀਗਲ ਤਰੀਕੇ ਨਾਲ ਹੋਣਗੇ, ਇਹ ਓਵਰਨਾਈਟ ਨਹੀਂ ਚੇਂਜ ਹੋ ਸਕਦੇ। ਇਹ ਵੀ ਚਰਚਾਵਾਂ ਕਰਦੇ ਨੇ ਵਿਰੋਧੀ ਪਾਰਟੀਆਂ ਜਾਂ ਓਪੋਜੀਸ਼ਨ, ਇਹ ਵੀ ਕਹਿੰਦੀ ਨਜ਼ਰ ਆਉਂਦੀ ਹੈ ਕਿ ਅੰਮ੍ਰਿਤਪਾਲ ਸਿੰਘ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਸੀ।
ਮੈਂ ਉਹੀ ਤੇ ਗੱਲ ਕਹਿ ਰਿਹਾ ਜੀ, ਮੈਂ ਵਿਰੋਧੀ ਪਾਰਟੀਆਂ ਤੋਂ ਹੀ ਸੁਣਿਆ ਜਾਂ ਮੀਡੀਆ ਰਾਹੀਂ ਸੁਣਿਆ। ਮੈਂ ਜੀ ਕਦੀ ਉਹਨਾਂ ਦੇ ਮੂੰਹੋਂ ਨਹੀਂ ਸੁਣਿਆ। ਔਰ ਦੇਸ਼ ਨੂੰ ਤੋੜਨ ਵਾਲੀ ਗੱਲ ਦੇ ਉੱਤੇ ਅਸੀਂ ਲੋਕ ਬਿਲਕੁਲ ਉਹਨਾਂ ਦੇ ਨਾਲ ਨਹੀਂ ਆ। ਜੀ ਐਸ ਆਈਡੀਓਲੋਜੀ, ਇਸ ਸੋਚ ਦੇ ਨਾਲ ਨਹੀਂ ਆ। ਜੇ ਜੀ ਦੇਸ਼ ਦੇ ਵਿੱਚ ਰਹਿ ਕੇ ਨਸ਼ਾ ਮੁਕਤੀ ਦੀ ਗੱਲ ਪੰਜਾਬ 'ਚ ਗੱਲ ਕਰਨੀ, ਨਸ਼ੇ ਤੋਂ ਦੂਰ ਕਰਨਾ, ਅੰਮ੍ਰਿਤਪਾਨ ਕਰਾਉਣਾ, ਲੋਕਾਂ ਨੂੰ ਗੁਰੂ ਨਾਲ ਜੋੜਨ ਵਾਲੇ ਪਾਸੇ ਜਿੰਨੇ ਵੀ ਕਦਮ ਚੁੱਕਣਗੇ ਅਸੀਂ ਨਾਲ ਉਹਨਾਂ ਦੇ ਨਾਲ ਖਲੋਵਾਂਗੇ। ਜੀ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਮਾਂ ਦਿੱਤਾ ਥੈਂਕ ਯੂ। ਜੀ। ਪਿਛਲੇ ਦਿਨਾਂ ਤੋਂ ਕਾਫੀ ਚਰਚਾਵਾਂ ਚੱਲ ਰਹੀਆਂ ਸੀ ਕਿ ਅਮਰਤਪਾਲ ਸਿੰਘ ਕਦੋਂ ਸਹੁੰ ਚੁੱਕਣਗੇ, ਤਾਂ ਇਸ ਸਾਰੇ ਮਸਲੇ ਨੂੰ ਲੈ ਕੇ ਸਾਡੇ ਨਾਲ ਦਿੱਲੀ ਤੋਂ ਹਰਮੀਤ ਸਿੰਘ ਕਾਲਕਾ ਜੁੜ ਚੁੱਕੇ ਨੇ ਫੋਨ ਲਾਈਨ ਤੇ। ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਸੁਣਦੇ ਹਾਂ ਕਿ ਕੀ ਗੱਲਬਾਤ ਹੈ ਜਿਹੜੀ ਕਿ ਹਰਮੀਤ ਸਿੰਘ ਕਾਲਕਾ ਦੇ ਸਾਹਮਣੇ ਆਈ ਆ। ਤਾਂ ਪੂਰੀ ਗੱਲਬਾਤ ਤੇ ਗੌਰ ਕਰਾਂਗੇ। ਅਮਰਤਪਾਲ ਸਿੰਘ ਨੂੰ ਲੈ ਕੇ ਇਹ ਵੱਡੀ ਖਬਰ ਆ ਜਿਹੜੀ ਕਿ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ। ਸਵਾਗਤ ਹੈ ਜੀ ਤੁਹਾਡਾ ਇੰਡੋਸ ਟੀਵੀ ਤੇ। ਹਾਂਜੀ ਹਾਂਜੀ। ਕਾਲਕਾ ਸਾਹਿਬ, ਜੋ ਅੱਜ ਮਸਲਾ ਚੱਲ ਰਿਹਾ ਹੈਗਾ ਅਮਰਤਪਾਲ ਸਿੰਘ ਦਾ ਸਹੁੰ ਚੁੱਕ ਸਮਾਗਮ ਹੋਣਾ ਗਾ, ਉਸ ਨੂੰ ਲੈ ਕੇ ਕਾਫੀ ਚਰਚਾਵਾਂ ਚੱਲ ਰਹੀਆਂ ਨੇ। ਕੀ ਕਹੋਗੇ ਉਸ ਮਸਲੇ ਨੂੰ ਲੈ ਕੇ? ਦੇਖੋ ਜੀ, ਸ਼੍ਰੀ ਖਡੂਰ ਸਾਹਿਬ ਦੀ ਸੰਗਤ ਨੇ ਇੰਨਾ ਵੱਡਾ ਫਤਵਾ, ਇੰਨਾ ਵੱਡਾ ਮੈਂਡੇਟ ਦਿੱਤਾ ਜੀ ਔਰ ਇੰਨੀ ਵੱਡੀ ਜਿੱਤ ਜਿਹੜੀ ਦਿੱਤੀ ਸੀ, ਇਹ ਬਹੁਤ, ਮੈਂ ਸਮਝਦਾ ਕਿ ਲੋਕਤੰਤਰ ਦੇ ਵਿੱਚ ਇੱਕ ਬਹੁਤ ਵੱਡਾ ਲੋਕਮਤ ਦਾ ਫਤਵਾ ਹੁੰਦਾ ਹੈ। ਔਰ ਇਹਦੇ ਰਾਹੀਂ ਇਹ ਬਿਲਕੁਲ ਸਮਝ ਆ ਜਾਣਾ ਚਾਹੀਦਾ ਕਿ ਪੰਜਾਬ 'ਚ ਅੱਜ ਇੱਕ ਪੰਥਕ ਸੋਚ ਹਲੇ ਵੀ ਜ਼ਿੰਦਾ ਹੈ। ਜਿਹੜੀ ਉਮੀਦਾਂ ਇਹ ਪੰਥ ਦੀਆਂ ਲੋਕ ਅਕਾਲੀ ਦਲ ਤੋਂ ਲਾਉਂਦੇ ਸੀ ਪੰਥਕ ਇਸ਼ੂ ਦੇ ਉੱਤੇ, ਉਹਨਾਂ ਨੂੰ ਅੱਜ ਤਰਾਂਜਲੀ ਦੇ ਕੇ ਅੱਜ ਭਾਈ ਸਰਬਜੀਤ ਸਿੰਘ ਔਰ ਭਾਈ ਅੰਮ੍ਰਿਤਪਾਲ ਸਿੰਘ ਵਰਗਿਆਂ ਦੇ ਪਿੱਛੇ ਲੋਕ ਖੜੇ, ਤੇ ਉਹਨਾਂ ਨੂੰ ਅੱਜ ਜਿਹੜਾ ਇੱਥੇ ਲਿਆਇਆ ਜਾ ਰਿਹਾ, ਅਸੀਂ ਉਹਦਾ ਸਵਾਗਤ ਵੀ ਕਰਦੇ ਹਾਂ, ਧੰਨਵਾਦ ਵੀ ਕਰਦੇ ਹਾਂ ਸਰਕਾਰ ਦਾ। ਇਹ ਭਾਵਨਾਵਾਂ ਵੀ ਤੁਸੀਂ ਸਮਝੀਆਂ ਨੇ ਔਰ ਜਿਹੜਾ ਸੰਵਿਧਾਨਿਕ ਹੱਕ ਸੀ ਭਾਈ ਅੰਮ੍ਰਿਤਪਾਲ ਸਿੰਘ ਉਹਨੂੰ ਦਿੱਤਾ ਗਿਆ। ਜੀ ਕਾਲਕਾ ਸਾਹਿਬ, ਇਹ ਨਹੀਂ ਲੱਗ ਰਿਹਾ ਕਿ ਇੱਕ ਜਿਵੇਂ ਚਰਚਾਵਾਂ ਚੱਲ ਰਹੀਆਂ ਨੇ ਕਿ ਧੱਕਾ ਹੋ ਰਿਹਾ ਕੌਮ ਦੇ ਨਾਲ ਜਾਂ ਸਿੱਖਾਂ ਦੇ ਨਾਲ, ਘੱਟ ਗਿਣਤੀਆਂ ਦੇ ਨਾਲ ਧੱਕਾ ਹੋ ਰਿਹਾ, ਕਿ ਇੱਕ ਵੱਡੀ ਲੀਡ ਤੇ ਜਿੱਤਿਆ ਨੌਜਵਾਨ ਉਸ ਨੂੰ ਹਲੇ ਤੱਕ ਵੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਰੱਖਿਆ ਗਿਆ? ਦੇਖੋ, ਇਹ ਗੱਲ ਜਿਹੜੀ ਹੈ ਨਾ ਜੁਡੀਸ਼ਰੀ ਦੇ ਅੰਡਰ ਹੈਗੀ ਹੈ। ਇਹਦੇ ਨਾਲ ਮੈਂ ਇਹ ਨਹੀਂ ਸਮਝਦਾ ਕਿ ਸਰਕਾਰਾਂ ਦਾ ਧੱਕਾ ਹੋ ਰਿਹਾ। ਇਹ ਲੜਾਈ ਜਿਹੜੀ ਆਪਾਂ ਲੀਗਲ ਲੜ ਰਹੇ ਆ ਜੀ, ਉਹਦੇ ਤਹਿਤ ਜਲਦੀ ਮਿਲ ਜਾਏਗੀ ਰਾਹਤ, ਕਿਉਂਕਿ ਕੋਈ ਇਹੋ ਜਿਹੇ ਸੰਗੀਨ ਜੁਰਮ ਤੇ ਕੀਤੇ ਨਹੀਂ ਹੋਏ ਜਿਹਦੇ ਕਰਕੇ ਰੱਖਿਆ ਜਾਏ। ਮਗਰ ਇਹ ਧੱਕਾ, ਇਹ ਤੇ ਗੱਲ ਸਾਰੇ ਸਮਝ ਰਹੇ ਕਿ ਧੱਕਾ ਤੇ ਹੈ ਹੀ ਹੈ, ਮਗਰ ਇਹਨੂੰ ਨਿਜਤ ਅਸੀਂ ਕਹੀਏ ਕਿ ਮੈਂਬਰ ਪਾਰਲੀਮੈਂਟ ਬਣ ਗਏ ਤੇ ਇਸ ਕਰਕੇ ਸਾਨੂੰ ਉਹਨੂੰ ਛੱਡ ਦੇਣਾ ਚਾਹੀਦਾ, ਇਹ ਤੇ ਵਾਜਿਬ ਗੱਲ ਨਹੀਂ ਹੈ ਨਾ। ਵੋਟਾਂ ਤੋਂ, ਇਲੈਕਸ਼ਨਾਂ ਤੋਂ ਪਹਿਲਾਂ ਇਹੀ ਚਰਚਾਵਾਂ ਚੱਲੀਆਂ ਸੀ ਕਿ ਜੇਕਰ ਅੰਮ੍ਰਿਤਪਾਲ ਸਿੰਘ ਜਿੱਤਦੇ ਨੇ ਤਾਂ ਉਹਨਾਂ ਨੂੰ ਰਿਹਾਈ ਦਿੱਤੀ ਜਾਊ, ਉਹਨਾਂ ਨੂੰ ਬਾਹਰ ਜਿਹੜਾ ਕਿ ਕਰ ਦਿੱਤਾ ਜਾਣਾ। ਨਹੀਂ, ਇਹ ਦੇਖੋ, ਇਹ ਤੇ ਇੱਕ ਪਰਸੈਪਸ਼ਨ ਬਣਾਈ ਜਾਂਦੀ ਹੈ ਮਾਈਂਡ ਦੇ ਵਿੱਚ ਲੋਕਾਂ ਦੇ, ਔਰ ਇਹਦੇ ਵਿੱਚ ਕਿਤੇ ਨਾ ਕਿਤੇ ਸਰਕਾਰਾਂ ਨੂੰ ਵੀ ਕੋਰਟਾਂ ਨੂੰ ਵੀ ਸੋਚਣਾ ਪਏਗਾ। ਮਗਰ ਇਹ ਗੱਲ ਤੇ ਨਹੀਂ ਹੁੰਦੀ ਹੈ, ਕਾਨੂੰਨ ਤੇ ਕੋਈ ਨਹੀਂ ਹੈਗਾ ਨਾ ਜੀ ਕਿ ਬਈ ਮੈਂਬਰ ਪਾਰਲੀਮੈਂਟ ਇਹੋ ਜਿਹੇ ਕਈ ਇਤਿਹਾਸ 'ਚ ਕਈ ਬੰਦੇ ਹੋਏ ਨੇ ਪਹਿਲੇ ਜਿਨ੍ਹਾਂ ਨੇ ਇਲੈਕਸ਼ਨਾਂ ਲੜੀਆਂ ਔਰ ਜੇਲ੍ਹਾਂ ਦੇ ਵਿੱਚੋਂ, ਮਗਰ ਰਿਹਾਈਆਂ ਨਹੀਂ ਹੋਈਆਂ ਉਹਨਾਂ ਦੀਆਂ ਇਸ ਤਰ੍ਹਾਂ। ਬਟ ਮੈਂ ਸਮਝਦਾ ਕਿ ਇੱਕ ਜਿਹੜਾ ਪਬਲਿਕ ਦਾ ਨੈਰੇਟਿਵ ਹੈ, ਪਬਲਿਕ ਦੀ ਸੋਚ ਹੈ, ਉਹ ਅੱਜ ਸਰਕਾਰਾਂ ਤੱਕ ਪਹੁੰਚ ਗਈ ਹੈ ਕਿ ਇਹ ਜਿਹੜਾ ਇਹੋ ਜਿਹੀ ਅਗਰ ਜ਼ਬਰਦਸਤੀਆਂ ਕਰੋਗੇ ਤੇ ਰੈਵੋਲੂਸ਼ਨ ਪੂਰਾ ਵੱਡਾ ਉੱਭਰ ਸਕਦਾ ਹੈ। ਸੋ ਉਹਦਾ ਕੋਈ ਲੈਣਾ ਦੇਣਾ ਇਹਦੇ ਨਾਲ ਨਹੀਂ ਹੈ, ਰਿਹਾਈ ਦੇ ਨਾਲ। ਕਾਲਕਾ ਸਾਹਿਬ ਇਹ ਵੀ ਕਹਿ ਰਹੇ ਨੇ, ਕਹਿੰਦੇ ਕਿ ਵੀ ਅਮਰਤਪਾਲ ਸਿੰਘ ਜਿਹੜਾ ਕਿ ਬੀਜੇਪੀ ਦੇ ਕਹਿਣ ਤੇ ਚੋਣ ਲੜਿਆ ਸੀ, ਤੁਸੀਂ ਬੀਜੇਪੀ ਦੇ ਸਮਰਥਕ ਹੋ, ਕੀ ਲੱਗਦਾ ਵੀ ਬੀਜੇਪੀ ਦੇ ਕਹਿਣ ਤੇ ਅਮਰਤਪਾਲ ਸਿੰਘ ਚੋਣ ਲੜੇ ਸੀ? ਦੇਖੋ, ਮੈਨੂੰ ਨਹੀਂ ਲੱਗਦਾ ਇਹ ਤੇ ਜਿਹੜੀਆਂ ਓਪੋਜੀਸ਼ਨ ਵਾਲੀਆਂ ਲੋਕ ਹੁੰਦੇ ਨੇ, ਕਦੀ ਉਹਨਾਂ ਨੂੰ ਬੀਜੇਪੀ ਦਾ ਬੰਦਾ ਕਹਿ ਦਿੰਦੇ ਨੇ, ਕਦੀ RSS ਦਾ, ਕਦੀ ਏਜੰਸੀਆਂ ਦਾ। ਇਹ ਤੇ ਹੁਣ ਰੱਬ ਜਾਣੇ ਕਿ ਕਿੱਦਾਂ ਬੰਦੇ ਨੇ, ਇਹਦੇ ਬਾਰੇ ਤੇ ਮੇਰੀ ਨਾ ਕਦੀ ਅੰਮ੍ਰਿਤਪਾਲ ਜੀ ਨਾਲ ਮੁਲਾਕਾਤ ਹੋਈ ਹੈ ਤੇ ਨਾ ਕੀ ਕਹਿੰਦੇ ਨੇ ਮੈਂ ਬੀਜੇਪੀ ਦੇ ਇੰਨੇ ਇੰਟਰਨਲ ਬੜਿਆ ਹੋਇਆ। ਅਸੀਂ ਤਾਂ ਉਹਨਾਂ ਦੇ ਇੱਕ ਸਪੋਰਟਰ ਹਾਂ ਦਿੱਲੀ 'ਚ ਰਹਿੰਦੇ ਹੋਏ, ਬਟ ਕਦੀ ਕੋਈ ਪਾਲਿਸੀਜ਼ ਦੇ ਵਿੱਚ ਨਹੀਂ ਬੈਠੇ ਹੋਏਗੀ ਕੋਈ ਕਿਸੇ ਦੇ। ਬਟ ਮੈਂ ਨਹੀਂ ਸਮਝਦਾ ਕਿ